ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਜਿਹੜਾ ਅੱਜ ਸ਼ਨੀਚਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹੁੰਦੇ ਹਾਂ। ਸੋ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਮੌਕੇ ਜਿਹੜੇ ਉਹ ਜੁੜ ਚੁੱਕੇ ਹੋਏ ਨੇ ਅਟਰਨੀ ਜੇ ਟਿਰਕੀਆਣਾ ਜੀ। ਅਟਰਨੀ ਟਿਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਸਟਾਕਟਨ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਤੁਸੀਂ ਇਹਨਾਂ ਦੇ ਕੋਲੋਂ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਇਸ ਸਭ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਹੋਣਾ ਨੂੰ ਨੰਬਰ 559 905 2575 559905 2575 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 415 909 0503 4159090503। ਗੁਰਪਾਲ ਸਿੰਘ ਸੰਧੂ, ਸਿਟਰਸ ਹਾਈਟ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ, ਬਰਨਜ਼ ਵਾਇਓਮਿੰਗ, ਮੇਜਰ ਸਿੰਘ ਸਿੱਧੂ ਬੇਕਰਸਫੀਲਡ ਅਤੇ ਵੁੱਡਲੈਂਡ ਦੇ ਵਿੱਚ ਐਗਜ਼ਿਟ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 916 396 9085। ਐਡਰੈਸ 597 ਨਾਰਥ ਈਸਟ ਸਟਰੀਟ, ਵੁੱਡਲੈਂਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698। ਅਟਰਨੀ ਟਿਰਕੀਆਣਾ ਜੀ, ਅੱਜ ਆਪਾਂ ਇਮੀਗ੍ਰੇਸ਼ਨ ਦੇ ਕਿਹੜੇ ਜਿਹੜੇ ਹਿੱਸੇ ਨੂੰ ਆਪਾਂ ਛੋਹ ਰਹੇ ਹਾਂ, ਕਿਸ ਦੇ ਬਾਰੇ ਆਪਣੀ ਅੱਜ ਗੱਲਬਾਤ ਹੋਵੇਗੀ? ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਵੱਲੋਂ ਇੱਕ ਲੇਟੈਸਟ ਡਿਸੀਜਨ ਆਇਆ ਚੇਂਜ ਸਰਕਮਸਟੈਂਸਿਸ ਦੇ ਉੱਤੇ, ਉਹਦੇ ਵਿੱਚ ਕਾਫੀ ਡਿਟੇਲ ਡਿਸਕਸ਼ਨ ਕਰਾਂਗੇ ਕਿਉਂਕਿ ਉਹ ਸਾਡੇ ਕਾਫੀ ਸਾਰੇ ਦਰਸ਼ਕਾਂ ਨੂੰ ਅਫੈਕਟ ਕਰਦਾ ਡਿਸੀਜਨ। ਤੇ ਫਿਰ ਇਸ ਤੋਂ ਇਲਾਵਾ ਆਪਾਂ ਥੋੜੀਆਂ ਜਿਹੜੀਆਂ ਰੈਗੂਲਰ ਰੂਟੀਨ ਖਬਰਾਂ ਉਹ ਡਿਸਕਸ ਕਰਾਂਗੇ। ਜੀ, ਸੋ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦੇ ਵਿੱਚ ਪਿਛਲੇ ਆਪਾਂ ਕੁਛ ਕੁ ਮਹੀਨਿਆਂ ਤੋਂ ਜਿਹੜੇ ਚੇਂਜਡ ਕੰਟਰੀ ਕੰਡੀਸ਼ਨ, ਚੇਂਜ ਸਰਕਮਸਟਾਂਸ, ਕੰਟਰੀ ਕੰਡੀਸ਼ਨ ਆ, ਉਸ ਦੇ ਬਾਰੇ ਗੱਲਬਾਤ ਕੀਤੀ ਆ। ਬਹੁਤ ਸਾਰੇ ਜਿਹੜੇ ਲੋਕ ਆ ਜਿਨ੍ਹਾਂ ਨੇ ਕੇਸ ਲਾਏ ਸੀ, ਇਸ ਦੇ ਵਿੱਚ ਹੁਣ ਇਹ ਜਿਹੜੇ ਦਸਤਾਵੇਜ਼ ਆ ਉਹ ਵੀ ਉਹਨਾਂ ਨੇ ਜੋੜੇ ਆ, ਉਹਨਾਂ ਦੇ ਕੇਸਾਂ 'ਤੇ ਵੀ ਫਿਰ ਇਹਦਾ ਮਤਲਬ ਅਸਰ ਹੋਊਗਾ। ਸੋ ਕੀ ਡਿਸੀਜਨ ਜਿਹੜਾ ਆ ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇਸ ਦੇ ਵਿੱਚ ਇਸ਼ੂ ਜਿਹੜਾ ਉਹ ਕੀਤਾ ਆ, ਅਤੇ ਇਸ ਦੇ ਨਾਲ ਕੀ ਆਪਾਂ ਚੇਂਜਸ ਜਿਹੜੇ ਉਹ ਖਾਸ ਕਰਕੇ ਦੇਖ ਸਕਦੇ ਹਾਂ? ਜੀ, ਜਿਹਨਾਂ ਨੇ ਪਹਿਲਾਂ ਨਹੀਂ ਸੁਣਿਆ ਪ੍ਰੋਗਰਾਮ, ਉਹਨਾਂ ਦੇ ਲਈ ਇੱਕ ਕੁਇਕ ਇੰਟਰੋਡਕਸ਼ਨ ਕਿ ਜਿਹੜਾ ਚੇਂਜ ਸਰਕਮਸਟੈਂਸਿਸ ਆ ਉਹ ਕਦੋਂ ਐਪਲੀਕੇਬਲ ਹੁੰਦਾ, ਜਦੋਂ ਤੁਸੀਂ ਸਾਲ ਦੇ ਅੰਦਰ ਅਸਾਈਲਮ ਆਪਣਾ ਨਹੀਂ ਲਾ ਪਾਉਂਦੇ ਹੋ ਤੇ ਫਿਰ ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਹੈ ਕਿ ਤੁਹਾਡੇ ਹਾਲਾਤ ਇਸ ਤਰੀਕੇ ਦੇ ਨਾਲ ਬਦਲੇ, ਤੁਹਾਡੇ ਪਰਸਨਲ ਸਰਕਮਸਟੈਂਸਿਸ ਇੱਦਾਂ ਦੇ ਚੇਂਜ ਹੋਏ ਕਿ ਤੁਹਾਨੂੰ ਹੁਣ ਹੋਰ ਜ਼ਿਆਦਾ ਹਾਰਮ ਹੋ ਗਿਆ ਜਾਂ ਨਵਾਂ ਹਾਰਮ ਉੱਥੇ ਇੰਡੀਆ ਦੇ ਵਿੱਚ ਪੈਦਾ ਹੋ ਗਿਆ ਜਾਂ ਜਿਹੜੀ ਵੀ ਕੰਟਰੀ ਦਾ ਤੁਸੀਂ ਆਉਂਦੇ ਹੋ, ਉਹਨੂੰ ਕਹਿੰਦੇ ਨੇ ਚੇਂਜ ਸਰਕਮਸਟੈਂਸਿਸ। ਉਹ ਜਿਹੜਾ ਤੁਹਾਡੀ 1 year ਦੀ ਜਿਹੜੀ ਲੇਟ ਫਾਈਲਿੰਗ ਹੈ ਉਹਨੂੰ ਐਕਸਕਿਊਜ਼ ਕਰ ਦਿੰਦਾ। ਤੇ ਦੂਜੀ ਆਪਾਂ ਗੱਲ ਕੀਤੀ ਸੀਗੀ ਮੋਸ਼ਨ ਟੂ ਰੀਓਪਨ, ਜਿਹਨਾਂ ਦਾ ਕੇਸ ਵਗੈਰਾ ਡਿਨਾਈ ਹੋ ਗਿਆ, ਚੇਂਜ ਕੰਟਰੀ ਕੰਡੀਸ਼ਨ ਕਰਕੇ ਤੁਸੀਂ ਮੋਸ਼ਨ ਟੂ ਰੀਓਪਨ ਫਾਈਲ ਕਰ ਸਕਦੇ ਹੋ। ਸੋ ਇਹਨੂੰ ਕੀ ਹੈ ਕਿ ਕਈ ਵਾਰੀ ਕਾਫੀ ਲਾਇਰਸ ਇਹਨੂੰ ਮਿਕਸ ਕਰਦੇ ਨੇ ਦੋਨਾਂ ਨੂੰ ਆਪਸ 'ਚ, ਦੋ ਅਲੱਗ-ਅਲੱਗ ਚੀਜ਼ਾਂ। ਜੇ ਤੁਸੀਂ ਸਾਲ ਦੇ ਵਿੱਚ ਅਸਾਈਲਮ ਫਾਈਲ ਨਹੀਂ ਕੀਤਾ, ਤੁਹਾਨੂੰ ਚੇਂਜ ਸਰਕਮਸਟੈਂਸਿਸ ਆਰਗਿਊ ਕਰਨੇ ਪਊਗੇ, ਜਿਹੜਾ ਕਿ ਡਿਫਰੈਂਟ ਹੈ ਜਦੋਂ ਤੁਹਾਡਾ ਜੱਜ ਨੇ ਕੇਸ ਡਿਨਾਈ ਕਰਤਾ, ਡੀਪੋਟੇਸ਼ਨ ਲੱਗੀ ਹੈ। ਮੋਸ਼ਨ ਟੂ ਰੀਓਪਨ ਤੁਸੀਂ ਜਿਹੜੀ ਫਾਈਲ ਕਰਨੀ ਹੈ ਉਹ ਤੁਸੀਂ ਕਰਨੀ ਹੈ ਚੇਂਜ ਕੰਟਰੀ ਕੰਡੀਸ਼ਨ ਤੇ, ਉਹ 'ਚ ਸਿਰਫ ਤੁਹਾਡੇ ਹਾਲਾਤ ਨਹੀਂ, ਤੁਹਾਡੀ ਕੰਟਰੀ ਦੇ ਪੂਰੇ ਓਵਰਆਲ ਹਾਲਾਤ ਮੈਟਰ ਕਰਦੇ ਆ। ਸੋ ਇਹ ਜਿਹੜਾ ਡਿਸੀਜਨ ਹੈ ਪਿਛਲੇ ਹਫਤੇ ਜਿਹੜਾ ਆਇਆ ਸੀਗਾ, ਮੈਟਰ ਆਫ DGC ਹੈ, ਤੇ ਇਸ ਕੇਸ ਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇਹ ਕਿਹਾ ਸੀਗਾ ਕਿ ਜੇ ਤੁਸੀਂ
ਪਹਿਲਾਂ ਕੋਈ ਵੀ ਅਸਾਈਲਮ ਦੀ ਐਕਟੀਵਿਟੀ ਕਲੇਮ ਕੀਤੀ ਹੈ ਜਿਹਦੇ ਕਰਕੇ ਕਿ ਤੁਹਾਨੂੰ ਪਰਸੀਕਿਊਸ਼ਨ ਹੋਈ ਹੈ, ਤੁਸੀਂ ਯੂਐਸ ਦੇ ਵਿੱਚ ਆ ਕੇ ਉਹਨੂੰ ਸਿਰਫ ਅੱਗੇ ਹੋਰ ਜ਼ਿਆਦਾ ਕੰਟੀਨਿਊਸ਼ਨ ਕਰਦੇ ਹੋ ਜਾਂ ਥੋੜਾ ਜਿਹਾ ਵੱਧ ਚੜ ਕੇ ਪਾਰਟਿਸਿਪੇਟ ਕਰਦੇ ਹੋ, ਤੇ ਉਹ ਤੁਹਾਡੀ ਜਿਹੜੀ ਵੱਧ ਚੜ ਕੇ ਪਾਰਟਿਸਿਪੇਸ਼ਨ ਅਨਲੈਸ ਜੇ ਉਹ ਤੁਹਾਨੂੰ ਇੱਕ ਹੋਰ ਜ਼ਿਆਦਾ ਵਧਾ ਕੇ ਖਤਰਾ ਇੰਡੀਆ ਦੇ ਵਿੱਚ ਪੈਦਾ ਨਹੀਂ ਕਰਦੀ, ਤਾਂ ਆਪਾਂ ਉਹਨੂੰ ਚੇਂਜ ਸਰਕਮਸਟੈਂਸਸ ਨਹੀਂ ਕਾਊਂਟ ਕਰਾਂਗੇ, ਤੇ ਉਹ ਤੁਹਾਡੀ ਜਿਹੜੀ 1 ਸਾਲ ਦੀ ਡੈਡਲਾਈਨ ਹੈ ਉਹਨੂੰ ਐਕਸਕਿਊਜ਼ ਨਹੀਂ ਕਰ ਸਕਦੀ ਹੈ। ਸੋ ਕੇਸ ਦੇ ਵਿੱਚ ਕੀ ਹੋਇਆ ਸੀਗਾ ਕਿ ਇੱਕ ਚਾਈਨੀਜ਼ ਨੈਸ਼ਨਲ ਸੀਗਾ, ਟੂਰਿਸਟ ਵੀਜ਼ੇ ਤੇ ਆਇਆ ਸੀਗਾ ਜਨਵਰੀ 2012 ਦੇ ਵਿੱਚ। ਸੋ ਇਹਦੀ ਜਿਹੜੀ 6 ਮਹੀਨੇ ਦੀ ਸਟੇ ਮਿਲੀ ਸੀਗੀ ਜੁਲਾਈ 2012 ਤੱਕ, ਇਹ ਉਸ ਤੋਂ ਬਾਅਦ ਕੱਚਾ ਰਹਿੰਦਾ ਰਿਹਾ, ਗਿਆ ਨਹੀਂ ਵਾਪਸ। ਉਸ ਤੋਂ ਬਾਅਦ ਇਹਨੇ ਅਸਾਲਮ ਤੇ ਵਿਦਹੋਲਡਿੰਗ ਆਫ ਰਿਮੂਵਲ ਫਾਈਲ ਕੀਤਾ ਨਵੰਬਰ 2013, 1 ਸਾਲ ਤੋਂ ਬਾਅਦ ਲੇਟ ਹੋ ਗਿਆ। ਸੋ ਡੈਡਲਾਈਨ ਇਹਨੇ ਮਿਸ ਕਰਤੀ। ਜਿਹੜਾ ਇਹਦਾ ਕਲੇਮ ਸੀਗਾ ਰਿਲੀਜੀਅਸ ਬੇਸਿਸ ਤੇ ਸੀਗਾ, ਤੇ ਇਹਨੇ ਆਪਣੀ ਜਿਹੜੀ ਐਪਲੀਕੇਸ਼ਨ ਥੋੜੀ, ਹੁਣ ਮੇਰੇ ਖਿਆਲ ਸ਼ਾਇਦ ਲਾਇਰ ਦੀ ਵੀ ਗਲਤੀ ਆ ਗਈ ਇਹਦੇ ਵਿੱਚ ਕਿ ਕਿੱਦਾਂ ਕਲੇਮ ਪ੍ਰੈਜ਼ੈਂਟ ਕੀਤਾ। ਜੀ ਸੋ ਕੀ ਕੀਤਾ ਇਹਨਾਂ ਨੇ ਕਿ ਇਹਨਾਂ ਨੇ ਕੇਸ ਆਪਣਾ ਫਾਈਲ ਕੀਤਾ ਰਿਲੀਜੀਅਸ ਬੇਸਿਸ ਤੇ। ਇਹਨਾਂ ਨੇ ਕਿਹਾ ਕਿ ਪੁਲਿਸ ਨੇ ਉਹਨੂੰ 2 ਵਾਰੀ 2011 ਦੇ ਵਿੱਚ ਫੜਿਆ ਸੀਗਾ ਜੇਲ੍ਹ ਦੇ ਵਿੱਚ, 2 ਡਿਫਰੈਂਟ ਓਕੇਜ਼ਨ ਦੇ ਉੱਤੇ, ਕਿਉਂਕਿ ਇਹ ਕ੍ਰਿਸਚੀਅਨ ਰਿਲੀਜਨ ਨੂੰ ਪਬਲਿਸਾਈਜ਼ ਕਰਦਾ ਸੀਗਾ, ਕੰਧਾਂ ਦੇ ਉੱਤੇ ਪੋਸਟਰ ਲਾਉਂਦਾ ਸੀਗਾ ਤੇ ਫਲਾਇਰ ਵੰਡਦਾ ਸੀਗਾ। ਸੋ ਸਾਡੇ ਵੀ ਹੁਣ ਜਿਹੜੇ ਸਾਡੇ ਏਰੀਆ ਚੋਂ ਵੀ ਕਾਫੀ ਇਦਾਂ ਦੇ ਕੇਸ ਲੱਗਦੇ ਨੇ ਹਨਾ, ਕਿ ਜੀ ਪੋਸਟਰ ਲਗਾਉਂਦੇ ਸੀਗੇ, ਮਟੀਰੀਅਲ ਵੰਡਦੇ ਸੀਗੇ। 1 ਸਾਲ ਦੀ ਡੈਡਲਾਈਨ ਹੁਣ ਇਹਨੇ ਮਿਸ ਕਰਤੀ। ਫਿਰ ਇਹਨੇ ਕਿਹਾ ਕਿ ਪੁਲਿਸ ਤੇ ਉਸ ਤੋਂ ਬਾਅਦ ਇਹਨੂੰ ਦੂਜੀ ਵਾਰੀ ਫਿਰ ਪੁਲਿਸ ਨੇ ਫੜਿਆ ਤੇ ਡੰਡਿਆਂ ਨਾਲ ਕੁੱਟਿਆ ਕਾਫੀ ਜ਼ਿਆਦਾ, ਤੇ 2 ਦਿਨ ਜੇਲ੍ਹ ਦੇ ਅੰਦਰ ਰੱਖਿਆ। ਤੇ ਦੂਜੀ ਵਾਰੀ ਉਹਨੂੰ ਲੱਤਾਂ ਵਗੈਰਾ ਮਾਰੀਆਂ, ਮੁੱਕੇ ਵਗੈਰਾ ਮਾਰੇ, ਤੇ ਇਹ ਫਿਰ ਭੱਜ ਕੇ ਆਪਣੇ ਰਿਲੇਟਿਵ ਦੇ ਘਰ ਜਾ ਕੇ ਲੁਕ ਗਿਆ। ਤੇ ਉਸ ਤੋਂ ਬਾਅਦ ਉੱਥੇ ਰਿਲੇਟਿਵ ਨੇ ਇਹਦੀ ਮਦਦ ਕੀਤੀ ਵੀਜ਼ਾ ਲੈ ਕੇ ਯੂਐਸ ਦੇ ਵਿੱਚ ਆਉਣ 'ਚ। ਸੋ ਇਹ ਕਾਫੀ ਕਲੇਮ ਇਦਾਂ ਦੇ ਇੰਡੀਆ ਦੇ ਵਿੱਚੋਂ ਵੀ ਆਉਂਦੇ ਆ ਲੋਕਾਂ ਦੇ, ਜਿਹੜੇ ਕਿ ਕਨਵਰਜਨ ਕਰਦੇ ਨੇ ਜਾਂ ਮਾਨ ਪਾਰਟੀ ਲਈ ਕੰਮ ਕਰਦੇ ਨੇ ਹਨਾ। ਤੇ ਕਾਫੀ ਸਿਮਿਲਰ ਫੈਕਟ ਪੈਟਰਨ ਹੁੰਦਾ ਕਿ ਕੰਧਾਂ ਤੇ ਪੋਸਟਰ ਲਾਉਂਦੇ ਸੀ, ਪ੍ਰਮੋਸ਼ਨ ਕਰਦੇ ਸੀਗੇ, ਤੇ ਪੁਲਿਸ ਨੇ ਰੋਕਤਾ ਜਾਂ ਪਾਰਟੀ ਨੇ ਰੋਕਤਾ। ਸੋ ਇਸ ਤੋਂ ਬਾਅਦ ਇਹ ਕਹਿੰਦਾ ਕਿ ਮੈਂ ਯੂਐਸ ਦੇ ਵਿੱਚ ਆ ਗਿਆ, ਤੇ ਯੂਐਸ ਦੇ ਵਿੱਚ ਆ ਕੇ ਮੈਂ ਆਪਣੀ ਗਤੀਵਿਧੀਆਂ ਛੱਡੀਆਂ ਨਹੀਂ, ਤੇ ਇੱਥੋਂ ਕਾਫੀ ਐਕਟਿਵ ਪਾਰਟਿਸਿਪੇਸ਼ਨ ਕਰਦਾ ਰਿਹਾ। ਤੇ ਜਿਹੜੇ ਇਹਦੇ ਕ੍ਰਿਸਚੀਅਨ ਬ੍ਰਦਰ ਐਂਡ ਸਿਸਟਰ, ਜਿਹੜੇ ਇਹਦੇ ਸਾਥੀ ਸੀਗੇ ਚਾਈਨਾ ਦੇ ਵਿੱਚ, ਉਹਨਾਂ ਨੇ ਇਹਨੂੰ ਦੱਸਿਆ ਕਿ ਜਿਹੜੀਆਂ ਤੂੰ ਈਮੇਲਸ ਭੇਜਦਾ ਵਾ ਉਹਦੇ ਵਿੱਚੋਂ ਇੱਕ ਈਮੇਲ ਪੁਲਿਸ ਦੇ ਹੱਥ ਲੱਗ ਗਈ ਆ, ਤੇ ਉਹ ਉਹਨੂੰ ਅਜੇ ਵੀ ਫੜਨਾ ਚਾਹੁੰਦੇ ਆ। ਤੇ ਫਿਰ ਇਹਦੀ ਘਰ ਵਾਲੀ ਦਾ ਐਫੀਡੇਵਿਟ ਲਾਇਆ ਇਹਦੇ ਵਕੀਲ ਨੇ, ਕਿ ਘਰ ਵਾਲੀ ਕਹਿੰਦੀ ਕਿ ਪੁਲਿਸ ਨੇ ਉਹਦੇ ਘਰ ਆਉਣਾ ਸ਼ੁਰੂ ਕਰਤਾ, ਤੇ ਉਹਦੀ ਘਰ ਵਾਲੀ ਨੂੰ ਕਿਹਾ ਕਿ ਤੈਨੂੰ ਹਾਜ਼ਰੀ ਭਰਨੀ ਪੈਣੀ ਹੈ ਰੋਜ਼ਾਨਾ, ਹਫਤੇ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਪੁਲਿਸ ਸਟੇਸ਼ਨ ਆ ਕੇ ਤੈਨੂੰ ਰਿਪੋਰਟ ਕਰਨਾ ਪੈਣਾ। ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ, ਇਹ ਸੈਕੰਡ ਸਰਕਟ ਦੇ ਵਿੱਚ ਕੇਸ ਹੋਇਆ ਨਿਊਯਾਰਕ ਦੇ ਵਿੱਚ। ਸੋ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਕਿਹਾ ਕਿ ਇਹ ਬੰਦਾ ਟਾਈਮ ਬਾਰਡ ਹੈਗਾ। ਟਾਈਮ ਬਾਰਡ ਕਿਉਂ ਹੈ? ਕਿਉਂਕਿ ਸਾਲ ਦੀ ਡੈਡਲਾਈਨ ਹੈਗੀ ਹੈ ਅਸਾਈਲਮ ਫਾਈਲ ਕਰਨ ਦੀ, ਤੇ ਇਹ ਬੰਦੇ ਨੇ ਚੇਂਜ ਸਰਕਮਸਟੈਂਸਸ ਆਪਣੇ ਐਸਟੈਬਲਿਸ਼ ਨਹੀਂ ਕਰ ਪਾਇਆ ਅਨਟਾਈਮਲੀ ਫਾਈਲਿੰਗ ਐਕਸਕਿਊਜ਼ ਕਰਨ ਨੂੰ, ਤੇ ਇਹਨੇ ਆਪਣਾ ਬਰਡਨ ਮੀਟ ਨਹੀਂ ਕੀਤਾ ਕਿ ਜਿਹੜਾ ਇਹਨੇ ਤੇ ਨਾਲ ਹੀ ਇਹਨੇ ਇੱਕ ਤਾਂ ਇਹਨੇ ਜੱਜ ਨੇ ਇਹ ਫੈਸਲਾ ਦਿੱਤਾ ਕਿ ਇਹ 1 ਸਾਲ ਲਈ ਡੈਡਲਾਈਨ ਨਹੀਂ ਮੀਟ ਕਰ ਪਾਇਆ। ਦੂਜਾ ਜੱਜ ਨੇ ਇਹ ਫੈਸਲਾ ਦਿੱਤਾ ਕਿ ਜਿਹੜਾ ਇਹਦਾ ਚਾਈਨਾ ਦੇ ਵਿੱਚ ਇਹਨੂੰ ਹਾਰਮ ਹੋਇਆ ਉਹ ਇਸ ਲੈਵਲ ਤੇ ਨਹੀਂ ਪਹੁੰਚਾ ਕਿ ਇਹ ਆਪਣੀ ਫਿਊਚਰ ਦੇ ਵਿੱਚ ਵੀ ਇਹਨੂੰ ਹਾਰਮ ਹੋਊਗਾ, ਇਹ ਉਹ ਡੈਮੋਨਸਟ੍ਰੇਟ ਕਰ ਸਕੇ। ਸੋ 2 ਚੀਜ਼ਾਂ ਇਹਦੀਆਂ ਇਹਦੇ ਅਗੇਂਸਟ ਗਈਆਂ। ਓਕੇ। ਹੁਣ ਇਹਨੇ ਅਪੀਲ ਕਰ ਦਿੱਤੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ। ਇਹਨੇ ਕਿਹਾ ਕਿ ਜੱਜ ਨੇ ਗਲਤੀ ਕੀਤੀ ਹੈ। ਪਹਿਲੀ ਗਲਤੀ ਇਹਨੇ ਇਹ ਦੱਸੀ ਕਿ ਜੱਜ ਨੇ ਇਹ ਗਲਤ ਕਨਕਲੂਡ ਕੀਤਾ ਕਿ ਚੇਂਜ ਸਰਕਮਸਟੈਂਸਸ ਨਹੀਂ ਹੈਗੇ, ਤੇ ਦੂਜਾ ਇਹਨੇ ਇਹ ਆਰਗੂ ਕੀਤਾ ਕਿ ਜਿਹੜੀ ਮੇਰੀ ਪੁਰਾਣੀ ਵਾਲੀ ਪਰਸੀਕਿਊਸ਼ਨ ਹੋਈ ਸੀ ਉਹ ਇਸ ਲੈਵਲ ਤੱਕ ਗਈ ਸੀ ਕਿ ਫਿਊਚਰ ਦੇ ਵਿੱਚ ਵੀ ਮੈਨੂੰ ਹਾਰਮ ਹੋਊਗਾ। ਠੀਕ ਹੈ। ਹੁਣ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਹੈ, ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਹੈ, ਉਹਦੇ ਮੋਰੇ ਕੇਸ ਜਦੋਂ ਇਹ ਆਇਆ, ਤੇ ਉਹਨਾਂ ਨੇ ਫਿਰ ਇਹ ਸਾਰਾ ਹੁਣ ਐਨਾਲਿਸਿਸ ਕਰਨਾ ਕਿ ਕੌਣ ਸਹੀ ਹੈ ਕੌਣ ਗਲਤ ਹੈਗਾ ਹਨਾ। ਜੀ ਸੋ ਸੈਕਸ਼ਨ 208A2B ਦੇ ਥੱਲੇ ਬੇਸਿਕਲੀ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਅਸਾਈਲਮ ਕਰਨ ਲਈ ਇਨਐਲੀਜੀਬਲ ਹੈਗੇ ਹੋ ਅਨਲੈਸ ਤੁਸੀਂ ਬਹੁਤ ਜ਼ਿਆਦਾ ਕਲੀਅਰ ਐਵੀਡੈਂਸ ਨਾਲ ਇਹ ਨਹੀਂ ਡੈਮੋਨਸਟ੍ਰੇਟ ਕਰ ਪਾਉਂਦੇ ਕਿ ਤੁਸੀਂ ਸਾਲ ਦੇ ਅੰਦਰ ਅੰਦਰ ਅਸਾਈਲਮ ਕੀਤਾ ਸੀਗਾ। ਕਿਉਂਕਿ ਇਹਦੇ ਵਿੱਚ ਕੋਈ ਡਿਸਪਿਊਟ ਨਹੀਂ ਹੈ ਕਿ ਬੰਦੇ ਨੇ ਅਸਾਈਲਮ ਲੇਟ ਫਾਈਲ ਕੀਤਾ ਹੈ, ਤਾਂ ਕਰਕੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕਹਿੰਦੀ ਹੈ ਕਿ ਆਪਾਂ ਇਹ ਸਾਰੇ ਐਨਾਲਿਸਿਸ ਵਿੱਚ ਨਹੀਂ ਪਾਵਾਂਗੇ। ਸਾਰੀਆਂ ਪਾਰਟੀਆਂ ਮੰਨਦੀਆਂ ਕਿ ਇਹਨੇ ਸਾਲ ਦੇ ਵਿੱਚ ਅਸਾਈਲਮ ਨਹੀਂ ਫਾਈਲ ਕੀਤਾ। ਸੋ ਬੋਰਡ ਆਫ ਇਮੀਗ੍ਰੇਸ਼ਨ ਨੇ ਕਾਫੀ ਸਾਰੇ ਜਿਹੜੇ ਕੇਸ ਲਾਅ ਆਲਰੇਡੀ ਡਿਸਾਈਡਡ ਸੀਗੇ, ਸਪੈਸ਼ਲੀ ਸੈਕੰਡ ਸਰਕਟ ਦੇ, ਉਹ ਕਾਫੀ ਜ਼ਿਆਦਾ ਉਹਨਾਂ ਨੇ ਕੇਸ ਲਾਅ ਡਿਸਕਸ ਕੀਤਾ। ਬੇਸਿਕਲੀ ਉਹਦੀ ਇਨ ਸ਼ਾਰਟ ਉਹਨਾਂ ਨੇ ਕੇਸ ਲਾਅ ਦੇ ਵਿੱਚ ਇਹ ਕਿਹਾ ਕਿ ਜਿਹੜਾ ਚੇਂਜ ਸਰਕਮਸਟੈਂਸਸ ਉਦੋਂ ਹੁੰਦੇ ਆ ਜਦੋਂ ਤੁਸੀਂ ਯੂਐਸ ਦੇ ਵਿੱਚ ਜਾਂ ਤਾਂ ਕੋਈ ਲਾਅ ਚੇਂਜ ਹੋਵੇ ਜਾਂ ਜਿਹੜਾ ਐਪਲੀਕੈਂਟ ਹੈ ਅਸਾਈਲਮ ਵਾਲਾ ਉਹ ਇਦਾਂ ਦੀਆਂ ਗਤੀਵਿਧੀਆਂ ਵਿੱਚ ਇਨਵੋਲਵ ਹੋਵੇ ਯੂਐਸ ਤੋਂ ਬਾਹਰ, ਜਿਹਦੇ ਕਰਕੇ ਕਿ ਉਹਦਾ ਜਿਹੜਾ ਆਪਣੀ ਕੰਟਰੀ ਵਾਪਸ ਜਾਣ ਦਾ ਰਿਸਕ ਹੋਰ ਜ਼ਿਆਦਾ ਵੱਧ ਜਾਂਦਾ। ਸੋ ਬੋਰਡ ਆਫ ਇਮੀਗ੍ਰੇਸ਼ਨ ਨੇ ਹੁਣ ਇਹ ਦੱਸਿਆ ਕਿ ਇਹਨਾਂ ਦਾ ਬੇਸਿਸ ਕੀ ਹੈ, ਕਿ ਕਿੱਦਾਂ ਇਹਨਾਂ ਦੇ ਕੋਲ ਕੇਸ ਆਇਆ ਜਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੂੰ ਕੀ ਹੱਕ ਆ ਕਿ ਉਹ ਇਹ ਕੇਸ ਡਿਸਾਈਡ ਕਰ ਸਕਣ। ਉਹ ਕਹਿੰਦੇ ਕਿ ਜਿਹੜਾ ਆਪਾਂ ਸੈਕਸ਼ਨ 208 ਸਾਈਟ ਕੀਤਾ ਇਹਦੇ ਥੱਲੇ ਜਿਹੜਾ ਚੇਂਜ ਸਰਕਮਸਟੈਂਸਸ ਆ ਜਾਂ ਜਿਹੜੀਆਂ ਰੈਗੂਲੇਸ਼ਨ ਆ ਉਹ ਇੱਕ ਲੀਗਲ ਡਿਟਰਮੀਨੇਸ਼ਨ ਹੈਗਾ
ਕਿਉਂਕਿ ਇੱਕ ਲੀਗਲ ਡਿਟਰਮੀਨੇਸ਼ਨ ਹੈਗਾ, ਇੱਕ ਫੈਕਚੁਅਲ ਬੇਸਿਸ ਨਾਲ ਜਿਹੜਾ ਫੈਕਟਸ ਹੈਗੇ ਉਹ ਜੱਜ ਡਿਸਾਈਡ ਕਰਦਾ ਹੈ। ਪਰ ਕਿਉਂਕਿ ਇਹਦੇ ਵਿੱਚ ਇੱਕ ਲੀਗਲ ਕੁਐਸਚਨ ਵੀ ਇਨਵੋਲਵਡ ਹੈ, ਤੇ ਤਾਂ ਕਰਕੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਹੈ ਉਹਨੂੰ ਇੱਕ ਡੀ ਨੋਵੋ, ਮਤਲਬ ਕਿ ਆਪਣੇ ਆਪ ਉਹਨਾਂ ਨੂੰ ਇੱਕ ਔਨ ਇਟਸ ਓਨ ਇੱਕ ਅਥਾਰਟੀ ਹੈਗੀ ਹੈ ਕਿ ਉਹ ਸਾਰੇ ਲੀਗਲ ਕੁਐਸਚਨਸ ਆਫ ਲਾਅ ਨੂੰ ਉਹ ਡਿਸਾਈਡ ਕਰ ਸਕਦਾ ਹੈ। ਸੋ ਉਹ ਕਹਿੰਦੇ ਆ ਕਿ ਤਾਂ ਕਰਕੇ ਸਾਨੂੰ ਇਹਦੇ ਵਿੱਚ ਆਪਣਾ ਓਪੀਨੀਅਨ ਦੇਣ ਦਾ ਹੱਕ ਆ। ਤੇ ਸੈਕੰਡ ਸਰਕਟ ਦੇ ਵਿੱਚ ਜਿਹੜਾ ਡਿਸੀਜਨ ਹੈ, ਜਿਹੜਾ ਸੈਕੰਡ ਸਰਕਟ ਦਾ ਕੇਸ ਲਾਅ ਹੈ, ਉਹ ਇਹ ਕਹਿੰਦਾ ਹੈ ਕਿ ਜਿਹੜੀ ਜਿਹੜੀ ਚੇਂਜ ਹੋਣੀ ਚਾਹੀਦੀ ਹੈ ਸਰਕਮਸਟੈਂਸਿਸ ਦੇ ਵਿੱਚ, ਉਹ ਆਬਜੈਕਟਿਵ ਹੋਣੀ ਚਾਹੀਦੀ ਹੈ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਵਾਕਈ ਹਾਰਮ ਉਸ ਲੈਵਲ ਤੇ ਪਹੁੰਚਿਆ ਕਿ ਨਹੀਂ ਪਹੁੰਚਿਆ। ਸੋ ਫਿਰ ਇਹਨਾਂ ਨੇ ਅੱਗੇ ਕਾਫੀ ਜ਼ਿਆਦਾ ਆਪਣੇ ਡਿਟੇਲਸ ਦਿੱਤੀਆਂ ਕਿ ਚੇਂਜ ਸਰਕਮਸਟੈਂਸ ਕੀ ਹੁੰਦੇ ਨੇ, ਕੀ ਨਹੀਂ ਹੁੰਦੇ ਨੇ। ਪਰ ਇਨ ਕਨਕਲੂਜਨ ਇਹਨਾਂ ਨੇ ਦੱਸਿਆ ਕਿ ਇੱਕ ਬਹੁਤ ਜ਼ਿਆਦਾ ਮਹੱਤਵਪੂਰਨ ਤਰੀਕੇ ਦੇ ਨਾਲ ਐਪਲੀਕੈਂਟ ਨੂੰ ਨਵਾਂ ਹਾਰਮ ਹੋਣਾ ਚਾਹੀਦਾ ਹੈ, ਤੇ ਜਿਹੜਾ ਉਹਨਾਂ ਦਾ ਨਵਾਂ ਜਿਹੜਾ ਹਾਰਮ ਜਿਹੜਾ ਡਰ ਉਹਨਾਂ ਦਾ ਪੈਦਾ ਹੋਇਆ, ਉਹ ਜਿਹੜੇ ਪੁਰਾਣੇ ਉਹਨਾਂ ਦੇ ਡਰ ਤੋਂ ਡਿਫਰੈਂਟ ਹੋਣਾ ਚਾਹੀਦਾ। ਤੁਸੀਂ ਸੇਮ ਨਹੀਂ ਦੱਸ ਸਕਦੇ। ਤੇ ਇਹਨਾਂ ਨੇ ਇਹ ਕਿਹਾ ਕਿ ਜਿਹੜੀ ਇਹਦੀ ਗਤੀਵਿਧੀਆਂ ਕਰਦਾ ਸੀਗਾ, ਪਹਿਲਾਂ ਕ੍ਰਿਸਚਨ ਸੀਗਾ ਇਹ, ਪਹਿਲਾਂ ਹੀ 2011 ਤੋਂ ਹੀ ਚਾਈਨਾ ਦੇ ਵਿੱਚ ਹੀ ਕ੍ਰਿਸਚਨ ਐਕਟੀਵਿਟੀਜ਼ ਕਰਦਾ ਸੀਗਾ ਜੀ। ਤੇ ਇੱਥੇ ਆ ਕੇ ਨੇ ਸਿਰਫ ਆਪਣੀ ਈਮੇਲਸ ਵਗੈਰਾ ਭੇਜੀਆਂ, ਜਿਹਦੇ ਨਾਲ ਕਿ ਪੁਲਿਸ ਨੂੰ ਇਹਦੇ ਵਿੱਚ ਦੁਬਾਰਾ ਤੋਂ ਇਹਦੇ ਮਗਰ ਲੱਗ ਗਏ। ਪਰ ਇਹ ਕੋਈ ਨਵਾਂ ਹਾਰਮ ਨਹੀਂ ਹੈਗਾ, ਇਹ ਉਹ ਵਾਲਾ ਹਾਰਮ ਆ ਜਿਹੜਾ ਪਹਿਲਾਂ ਹੀ ਗਤੀਵਿਧੀਆਂ 2011 ਤੋਂ ਕਰਦਾ ਆ ਰਿਹਾ ਸੀਗਾ। ਸੋ ਉਹਨਾਂ ਨੇ ਕਿਹਾ ਕਿ ਇਹ ਕੋਈ ਨਵੀਂ ਗਤੀਵਿਧੀਆਂ ਨਹੀਂ ਹੋਈਆਂ, ਇਹ ਸਿਰਫ ਉਹਦੀ ਕੰਟੀਨਿਊਏਸ਼ਨ ਹੈਗੀ ਆ। ਤੇ ਈਮੇਲ ਦਿੱਤੀ ਹੈ, ਈਮੇਲ ਦੇ ਕਰਕੇ ਹੋ ਸਕਦਾ ਕਿ ਪੁਲਿਸ ਦਾ ਦੁਬਾਰਾ ਉਹਦੇ ਵਿੱਚ ਇੰਟਰਸਟ ਜਾ ਗਿਆ, ਪਰ ਇਹ ਕੋਈ ਏਦਾਂ ਦੀ ਐਕਟੀਵਿਟੀ ਨਹੀਂ ਹੈਗੀ ਜਿਹੜੀ ਕਿ ਪਹਿਲਾਂ ਇਹ ਨਹੀਂ ਕਰਦਾ ਸੀਗਾ। ਸੋ ਫੋਰ ਐਗਜ਼ਾਮਪਲ ਜਿਹੜਾ ਹੁਣ ਕੋਈ ਕਹਿੰਦਾ ਕਿ ਮੈਂ ਪੰਜਾਬ ਦੇ ਵਿੱਚ ਆਹ ਪਾਰਟੀ ਦੇ ਨਾਲ ਐਸੋਸੀਏਟ ਸੀਗਾ, ਕਦਾਂ ਦੇ ਪੋਸਟਰ ਲਾਉਂਦਾ ਸੀਗਾ, ਹੁਣ ਮੈਂ ਇੱਥੇ ਆ ਕੇ ਵੀ ਦੁਬਾਰਾ ਉਹੀ ਪਾਰਟੀ ਨਾਲ ਐਸੋਸੀਏਟ ਰਿਹਾ ਤੇ ਮੈਂ ਇੱਥੇ ਵੀ ਬਹੁਤ ਵੱਧ ਚੜ ਕੇ ਕੰਮ ਕੀਤਾ, ਤੇ ਉਹਦੇ ਬਾਰੇ ਬੋਰਡ ਆਫ ਇਮੀਗ੍ਰੇਸ਼ਨ ਨੇ ਇਹ ਕਿਹਾ ਕਿ ਇਹ ਸੇਮ ਕੰਮ ਆ, ਇਹ ਕੋਈ ਨਵਾਂ ਕਲੇਮ ਨਹੀਂ ਹੈਗਾ। ਜਿਹੜੇ ਚੇਂਜ ਸਰਕਮਸਟੈਂਸਸ ਆ ਉਹ ਹੈਗੇ ਕਿ ਤੁਹਾਡੀ ਕੋਈ ਨਵੀਂ ਗਤੀਵਿਧੀ ਹੋਣੀ ਚਾਹੀਦੀ ਹੈ। ਜੇ ਤੁਸੀਂ ਪੁਰਾਣੀ ਵਾਲੀ ਸੇਮ ਗਤੀਵਿਧੀ ਨੂੰ ਆ ਕੇ ਇੱਥੇ ਕੰਟੀਨਿਊ ਕਰਦੇ ਹੋ ਜਾਂ ਥੋੜਾ ਜਿਹਾ ਹੋਰ ਵੱਧ ਚੜ ਕੇ ਪਾਰਟਿਸਿਪੇਟ ਕਰਦੇ ਹੋ, ਉਹਨੂੰ ਆਪਾਂ ਤੁਹਾਡੇ ਚੇਂਜ ਸਰਕਮਸਟੈਂਸਸ ਨਹੀਂ ਮੰਨਦੇ। ਸੋ ਬੇਸਿਕਲੀ ਇਹਨਾਂ ਦਾ ਮੁੱਖ ਕਨਕਲੂਜਨ ਇਹ ਸੀਗਾ ਕਿ ਜਿਹੜੀ ਡੇਟ ਨੂੰ ਤੁਸੀਂ ਅਸਾਈਲਮ ਫਾਈਲ ਕੀਤਾ, ਆਪਾਂ ਉਹ ਦੇਖਣਾ ਹੈ ਕਿ ਕੀ ਜਿਹੜੇ ਬੇਸ ਤੇ ਤੁਸੀਂ ਅਸਾਈਲਮ ਫਾਈਲ ਕੀਤਾ ਹੈ ਉਹ ਨਵਾਂ ਪੈਦਾ ਹੋਇਆ ਹੈ ਕਿ ਕੀ ਉਹ ਤੁਸੀਂ ਜਦੋਂ ਪਹਿਲਾਂ ਵੀ ਜੇ ਫਾਈਲ ਕਰ ਸਕਦੇ ਸੀਗੇ ਉਦੋਂ ਵੀ ਤੁਹਾਡਾ ਉਹ ਸੇਮ ਬੇਸ ਹੋਣਾ ਸੀਗਾ। ਜੇ ਤੁਹਾਡਾ ਉਦੋਂ ਵੀ ਸੇਮ ਬੇਸ ਹੋਣਾ ਸੀਗਾ, ਹੁਣ ਵੀ ਸੇਮ ਬੇਸ ਹੈ। ਜੇ ਤੁਹਾਡਾ ਉਦੋਂ ਵੀ ਮਾਨ ਪਾਰਟੀ ਹੋਣਾ ਸੀਗਾ ਤੇ ਹੁਣ ਵੀ ਮਾਨ ਪਾਰਟੀ ਹੈ, ਤੇ ਉਹਨੂੰ ਉਹ ਚੇਂਜ ਸਕਮ ਨਹੀਂ ਮੰਨਦੇ। ਸੋ ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਜੇ ਤੁਸੀਂ 1 ਸਾਲ ਦੀ ਡੈਡਲਾਈਨ ਆਪਣੀ ਮਿਸ ਕਰਦੇ ਹੋ, ਤੇ ਤੁਹਾਨੂੰ ਜਿਹੜਾ ਨਵਾਂ ਤੁਹਾਡਾ ਕਲੇਮ ਹੈ ਉਹ ਨਵੇਂ ਫੈਕਟਸ ਦੇ ਉੱਤੇ ਹੋਣਾ ਚਾਹੀਦਾ ਹੈ। ਤੁਸੀਂ ਉਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਜਦੋਂ ਮੈਂ ਇੰਡੀਆ ਸੀਗਾ ਮੈਨੂੰ ਇਸ ਬੇਸ ਤੇ ਕੁੱਟਿਆ ਸੀਗਾ ਜੀ, ਤੇ ਉਹਦੇ ਵਿੱਚ ਤੁਹਾਨੂੰ ਉਹ ਜਿਹੜਾ ਕਲੇਮ ਹੈ ਤੁਹਾਡਾ ਇੱਥੇ ਆਉਣ ਤੋਂ ਬਾਅਦ ਅਰਾਈਜ਼ ਹੋਣਾ ਚਾਹੀਦਾ। ਤੇ ਜਦੋਂ ਅਰਾਈਜ਼ ਹੁੰਦਾ ਫਿਰ ਵੀ ਤੁਹਾਨੂੰ ਉਹ 1 ਸਾਲ ਦੇ ਅੰਦਰ ਅੰਦਰ ਉਦੋਂ ਤੋਂ ਜਦੋਂ ਵੀ ਜੇ ਮੰਨ ਲਓ 2021 ਚ ਅਰਾਈਜ਼ ਹੋਇਆ, ਤੇ ਇਹ ਨਹੀਂ ਕਿ ਤੁਸੀਂ ਹੁਣ ਕੋਈ ਮੈਂ 2024 ਤੱਕ ਵੇਟ ਕਰਦੇ ਰਹਿਣੀ ਹੈ, ਤੁਹਾਡੇ ਉੱਤੇ ਫਿਰ ਦੁਬਾਰਾ 1 ਸਾਲ ਦੀ ਜਿਹੜੀ ਬਾਰ ਹੈ ਉਹ ਲੱਗ ਜਾਂਦੀ ਹੈ। ਸੋ ਇਨ ਸਮਰੀ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਹੁਣ ਇਹਦੀ ਈਮੇਲ ਜਿਹੜੀ ਗਈ ਹੈ ਇਹਦੇ ਕਰਕੇ ਇਹਨੂੰ ਕੋਈ ਹੋਰ ਜ਼ਿਆਦਾ ਬਹੁਤ ਜ਼ਿਆਦਾ ਵਾਧੂ ਖਤਰਾ ਹੋਣਾ ਹੈ। ਇਹ ਸੇਮ ਖਤਰਾ ਇਹਨੂੰ ਪਹਿਲਾਂ ਵੀ ਐਗਜ਼ਿਸਟ ਕਰਤਾ ਸੀਗਾ, ਤੇ ਇਹਨਾਂ ਨੇ ਇਹਦਾ ਅਸਾਈਲਮ ਵਾਲਾ ਕਲੇਮ ਡਿਨਾਈ ਕਰਤਾ ਤੇ ਕਿਹਾ ਕਿ ਉਹ ਟਾਈਮ ਬਾਰਡ ਆ। ਦੂਜੀ ਗੱਲ ਫਿਰ ਆ ਗਈ ਵਿਦਹੋਲਡਿੰਗ ਆਫ ਰਿਮੂਵਲ। ਵਿਦਹੋਲਡਿੰਗ ਆਫ ਰਿਮੂਵਲ ਦੇ ਵਾਸਤੇ ਤੁਹਾਨੂੰ 1 ਸਾਲ ਦੇ ਵਿੱਚ ਫਾਈਲਿੰਗ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸੋ ਜਿਹੜੇ ਬੰਦੇ ਅਸਾਈਲਮ 1 ਸਾਲ ਚ ਨਹੀਂ ਫਾਈਲ ਕਰ ਪਾਉਂਦੇ ਤੇ ਉਹਨਾਂ ਨੂੰ ਅਸਾਈਲਮ ਨਹੀਂ ਮਿਲਦਾ, ਪਰ ਉਹਨਾਂ ਨੂੰ ਇੱਕ ਹੋਰ ਰਿਲੀਫ ਹੁੰਦਾ ਵਿਦਹੋਲਡਿੰਗ ਆਫ ਰਿਮੂਵਲ, ਉਹ ਤੁਹਾਨੂੰ ਦਿੱਤਾ ਜਾ ਸਕਦਾ ਹੈ। ਤੇ ਵਿਦਹੋਲਡਿੰਗ ਆਫ ਰਿਮੂਵਲ ਦਾ ਰਿਲੀਫ ਤੁਹਾਨੂੰ ਲੈਣ ਲਈ ਇਹ ਡੈਮੋਨਸਟ੍ਰੇਟ ਕਰਨਾ ਪੈਂਦਾ ਕਿ ਤੁਹਾਡੀ ਜਿਹੜੀ ਪਿਛਲਾ ਤੁਹਾਨੂੰ ਹਾਰਮ ਪਹੁੰਚਿਆ ਜਾਂ ਪਰਸੀਕਿਊਸ਼ਨ ਜਿਹੜੀ ਸੀਗੀ ਉਹ ਤੁਹਾਨੂੰ ਇਸ ਲੈਵਲ ਤੇ ਸੀਗੀ ਕਿ ਆਪਾਂ ਕੋਰਟ ਇਹ ਮੰਨ ਸਕਦਾ ਹੈ ਕਿ ਤੁਹਾਨੂੰ ਫਿਊਚਰ ਦੇ ਵਿੱਚ ਵੀ ਉਦਾਂ ਦਾ ਹਾਰਮ ਹੋ ਸਕਦਾ ਹੈ। ਹੁਣ ਬੋਰਡ ਆਫ ਇਮੀਗ੍ਰੇਸ਼ਨ ਨੇ ਕੀ ਕਿਹਾ ਕਿ ਜੱਜ ਨੇ ਥੱਲੇ ਇਮੀਗ੍ਰੇਸ਼ਨ ਜੱਜ ਨੇ ਇਸ ਬਾਰੇ ਇੰਨੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਦਿੱਤੀ, ਸਾਡੇ ਕੋਲ ਇਹ ਹੱਕ ਨਹੀਂ ਹੈਗਾ ਕਿ ਆਪਾਂ ਹੋਰ ਜ਼ਿਆਦਾ ਫੈਕਟ ਫਾਈਂਡਿੰਗ ਕਰ ਸਕੀਏ, ਇਸ ਲਈ ਆਪਾਂ ਜਿਹੜਾ ਕੇਸ ਹੈ ਥੱਲੇ ਰਿਮਾਂਡ ਕਰਦੇ ਹਾਂ ਤਾਂ ਕਿ ਜੱਜ ਵਿਦਹੋਲਡਿੰਗ ਆਫ ਰਿਮੂਵਲ ਤੇ ਆਪਣਾ ਡਿਸੀਜਨ ਦੇ ਸਕੇ। ਅਸਾਈਲਮ ਉਹਨਾਂ ਨੇ ਡਿਨਾਈ ਕਰਤਾ, ਤੇ ਜਿਹੜੀ ਇਨ ਪਾਰਟ ਜਿਹੜੀ ਉਹਨਾਂ ਦੀ ਅਪੀਲ ਸੀ ਕਿ ਵਿਦਹੋਲਡਿੰਗ ਆਫ ਰਿਮੂਵਲ ਦੇ ਬਾਰੇ ਜੱਜ ਨੇ ਨਹੀਂ ਦੱਸਿਆ, ਤੇ ਉਹਨੇ ਥੱਲੇ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਥੱਲੇ ਜੱਜ ਵੱਲ ਕੇਸ ਭੇਜ ਦਿੱਤਾ ਕਿ ਜੱਜ ਸਾਹਿਬ ਤੁਸੀਂ ਥੋੜਾ ਜਿਹਾ ਹੋਰ ਆਪਣੇ ਫੈਕਟਸ ਜਿਹੜੇ ਇਸ ਉੱਤੇ ਦੱਸੋ ਕਿ ਇਹ ਬੰਦਾ ਵਿਦਹੋਲਡਿੰਗ ਆਫ ਰਿਮੂਵਲ ਤੇ ਦੇ ਲਈ ਕੁਆਲੀਫਾਈ ਕਰਦਾ ਕਿ ਨਹੀਂ ਕਰਦਾ। ਸੋ ਹੁਣ ਇਹ ਜੱਜ ਦੇ ਕੋਲ ਦੁਬਾਰਾ ਕੇਸ ਜਾਊਗਾ, ਜਿਹਦੇ ਵਿੱਚ ਜੱਜ ਇਹ ਦੇਖੂਗਾ ਕਿ ਪਹਿਲਾਂ ਵਾਕਈ ਇਹਦਾ ਚਾਈਨਾ ਦੇ ਵਿੱਚ ਹਾਰਮ ਪਹੁੰਚਿਆ ਸੀਗਾ ਕਿ ਨਹੀਂ ਪਹੁੰਚਿਆ ਸੀਗਾ। ਜੇ ਜੱਜ ਕਹਿੰਦਾ ਕਿ ਵਾਕਈ ਉਸ ਲੈਵਲ ਤੇ ਪਹੁੰਚਿਆ ਸੀਗਾ, ਤੇ ਫਿਰ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸਰਕਾਰ ਆ ਜਿਹੜੀ ਉਹਦੇ ਉੱਤੇ ਬਰਡਨ ਆ ਜਾਂਦਾ ਕਿ ਹੁਣ ਤੁਸੀਂ ਪ੍ਰੂਵ ਕਰੋ ਕਿ ਇਹਨੂੰ ਫਿਊਚਰ ਦੇ ਵਿੱਚ ਹਾਰਮ ਹੋਊਗਾ ਕਿ ਨਹੀਂ ਹੋਊਗਾ। ਸੋ ਕੇਸ ਥੱਲੇ ਰਿਮਾਂਡ ਹੋ ਗਿਆ, ਤਾਂ ਦੇਖਦੇ ਹਾਂ ਕਿ ਇਹਨੂੰ ਬੰਦੇ ਨੂੰ ਵਿਦਹੋਲਡਿੰਗ ਆਫ ਰਿਮੂਵਲ ਮਿਲਦੀ ਹੈ ਕਿ ਨਹੀਂ ਮਿਲਦੀ ਹੈ, ਪਰ ਇਹਨੂੰ ਅਸਾਈਲਮ ਨਹੀਂ ਮਿਲ ਸਕਦਾ। ਜੀ।
ਸੋ ਟਿਰਕੀਆਣਾ ਜੀ, ਜਿਹੜੀਆਂ ਹੁਣ ਤੁਸੀਂ ਇਹ ਗੱਲਾਂ ਕੀਤੀਆਂ ਜਿੱਦਾਂ ਚੇਂਜ ਸਰਕਮਸਟਾਂਸਿਸ, ਤੁਸੀਂ ਕਿਹਾ ਵੀ ਸਰਕਮਸਟਾਂਸਿਵ ਓਬਜੈਕਟਿਵ ਉਹਨਾਂ ਨੇ ਦੇਖਣਾ ਆ, ਜੇ ਇਹਨੂੰ ਤੁਸੀਂ ਥੋੜ੍ਹੀ ਹੋਰ ਸਰਲ ਭਾਸ਼ਾ ਦੇ ਵਿੱਚ ਦੱਸੋ ਵੀ ਹੁਣ ਚੇਂਜ ਸਰਕਮਸਟਾਂਸਿਸ, ਜਿੱਦਾਂ ਤੁਸੀਂ ਕਿਹਾ ਵੀ ਪੋਸਟਰ ਲਾਉਣ ਵਾਲੀ ਗੱਲ ਜਾਂ ਹੋਰ ਲਾਉਣ ਵਾਲੀਆਂ ਗੱਲਾਂ ਉਹ ਸੇਮ ਇੱਥੇ ਆ ਕੇ ਕਰੀ ਜਾਂਦੇ ਆ ਤਾਂ ਸਰਕਮਸਟਾਂਸ ਚੇਂਜ ਨਹੀਂ ਆ। ਸੋ ਕਿਹੜੀ ਚੀਜ਼ ਨੂੰ ਇਹ ਚੇਂਜ ਸਰਕਮਸਟਾਂਸ ਜਿਹੜੇ ਉਹ ਮੰਨਣਗੇ ਵੀ ਪੋਸਟਰ ਲਾਉਣ ਤੋਂ ਇਲਾਵਾ ਹੋਰ ਕੀ ਕਿਸੇ ਨੇ ਜਿਹੜਾ ਕੀ ਉੱਥੇ ਵਿੱਚ ਕੀਤਾ ਜਾਵੇ ਤੇ ਜਿਹੜਾ ਬੰਦਾ ਉਹ ਸ਼ੋਅ ਕਰ ਸਕਦਾ ਆ ਵੀ ਉਹ ਵਾਕਿਆ ਚੇਂਜ ਸਰਕਮਸਟਾਂਸ ਹੋਏ ਨੇ? ਜੀ ਆਪਾਂ ਹਾਈਪੋਥੈਟੀਕਲ ਐਗਜ਼ਾਮਪਲ ਦੇ ਸਕਦੇ ਹਾਂ ਹੁਣ, ਪਰ ਐਗਜ਼ਾਮਪਲ ਦਾ ਮਤਲਬ ਇਹ ਨਹੀਂ ਕਿ ਤੁਸੀਂ ਮੇਰੀ ਐਗਜ਼ਾਮਪਲ ਸੁਣ ਕੇ ਸਾਰਿਆਂ ਨੇ ਉਹ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦੇਣੀ ਹੈ। ਫੋਰ ਐਗਜ਼ਾਮਪਲ, ਕਿਸੇ ਦਾ ਕਲੇਮ ਹੈ ਕਿ ਜੋ ਵੀ ਉਹਦਾ ਕਲੇਮ ਸੀਗਾ, ਮੰਨ ਲਓ ਕੋਈ ਮਾਨ ਪਾਰਟੀ ਦਾ ਬੰਦਾ ਸੀਗਾ ਹਨਾ, ਉਹਦਾ ਉਹ ਕਲੇਮ ਸੀਗਾ ਕਿ ਇੰਡੀਆ ਦੇ ਵਿੱਚ ਪੁਲਿਸ ਨੇ ਉਹਨੂੰ ਉਸ ਕਰਕੇ ਕੁੱਟਿਆ। ਉਹ ਹੁਣ ਇੱਥੇ ਆ ਗਿਆ, ਅਸਾਈਲਮ ਨਹੀਂ ਲਾਇਆ ਉਹਨਾਂ ਨੇ, ਸਾਲ ਬਾਅਦ ਜੋ ਫਾਈਲ ਕਰਦਾ ਤੇ ਉਹ ਉਸ ਚੀਜ਼ ਦੇ ਉੱਤੇ ਕੇਸ ਫਾਈਲ ਕਰੂਗਾ ਤੇ ਉਹਦਾ ਰਿਜੈਕਟ ਹੋ ਜਾਊਗਾ, ਉਹਨੂੰ ਅਸਾਈਲਮ ਨਹੀਂ ਮਿਲ ਸਕਦਾ, ਉਹਨੂੰ ਸਿਰਫ ਵਿਦਹੋਲਡਿੰਗ ਮਿਲੂਗੀ। ਜੀ ਮੰਨ ਲਓ ਉਹੀ ਬੰਦਾ ਜੇ ਆ ਕੇ ਇੱਥੇ ਕ੍ਰਿਸਚੀਅਨਿਟੀ ਦੇ ਵਿੱਚ ਕਨਵਰਟ ਹੋ ਜਾਂਦਾ ਜਾਂ ਉਹਨੇ ਕੋਈ ਹੋਰ ਉਹਦਾ ਨਵਾਂ ਬੇਸਿਸ ਆ ਜਾਂਦਾ ਤੇ ਜਿਹਦੇ ਕਰਕੇ ਉਹ ਫਿਰ ਸਟੈਬਲਿਸ਼ ਕਰ ਸਕਦਾ ਕਿ ਇੰਡੀਆ ਦੇ ਵਿੱਚ ਉਹਨੂੰ ਇਸ ਗਰਾਊਂਡ ਦੇ ਕਰਕੇ ਹਾਰਮ ਹੋ ਸਕਦਾ ਹੈ, ਉਹ ਇੱਕ ਚੇਂਜ ਸਰਕਮਸਟੈਂਸਸ ਕਾਊਂਟ ਹੋ ਸਕਦਾ। ਜਾਂ ਫਿਰ ਕੋਈ ਇਦਾਂ ਦਾ ਬੰਦਾ ਜਿਹੜਾ ਇੰਡੀਆ ਦੇ ਵਿੱਚ ਉਹਨੂੰ ਕੁਝ ਨਹੀਂ ਹੋਇਆ, ਉਹ ਸਿੰਪਲੀ ਆ ਗਿਆ ਉੱਥੋਂ ਦੀ ਤੇ ਇੱਥੇ ਆ ਕੇ ਉਹਨੇ ਨਹੀਂ ਫਾਈਲ ਕੀਤਾ ਅਸਾਈਲਮ, ਆਪਣਾ ਰਹਿੰਦਾ ਰਿਹਾ ਜਾਂ ਵਿਆਹ ਹੋ ਗਿਆ ਜਾਂ ਸਟੂਡੈਂਟ ਬਣ ਗਿਆ, ਜੋ ਵੀ ਸੀਗਾ, ਉਹਨੂੰ ਲੋੜ ਨਹੀਂ ਕਦੀ ਅਸਾਈਲਮ ਦੀ ਸੀਗੀ। ਪਰ ਬਾਅਦ 'ਚ ਹਾਲਾਤ ਇਦਾਂ ਦੇ ਹੋਏ ਕਿ ਉਹਨੇ ਇੱਥੇ ਆ ਕੇ ਪਾਰਟਿਸਿਪੇਟ ਸ਼ੁਰੂ ਕਰ ਦਿੱਤਾ, ਪਾਰਟੀ ਨੂੰ ਇੰਟਰੋਡਿਊਸ ਹੋ ਗਿਆ, ਇੱਥੇ ਆ ਕੇ ਨਵੀਂ ਗਤੀਵਿਧੀਆਂ 'ਚ ਪਾਰਟਿਸਿਪੇਟ ਕੀਤਾ, ਜਿਹਦੇ ਕਰਕੇ ਕਿ ਪਹਿਲਾਂ ਉਹਨੂੰ ਕੋਈ ਹਾਰਮ ਨਹੀਂ ਸੀਗਾ ਆਪਣੀ ਕੰਟਰੀ ਦੇ ਵਿੱਚ, ਪਰ ਹੁਣ ਕਿਉਂਕਿ ਗਤੀਵਿਧੀਆਂ ਕੀਤੀਆਂ, ਡੋਨੇਸ਼ਨਸ ਕੀਤੀਆਂ, ਵੱਧ ਚੜ ਕੇ ਇਨਵੋਲਵਮੈਂਟ ਕੀਤੀ, ਜਿਹਦੇ ਕਰਕੇ ਕਿ ਹੁਣ ਨਵਾਂ ਇੱਕ ਖਤਰਾ ਪੈਦਾ ਹੋ ਗਿਆ। ਉਹਨੂੰ ਪਿੱਛੇ ਘਰਦਿਆਂ ਨੂੰ ਪੁੱਛਿਆ, ਪੁਲਿਸ ਨੇ ਤੰਗ ਕੀਤਾ। ਜਿਹੜੇ ਇਦਾਂ ਦੇ ਕੇਸ ਹੁੰਦੇ ਨੇ ਜਿਹਦੇ ਵਿੱਚ ਕਿ ਪਹਿਲਾਂ ਉਹ ਚੀਜ਼ ਨਹੀਂ ਐਗਜ਼ਿਸਟ ਕਰਦੀ ਸੀ ਪਰ ਇੱਥੇ ਆਉਣ ਤੋਂ ਬਾਅਦ ਐਗਜ਼ਿਸਟ ਕਰਦੀ ਹੈ ਤੇ ਫਿਰ ਬੰਦਾ ਸਾਲ ਦੇ ਅੰਦਰ ਅੰਦਰ ਕੇਸ ਲਾਉਂਦਾ ਤੇ ਉਹ ਚੇਂਜ ਸਰਕਮਸਟੈਂਸਸ ਕਾਊਂਟ ਹੋ ਸਕਦੇ ਨੇ। ਸੋ ਕਹਿਣ ਦਾ ਮਤਲਬ ਲੌਂਗ ਸਟੋਰੀ ਸ਼ਾਰਟ ਇਹ ਹੈਗੀ ਹੈ ਕਿ ਤੁਸੀਂ ਇਹ ਨਹੀਂ ਕਿ ਸਿਰਫ ਕਿ ਪਹਿਲਾਂ ਮੈਨੂੰ ਇਦਾਂ ਕੀਤਾ ਸੀ ਹੁਣ ਮੈਂ ਦੁਬਾਰਾ ਜਾ ਕੇ ਥੋੜਾ ਜਿਹਾ ਹੋਰ ਵੱਧ ਚੜ ਕੇ ਪਾਰਟਿਸਿਪੇਟ ਕੀਤਾ, ਉਹਨੂੰ ਕੋਰਟ ਨੇ ਕਹਿਣਾ ਕਿ ਇਹ ਚੇਂਜ ਸਰਕਮਸਟੈਂਸਸ ਨਹੀਂ ਮੰਨੇ ਜਾਓਗੇ। ਓਕੇ। ਤੇ ਵੂਮਨ ਵਾਲੇ ਆਪਾਂ ਕਾਫੀ ਕੇਸ ਦੇਖਦੇ ਆ ਸਾਊਥ ਅਮਰੀਕਾ ਦੇ, ਜਿੱਦਾਂ ਡੋਮੈਸਟਿਕ ਵਾਇਲੈਂਸ ਵਾਲੇ ਕਾਫੀ ਕੇਸ ਹੈ ਹਨਾ, ਕਿ ਜਿੱਦਾਂ ਕਿਸੇ ਨਾਲ ਡੋਮੈਸਟਿਕ ਵਾਇਲੈਂਸ ਹੋ ਗਈ ਇੱਥੇ, ਪਿੱਛੇ ਹਸਬੈਂਡ ਦੇ ਜਾਂ ਵਾਈਫ ਦੇ ਬੜੇ ਜ਼ਿਆਦਾ ਲਿੰਕ ਸੀਗੇ ਸਰਕਾਰੀ ਦਰਬਾਰੇ ਹਨਾ, ਤੇ ਉਹ ਉਹਨਾਂ ਦਾ ਕੇਸ ਬਣ ਸਕਦਾ। ਉਹ ਦੱਸਦੇ ਆਪਣਾ ਕਿ ਮੈਂ ਵਾਪਸ ਨਹੀਂ ਹੁਣ ਜਾ ਸਕਦੀ, ਇਹਨੂੰ ਤਾਂ ਇਹਦੇ ਖਿਲਾਫ ਮੈਂ ਕੰਪਲੇਂਟ ਕੀਤੀ, ਇੱਕ ਤਾਂ ਯੂ ਵੀਜ਼ਾ ਵਗੈਰਾ ਬਣ ਜਾਂਦਾ ਕਲੇਮ, ਤੇ ਨਾਲ ਨਾਲ ਤੁਸੀਂ ਅਸਾਈਲਮ ਦਾ ਵੀ ਲਾ ਸਕਦੇ ਹੋ ਕਿ ਬੰਦਾ ਵਾਪਸ ਚਲ ਗਿਆ ਕਿ ਹੁਣ ਮੇਰੀ ਜਾਨ ਦਾ ਦੁਸ਼ਮਣ ਆ ਤੇ ਮੈਨੂੰ ਹਾਰਮ ਕਰੂਗਾ। ਉਹ ਵਾਲੇ ਕਾਫੀ ਕੇਸ ਆਪਾਂ ਦੇਖਦੇ ਆਉਂਦੇ ਆ ਕਾਫੀ ਕੰਟਰੀਜ਼ ਦੇ ਵਿੱਚੋਂ ਡੋਮੈਸਟਿਕ ਵਾਇਲੈਂਸ ਦੇ ਬੇਸਿਸ ਤੇ ਚੇਂਜ ਸਰਕਮਸਟੈਂਸਸ ਕਰਕੇ। ਜੀ। ਤੇ ਹੁਣ ਜਿੱਦਾਂ ਇਹ ਟਿਰਕੀਆਣਾ ਜੀ, ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਇਹਨਾਂ ਨੇ ਇਹ ਹੁਣ ਫੈਸਲਾ ਸੁਣਾਇਆ ਆ, ਇਹ ਕੀ ਹੈ ਹੁਣ ਇਹ ਬੈਂਚਮਾਰਕ ਕੇਸ ਬਣ ਜਾਊਗਾ ਕਿ ਜਿਹੜੇ ਚੱਲ ਰਹੇ ਕੇਸ ਆ ਉਹਨਾਂ ਦੇ ਵਿੱਚ ਇਸ ਫੈਸਲੇ ਨੂੰ ਦੇਖ ਕੇ ਬਾਕੀ ਕੇਸਾਂ ਦੇ ਵੀ ਫੈਸਲੇ ਹੋਣਗੇ? ਲਾਅ ਤਾਂ ਦੇਖੋ ਪਹਿਲਾਂ ਹੀ ਐਗਜ਼ਿਸਟ ਕਰਦਾ ਸੀਗਾ, ਜੱਜ ਨੇ ਲਾਅ ਦੇ ਬੇਸ ਤੇ ਡਿਨਾਈ ਕੀਤਾ ਸੀਗਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਜੋ ਹੁਣ ਤੁਸੀਂ ਕੇਸ ਬਾਏ ਕੇਸ ਆਪਣਾ ਪ੍ਰੈਜ਼ੈਂਟ ਕਰਦੇ ਹੋ ਹਨਾ ਜੀ, ਸੇਮ ਮੰਨ ਲਓ ਕਿਸਾਨੀ ਅੰਦੋਲਨ ਦਾ ਲਾ ਲਓ ਤੁਸੀਂ, ਕਈ ਲੋਕਾਂ ਦੇ ਉਹ ਚੇਂਜ ਸਰਕਮਸਟੈਂਸਸ ਬਣਨੇ ਆ, ਕਈਆਂ ਦੇ ਨਹੀਂ ਬਣਨੇ ਆ ਹਨਾ, ਕਈਆਂ 'ਚ ਜੱਜ ਨੇ ਮੰਨਣਾ, ਕਈਆਂ ਨੇ ਨਹੀਂ ਮੰਨਣਾ, ਡਿਪੈਂਡਿੰਗ ਅਪੋਨ ਕਿ ਤੁਸੀਂ ਉਹਨੂੰ ਕਿੱਦਾਂ ਪ੍ਰੈਜ਼ੈਂਟ ਕਰਦੇ ਹੋ, ਕਿੰਨੀ ਬਰੀਕੀ ਦੇ ਵਿੱਚ ਪ੍ਰੈਜ਼ੈਂਟ ਕਰਦੇ ਹੋ ਜੀ। ਸੋ ਇਹ ਵਾਲੇ ਜੱਜ ਨੇ ਜਿੱਦਾਂ ਇਹਨਾਂ ਦਾ ਸੀਗਾ ਕਿ ਉਹਨੇ ਕਿਹਾ ਮੈਂ ਈਮੇਲ ਭੇਜੀ, ਈਮੇਲ ਦੇ ਕਰਕੇ ਮੈਨੂੰ ਵਾਧੂ ਖਤਰਾ ਹੋ ਗਿਆ, ਉਹਦੇ ਲਾਇਰ ਨੇ ਤੇ ਉਹਨੇ ਉਸ ਚੀਜ਼ ਦੇ ਉੱਤੇ ਉਹਨਾਂ ਨੇ ਆਪਣਾ ਸਾਰਾ ਦਾ ਖੇਡਿਆ ਕਿ ਆਪਾਂ ਜਿਹੜੀ ਈਮੇਲ ਭੇਜੀ ਸੀਗੀ ਉਹਦੇ ਕਰਕੇ, ਕਿਉਂਕਿ ਮੇਰੀ ਘਰ ਵਾਲੀ ਨੂੰ ਥਾਣੇ ਬੁਲਾਇਆ ਵਾ ਤਾਂ ਕਰਕੇ ਇਹ ਚੇਂਜ ਸਰਕਮਸਟੈਂਸਸ ਮੰਨੇ ਜਾਓਗੇ। ਜੱਜ ਨੇ ਆਪਣਾ ਡਿਸੀਜਨ ਦਿੱਤਾ ਕਿ ਨਹੀਂ, ਇਹ ਚੇਂਜ ਸਰਕਮਸਟੈਂਸਸ ਨਹੀਂ ਹੈਗੇ ਕਿਉਂਕਿ ਇਹ ਕੰਟੀਨਿਊਏਸ਼ਨ ਹੈਗੀ ਪੁਰਾਣੀ ਐਕਟੀਵਿਟੀ ਦੀ। ਜੀ। ਸੋ ਜੱਜ ਨੇ ਤਾਂ ਇਰਰਿਸਪੈਕਟਿਵ ਆਫ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਜੱਜ ਨੇ ਆਪਣੀ ਜਜਮੈਂਟ ਦੇਤੀ, ਜਾਂ ਪਹਿਲਾਂ ਵੀ ਕਈ ਵਾਰੀ ਦਿੱਤੀਆਂ ਇਦਾਂ ਦੀਆਂ ਜਜਮੈਂਟਸ। ਸੋ ਜਦੋਂ ਤੁਸੀਂ ਜਜਮੈਂਟ ਦਿੰਦੇ ਹੋ ਲੋਕਾਂ ਨੇ ਅਪੀਲ ਕਰਨੀ ਹੁੰਦੀ ਹੈ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਹੁਣ ਵੀ ਕਰਨੀ ਹੈ ਉਹਨਾਂ ਨੇ, ਸਾਲ ਬਾਅਦ ਵੀ ਕਰਨੀ ਹੈ, 5 ਸਾਲ ਬਾਅਦ ਵੀ ਕਰਨੀ ਹੈ ਨਾ, ਸੇਮ ਮੁੱਦੇ ਤੇ ਵੀ ਕਈ ਵਾਰੀ ਉਹਨਾਂ ਨੇ ਅਪੀਲ ਕਰੀ ਜਾਣੀ ਹੈ ਕਿਉਂਕਿ ਥੱਲੇ ਕਲਾਇੰਟ ਨੂੰ ਤਾਂ ਪਤਾ ਨਹੀਂ ਹੁੰਦਾ ਹਨਾ ਕਿ ਕੀ ਹੈਗਾ। ਸੋ ਤੁਸੀਂ ਵਕੀਲ ਕੋਲ ਜਾਓਗੇ, ਉਹਨੇ ਤੁਹਾਨੂੰ ਇੰਨੀ ਟੈਕਨੀਕੈਲਿਟੀ ਡਿਟੇਲ ਦਾ ਦੱਸਣਾ ਨਹੀਂ, ਉਹਨੇ ਕਹਿਣਾ ਇਹਦਾ 30 ਦਿਨ ਦਾ ਟਾਈਮ ਆ, ਅਪੀਲ ਤੇ ਕਰਨੀ ਪੈਣੀ ਹੈ, ਇੰਨਾ ਕਿੱਥੇ ਸਮਝਾਊਗਾ ਉਹ ਕਲਾਇੰਟ ਨੂੰ, ਉਹਨੇ ਕਹਿਣਾ ਅਪੀਲ ਇਹਦੀ ਫਾਈਲ ਕਰ ਦਿਓ। ਸੋ ਕੀ ਹੋਊਗਾ ਕਿ ਜਿਹੜੇ ਸਿਮਿਲਰ ਫੈਕਟਸ ਹੁੰਦੇ ਨੇ ਫਿਰ ਬੋਰਡ ਆਪਣੇ ਡਿਸੀਜਨ ਨੂੰ ਵੀ ਸਾਈਟ ਕਰ ਸਕਦਾ ਕਿ ਆਹ ਵਾਲੇ ਕੇਸ ਦੇ ਵਿੱਚ ਜੂਨ 2021 ਦੇ ਵਿੱਚ ਆਪਾਂ ਇਹ ਡਿਸਾਈਡ ਕੀਤਾ ਸੀਗਾ। ਸੋ ਉਹ ਫਿਰ ਬੈਂਚਮਾਰਕ ਬਣ ਜਾਂਦਾ। ਹੁਣ ਇਹ ਹੋ ਸਕਦਾ ਕਿ ਇਹ ਬੰਦੇ ਦਾ ਵਕੀਲ ਫੇਰ ਦੁਬਾਰਾ ਉੱਤੇ ਜਾ ਕੇ ਸਰਕਿਟ ਕੋਰਟ ਤੇ ਹਨਾ ਅਪੀਲ ਕਰੇ, ਸੈਕੰਡ ਸਰਕਿਟ ਤੇ ਅਪੀਲ ਕਰੇ,
ਸੋ ਸੈਕੰਡ ਸਰਕਿਟ ਦਾ ਫਿਰ ਜਿਹੜਾ ਹੈਗਾ ਫਿਰ ਉਹ ਫਿਰ ਦੁਬਾਰਾ ਇਸੇ ਐਨਾਲਿਸਿਸ 'ਚ ਜਾਊਗੇ ਕਿ ਕੀ ਇਹ ਚੇਂਜ ਸਰਕਮਸਟੈਂਸਿਸ ਹੈਗੇ ਕਿ ਨਹੀਂ ਹੈਗੇ। ਸੋ ਜਿਹੜੀ ਅਪੀਲ ਹੁੰਦੀ ਹੈ, ਅਪੀਲ ਦੇ ਵਿੱਚ ਸਾਰੀ ਗੱਲ ਇਹ ਆ ਜਾਂਦੀ ਹੈ ਕਿ ਇਹ ਨਹੀਂ ਕਿ ਬਸ ਅੰਨ੍ਹੇਵਾਹ ਚੱਕ ਚੱਕ ਕੇ ਅਪੀਲਾਂ ਫਾਈਲ ਕਰੀ ਜਾਓ। ਅਪੀਲ ਦੇ ਵਿੱਚ ਤੁਹਾਨੂੰ ਵਾਕਈ ਹੀ ਬੜੇ ਇੱਕ ਤਰੀਕੇ ਦੇ ਨਾਲ, ਸੋਚ ਸਮਝ ਦੇ ਨਾਲ ਨਵੀਂ ਆਰਗੂਮੈਂਟ ਪ੍ਰੈਜ਼ੈਂਟ ਕਰਨੀ ਪੈਂਦੀ ਹੈ, ਜਿਹਦੇ ਬੇਸ ਤੇ ਕਿ ਤੁਸੀਂ ਆਪਣਾ ਪ੍ਰਸਤਾਵ ਕੋਰਟ ਮੂਹਰੇ ਰੱਖ ਸਕੋ ਕਿ ਸ਼ਾਇਦ ਕੋਰਟ ਤੁਹਾਡੀ ਗੱਲ ਸੁਣ ਕੇ ਚੇਂਜ ਕਰ ਲਵੇ ਆਪਣਾ ਓਪੀਨੀਅਨ। ਜੇ ਤੁਸੀਂ ਸਿੱਧਾ ਹੀ ਅਪੀਲ ਨਾਲ ਲਾਈ ਜਾਓ ਕਿ ਬੋਰਡ ਆਫ ਇਮੀਗ੍ਰੇਸ਼ਨ, ਮਾਨ ਪਾਰਟੀ, ਪੋਸਟਰ, ਫਿਰ ਦੁਬਾਰਾ ਉੱਤੇ ਸਰਕਿਟ ਕੋਰਟ ਤੇ ਵੀ ਸੇਮ ਲਾਈ ਜਾਓ, ਉਹ ਅਪੀਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਕਰਨ ਦਾ। ਸੋ ਮਤਲਬ ਇਹ ਹੈ ਕਿ ਅਪੀਲ ਦੀ ਸਟੇਜ ਤੇ ਜਾ ਕੇ ਵਕੀਲ ਨੂੰ ਬੜੀ ਡਿਟੇਲ ਦੇ ਵਿੱਚ ਕੰਮ ਕਰਨਾ ਪੈਂਦਾ ਤੇ ਕਾਫੀ ਟਾਈਮ ਕੰਜ਼ਿਊਮਿੰਗ ਕੰਮ ਹੁੰਦਾ ਹੈ। ਮਹੀਨੇ 2-2 ਮਹੀਨੇ ਤੁਹਾਨੂੰ ਆਰਗੂਮੈਂਟ ਕੰਸਟਰਕਟ ਕਰਨ 'ਚ ਲੱਗ ਜਾਂਦੇ ਨੇ। ਜੀ ਇੱਕ ਤੁਸੀਂ ਇਸ ਦੇ ਵਿੱਚ ਟਿੜਕਿਆਣਾ ਜੀ ਗੱਲ ਕੀਤੀ ਸੀ ਵਿਦ ਹੋਲਡਿੰਗ ਆਫ ਰਿਮੂਵਲ ਦੇ ਵਿੱਚ ਜੇ ਉਹ ਰਿਲੀਫ ਲੈਣਾ ਵੀ ਸੇਮ ਹਾਰਮ। ਆਪਾਂ ਜਦੋਂ ਹੁਣ ਸਰਕਮਸਟਾਂਸਿਸ ਦੀ ਗੱਲ ਕਰਦੇ ਹਾਂ ਉਹ ਕਹਿੰਦੇ ਵੀ ਆਪਾਂ ਸੇਮ ਨਹੀਂ ਹੋ ਸਕਦੇ, ਥੋੜ੍ਹਾ ਡਿਫਰੈਂਟ ਜਿਹੜਾ ਹੋਣਾ ਚਾਹੀਦਾ ਵੀ ਤੁਹਾਡੇ ਜਿਹੜੇ ਚੇਂਜ ਸਰਕਮਸਟਾਂਸ ਹੋਣੇ ਚਾਹੀਦੇ ਆ। ਇਹਦੇ ਵਿੱਚ ਕਹਿੰਦੇ ਆ ਵੀ ਤੁਸੀਂ ਜਿੱਦਾਂ ਤੁਸੀਂ ਦੱਸ ਰਹੇ ਵੀ ਜੇ ਸੇਮ ਹਾਰਮ ਹੋਣ ਦਾ ਖਤਰਾ ਹੋਵੇ ਤਾਂ ਫਿਰ ਇਹ ਰਿਲੀਫ ਆ। ਇਹ ਦੋਨੋਂ ਆਪਸ ਦੇ ਵਿੱਚ ਕਿੱਦਾਂ ਲੱਗੇ? ਆਈ ਨੋ ਮੇ ਬੀ ਇਹ ਸੇਮ ਜੀ ਗੱਲ ਸੁਣਨ ਨੂੰ ਲੱਗਦੀ ਹੋਵੇ ਪਰ ਲਾ ਇਸ ਦੇ ਵਿੱਚ ਡੈਫੀਨੇਟਲੀ ਵੱਖਰਾ ਹੋਊਗਾ। ਸੁਣਨ ਨੂੰ ਇੱਕੋ ਜਿਹੀ ਦੇਖਣ ਨੂੰ ਡਿਫਰੈਂਟ ਲੱਗਦੀ ਆ, ਪਰ ਇੱਕ ਚੀਜ਼ ਦੇ ਵਿੱਚ ਜੇ ਸੇਮ ਚੀਜ਼ ਹੋ ਜੇ ਤਾਂ ਉਹ ਮੰਨੀ ਨਹੀਂ ਜਾਂਦੀ, ਦੂਜੀ ਦੇ ਵਿੱਚ ਤੁਹਾਨੂੰ ਰਿਲੀਫ ਮਿਲਦਾ ਆ। ਇਹਦਾ ਕੀ ਮਤਲਬ? ਜੀ ਬਿਲਕੁਲ, ਬੜਾ ਵਧੀਆ ਕੁਐਸਚਨ ਪੁੱਛਿਆ ਜੀ। ਕੀ ਹੈ ਕਿ ਜਦੋਂ ਤੁਸੀਂ ਜੱਜ ਮੂਹਰੇ ਜਾਂਦੇ ਹੋ ਤੁਸੀਂ ਕਈ ਤਰ੍ਹਾਂ ਦੇ ਰਿਲੀਫ ਕਲੇਮ ਕਰ ਸਕਦੇ ਹੋ। ਮਤਲਬ ਇੱਕ ਤੁਹਾਡਾ ਰਿਲੀਫ ਹੋ ਗਿਆ ਅਸਾਈਲਮ। ਸੋ ਅਸਾਈਲਮ ਜੇ ਤੁਹਾਡਾ ਪਾਸ ਹੋ ਜਾਏ ਤੁਹਾਨੂੰ ਗ੍ਰੀਨ ਕਾਰਡ ਮਿਲ ਜਾਂਦਾ ਹੈ, ਸਿਟੀਜ਼ਨਸ਼ਿਪ ਵੱਲ ਤੁਹਾਡਾ ਰਾਹ ਖੁੱਲ ਜਾਂਦਾ ਹੈ, ਤੁਸੀਂ ਵਿਆਹ ਕਰਕੇ ਇੰਗੇਜਮੈਂਟ ਕਰਕੇ ਬਾਹਰੋਂ ਕਿਸੇ ਨੂੰ ਮੰਗਾ ਸਕਦੇ ਹੋ, ਆਪਣੇ ਪੇਰੈਂਟਸ ਨੂੰ ਸਪਾਂਸਰ ਕਰ ਸਕਦੇ ਹੋ। ਸੋ ਅਸਾਈਲਮ ਜਿਹੜਾ ਰਿਲੀਫ ਹੈਗਾ ਕਾਫੀ ਜ਼ਿਆਦਾ ਆਪਣਾ ਸਾਡੇ ਲੋਕਾਂ ਨੂੰ ਪਸੰਦ ਆ, ਉਹਨਾਂ ਦਾ ਕੰਮ ਸੋਲਵ ਹੋ ਜਾਂਦਾ ਹੈ ਨਾ। ਪਿੱਛੋਂ ਫਿਰ ਪਰਿਵਾਰ ਵੀ ਤੁਹਾਡੇ ਆ ਸਕਦੇ ਆ। ਹੋਰ ਕਾਫੀ ਜ਼ਿਆਦਾ ਰਿਲੀਫ ਆ ਜਾਂਦੇ ਨੇ, ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਜਾਂ ਐਡਮਿਨਿਸਟ੍ਰੇਟਿਵ ਕਲੋਜ਼ਰ, ਜਿਹਦੇ ਵਿੱਚ ਕੀ ਹੁੰਦਾ ਹੈ ਕਿ ਕੋਰਟ ਤੁਹਾਡਾ ਕੇਸ ਬੰਦ ਕਰ ਦਿੰਦੀ ਹੈ, ਰਹਿਣ ਦੀ ਪਰਮਿਸ਼ਨ ਦੇ ਦਿੰਦੀ ਹੈ, ਕੰਮ ਕਰਨ ਦੀ ਪਰਮਿਸ਼ਨ ਦੇ ਦਿੰਦੀ ਹੈ, ਕੇਸ ਨਹੀਂ ਤੁਹਾਡਾ ਅੱਗੇ ਜਾਂਦਾ। ਕਈ ਲੋਕਾਂ ਨੂੰ ਉਹ ਵੀ ਆਪਸ਼ਨ ਹੁੰਦੀ ਹੈ, ਲੋਕੀ ਕਰ ਲੈਂਦੇ ਨੇ ਪਹਿਲਾਂ, ਬਾਅਦ ਚ ਜਿੱਦਾਂ ਉਹਨਾਂ ਦੀ ਉਮਰ ਹੁੰਦੀ ਹੈ, ਪਿੱਛੋਂ ਘਰ ਦੇ ਬਜ਼ੁਰਗ ਹੁੰਦੇ ਨੇ, ਉਹਨਾਂ ਨੂੰ ਫਿਰ ਪ੍ਰੋਬਲਮ ਹੁੰਦੀ ਹੈ ਕਿ ਹੁਣ ਉਹ ਹਿੱਲ ਨਹੀਂ ਸਕਦੇ, ਫਿਰ ਉਹ ਦੁਬਾਰਾ ਆਪਣਾ ਕੇਸ ਰੀਓਪਨ ਕਰਕੇ ਦੁਬਾਰਾ ਫਿਰ ਕਲੇਮ ਕਰਦੇ ਨੇ, ਹਨਾ ਜੀ, ਕਿ ਮੈਨੂੰ ਅਸਾਈਲਮ ਦਿੱਤਾ ਜਾਵੇ ਜਾਂ ਫਲਾਨਾ ਰਿਲੀਫ ਦਿੱਤਾ ਜਾਵੇ। ਸਿਮਿਲਰਲੀ ਵਿਦ ਹੋਲਡਿੰਗ ਆਫ ਰਿਮੂਵਲ ਤੇ ਕਨਵੈਨਸ਼ਨ ਅਗੇਂਸਟ ਟਾਰਚਰ, ਹਨਾ, ਕੈਟ ਰਿਲੀਫ ਜਿਹਨੂੰ ਕਹਿੰਦੇ ਨੇ, ਇਹ ਜਿਹੜੇ ਰਿਲੀਫ ਹੈ, ਇਹ ਰਿਲੀਫ ਦੇ ਵਿੱਚ ਕੀ ਹੈ ਕਿ ਹੁਣ ਤੁਸੀਂ ਦੇਖੋ ਕਿ ਵਿਦ ਹੋਲਡਿੰਗ ਆਫ ਰਿਮੂਵਲ ਮਤਲਬ ਕਿ ਤੁਹਾਡਾ ਆਲਰੇਡੀ ਉਹਨਾਂ ਨੇ ਰਿਮੂਵਲ ਲਾ ਦੇਣਾ ਹੈਗਾ, ਹਨਾ। ਵਿਦ ਹੋਲਡਿੰਗ ਦਾ ਮਤਲਬ ਕਿ ਉਹਨੂੰ ਵਿਦਹੋਲਡ ਕਰ ਰਹੇ, ਤੁਹਾਨੂੰ ਵਾਪਸ ਨਹੀਂ ਭੇਜ ਰਹੇ ਕਿ ਤੁਹਾਡਾ ਰਿਮੂਵਲ ਨਹੀਂ ਕੀਤਾ ਜਾਊਗਾ। ਸੋ ਵਿਦ ਹੋਲਡਿੰਗ ਆਫ ਰਿਮੂਵਲ ਦੇ ਵਿੱਚ ਕੀ ਹੈ ਕਿ ਤੁਹਾਡਾ ਗ੍ਰੀਨ ਕਾਰਡ ਨਹੀਂ ਆਉਂਦਾ, ਤੁਹਾਨੂੰ ਰਹਿਣ ਦੀ ਪਰਮਿਸ਼ਨ ਦਿੱਤੀ ਜਾਊਗੀ, ਕੰਮ ਕਰ ਸਕਦੇ ਹੋ ਤੁਸੀਂ ਇਨਡੈਫੀਨਿਟਲੀ। ਸੋ ਡਿਫਰੈਂਟ ਰਿਲੀਫ ਹੈਗਾ ਅਸਾਈਲਮ ਨਾਲੋਂ। ਤੇ ਫਰਕ ਕਿਉਂ ਹੈ? ਕਿਉਂਕਿ ਅਸਾਈਲਮ ਦੇ ਵਿੱਚ ਤੁਸੀਂ ਵੱਡੀ ਚੀਜ਼ ਵਾਸਤੇ ਜਾ ਰਹੇ ਆ, ਤਾਂ ਕਰਕੇ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਅਸਾਈਲਮ ਦੇ ਲਾਅ ਦੇ ਅੰਡਰ ਕਿ 1 ਸਾਲ ਦੇ ਅੰਦਰ ਫਾਈਲ ਕਰਨਾ ਤੁਸੀਂ ਅਸਾਈਲਮ। ਇਹ ਬਸ ਲਾਅ ਨੇ ਰਿਕੁਆਇਰਮੈਂਟ ਸੈੱਟ ਕੀਤੀ ਹੋਈ ਹੈ। ਅਨਲੈਸ ਹੁਣ ਕਾਂਗਰਸ ਜਾਂ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀ ਕਿ ਆਪਾਂ ਇਹ ਵਾਲੀ ਰਿਕੁਆਇਰਮੈਂਟ ਨੂੰ ਚੇਂਜ ਕਰ ਦੇਣਾ, ਜੇ ਤਾਂ ਉਹਨੂੰ ਚੇਂਜ ਕਰ ਦੇਵੇ ਫਿਰ ਤਾਂ ਭਾਵੇਂ 5 ਸਾਲ ਬਾਅਦ ਵੀ ਬੰਦਾ ਫਾਈਲ ਕਰਕੇ ਅਸਾਈਲਮ ਲੈ ਲਵੇ। ਪਰ ਅੱਜ ਦੀ ਡੇਟ ਦੇ ਵਿੱਚ ਹੈਗਾ ਕਿ ਅਸਾਈਲਮ ਦੀ ਰਿਕੁਆਇਰਮੈਂਟ ਹੈਗੀ ਹੈ ਕਿ ਤੁਸੀਂ ਸਾਲ ਦੇ ਅੰਦਰ ਕੇਸ ਲਗਾਉਣਾ ਹੀ ਲਗਾਉਣਾ ਹੈਗਾ। ਹੁਣ ਜਿਹੜੇ ਲੋਕੀ ਨਹੀਂ ਲਗਾਉਂਦੇ, ਹਨਾ, ਜਿਨ੍ਹਾਂ ਨੇ ਸਾਲ ਦੀ ਡੈਡਲਾਈਨ ਮਿਸ ਕਰਤੀ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਹੁਣ ਮੰਨ ਲਓ ਕਿਸੇ ਨੂੰ ਪਤਾ ਨਹੀਂ ਸੀਗਾ, ਕਿਸੇ ਲੱਤ ਟੁੱਟ ਗਈ, ਕੁਛ ਹੋ ਗਿਆ, ਹੁਣ ਸਰਕਾਰ ਨੇ ਇਦਾਂ ਦੀਆਂ ਪ੍ਰੋਵੀਜ਼ਨਾਂ ਬਣਾਈਆਂ ਹੋਈਆਂ, ਇਹ ਨਹੀਂ ਕਿ ਤੁਹਾਨੂੰ ਉਹਨਾਂ ਨੇ ਬੱਸ ਦੇ ਥੱਲੇ ਦੇ ਦੇਣਾ, ਉਹਨਾਂ ਨੇ ਇਹ ਕਹਿਣਾ ਕਿ ਤੁਹਾਨੂੰ ਆਪਾਂ ਅਸਾਈਲਮ ਨਹੀਂ ਦੇਣਾ, ਤੁਹਾਡੀ ਰਿਮੂਵਲ ਆਪਾਂ ਵਿਦਹੋਲਡ ਕਰ ਦਾਂਗੇ। ਸੋ ਇਹਦੇ ਵਿੱਚ ਤੁਹਾਨੂੰ ਤਾਂ ਕਰਕੇ ਚੇਂਜ ਸਰਕਮਸਟੈਂਸਿਸ ਐਸਟੈਬਲਿਸ਼ ਕਰਨ ਦੀ ਲੋੜ ਨਹੀਂ। ਇਹਦੇ ਵਿੱਚ ਸਿੰਪਲੀ ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਕਿ ਤੁਹਾਡਾ ਜਿਹੜਾ ਤੁਹਾਨੂੰ ਪਿੱਛੇ ਹਾਰਮ ਪਹੁੰਚਿਆ ਉਹ ਉਸ ਲੈਵਲ ਤੇ ਪਹੁੰਚਿਆ ਹੈ, ਪਾਸਟ ਹਾਰਮ ਤੁਹਾਡਾ ਇਸ ਲੈਵਲ ਤੇ ਸੀਗਾ ਕਿ ਸਰਕਾਰ ਪ੍ਰਜ਼ਿਊਮ ਕਰੂਗੀ ਕਿ ਤੁਹਾਨੂੰ ਫਿਊਚਰ ਦੇ ਵਿੱਚ ਵੀ ਹਾਰਮ ਪਹੁੰਚੂਗਾ, ਸਿਰਫ ਉਸ ਬੇਸਿਸ ਤੇ। ਏਦਾਂ ਹੀ ਜਿਹੜਾ ਨਾਲ ਜੇ ਹੁਣ ਗੱਲ ਕਰਦੇ ਹਾਂ ਤਾਂ ਕੈਟ ਰਿਲੀਫ ਬਾਰੇ ਵੀ ਦੱਸਦੀ ਹੈ ਕਨਵੈਨਸ਼ਨ ਅਗੇਂਸਟ ਟਾਰਚਰ। ਇਹਦੇ ਵਿੱਚ ਕੀ ਹੈ ਕਿ ਹੁਣ ਜਿੱਦਾਂ ਕਈ ਸਾਰੀਆਂ ਜਿੱਦਾਂ ਚੀਜ਼ਾਂ ਆ ਜਾਂਦੀਆਂ ਜਿਹੜੀਆਂ ਕਿ ਅਸਾਈਲਮ ਨੂੰ ਕਈ ਵਾਰੀ ਤੁਹਾਡੇ ਨੂੰ ਬਾਰ ਕਰ ਦਿੰਦੀਆਂ। ਫੋਰ ਐਗਜ਼ਾਮਪਲ ਟੈਰੋਰਿਸਟ ਬਾਰ ਲੱਗ ਗਈ, ਤੁਹਾਨੂੰ ਅਸਾਈਲਮ ਨਹੀਂ ਮਿਲ ਸਕਦਾ, ਜਾਂ ਕਿਸੇ ਕਾਰਨ ਤੁਹਾਨੂੰ ਵਿਦਹੋਲਡਿੰਗ ਨਹੀਂ ਮਿਲ ਸਕਦੀ। ਜਿਹੜਾ ਕੈਟ ਰਿਲੀਫ ਹੈ ਉਹ ਰਿਲੇਟਿਵਲੀ ਈਜ਼ੀ ਹੈ, ਕਿਉਂਕਿ ਕਨਵੈਨਸ਼ਨ ਅਗੇਂਸਟ ਟਾਰਚਰ ਜਿਹੜੀ ਕਾਫੀ ਦੁਨੀਆ ਨੇ ਸਾਈਨ ਕੀਤੀ ਹੈ, ਉਹਦੇ ਥੱਲੇ ਆਉਂਦਾ ਹੈ ਕਿ ਜੇ ਤੁਹਾਨੂੰ ਪੁਲਿਸ ਨੇ ਕੁੱਟਿਆ, ਮਾਰਿਆ, ਜੇਲ੍ਹ ਦੇ ਵਿੱਚ ਲਾਇਆ, ਭਾਵੇਂ ਤੁਹਾਡਾ ਇੱਕ ਅਸਾਈਲਮ ਦਾ ਬੇਸਿਸ ਹੈਗਾ ਨਹੀਂ ਹੈਗਾ, ਪਰ ਜੇ ਤੁਹਾਡੇ ਨਾਲ ਟਾਰਚਰ ਹੋਇਆ ਤੇ ਟਾਰਚਰ ਕਨਵੈਨਸ਼ਨ ਦੇ ਅੰਡਰ ਉਹ ਤੁਹਾਨੂੰ ਵਾਪਸ ਨਹੀਂ ਭੇਜੂਗੇ, ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲਣਾ ਪਰ ਵਾਪਸ ਨਹੀਂ ਭੇਜੂਗੇ। ਸੋ ਡਜ਼ ਨਾਟ ਮੈਟਰ ਕਿ ਚੇਂਜ ਸਰਕਮਸਟੈਂਸਿਸ ਸੀਗੇ ਕਿ ਨਹੀਂ ਸੀਗੇ, ਨੈਕਸਸ ਸੀਗਾ ਕਿ ਨਹੀਂ ਸੀਗਾ, ਰਿਲੀਜਨ ਦਾ ਬੇਸਿਸ ਸੀਗਾ ਕਿ ਨਹੀਂ ਸੀਗਾ। ਸੋ ਇਹ ਡਿਫਰੈਂਟ ਰਿਲੀਫ ਹੁੰਦੇ ਨੇ, ਤੁਸੀਂ ਸਾਰੇ ਵੀ ਕਲੇਮ ਕਰ ਸਕਦੇ ਹੋ। ਪਰ ਗੱਲ ਏਦਾਂ ਹੈਗੀ ਕਿ
ਅੰਨ੍ਹੇਵਾਹ ਵੀ ਕਲੇਮ ਕਰਕੇ ਕੋਈ ਫਾਇਦਾ ਨਹੀਂ ਕਿ ਕੰਧਾਂ ਤੇ ਪੋਸਟਰ ਲਾਏ ਤੇ ਸਾਰੇ ਕਲੇਮ ਉਹ ਕਰ ਲਏ ਤੇ ਜੱਜ ਮੁਰੇ ਜਾਓਗੇ ਤੇ ਉਹਨੇ ਕਹਿਣਾ ਦੱਸ ਟਾਰਚਰ ਕਨਵੈਨਸ਼ਨ ਦਾ ਕਿੱਦਾਂ ਲੱਗਦਾ, ਤੇ ਜਦੋਂ ਟਾਰਚਰ ਕਨਵੈਨਸ਼ਨ ਦਾ ਤੁਹਾਡਾ ਤੁਸੀਂ ਸਾਬਿਤ ਨਹੀਂ ਕਰ ਪਾਉਂਦੇ ਹੋ ਕਿ ਸਰਕਾਰ ਦੀ ਕੋਈ ਇਨਵੋਲਵਮੈਂਟ ਸੀ ਟਾਰਚਰ ਕਰਨ ਦੇ ਵਿੱਚ, ਤੇ ਫਿਰ ਜੱਜ ਨੂੰ ਜਾਂ ਸਰਕਾਰੀ ਵਕੀਲ ਨੂੰ ਲੱਗਦਾ ਕਿ ਇਹਨਾਂ ਨੇ ਫालतू ਕਹਾਣੀਆਂ ਬਣਾਈਆਂ ਹੈ ਨਾ। ਸੋ ਜਦੋਂ ਤੁਸੀਂ ਸਾਰੇ ਆਪਣੇ ਰਿਲੀਫ ਪ੍ਰੈਜ਼ੈਂਟ ਕਰਦੇ ਹੋ, ਪਹਿਲਾਂ ਆਪਣੇ ਲਾਇਰ ਨਾਲ ਡਿਸਕਸ ਕਰੋ ਸਾਰੀ ਲਾਂਡਰੀ ਲਿਸਟ ਕਿ ਮੈਂ ਕਿਹੜੇ ਕਿਹੜੇ ਰਿਲੀਫ ਲਈ ਐਲੀਜੀਬਲ ਹਾਂ, ਉਹਨੂੰ ਸਾਰੇ ਹਰ ਰਿਲੀਫ ਪੁੱਛੋ ਕਿ ਮੈਂ ਸਾਰੇ ਰਿਲੀਫ ਲਈ ਐਲੀਜੀਬਲ ਹੈਗਾ ਕਿ ਨਹੀਂ ਹੈਗਾ, ਤੇ ਫਿਰ ਆਪਣੀ ਸਾਲਮ ਦੀ ਐਪਲੀਕੇਸ਼ਨ ਲਾਓ। ਜੀ ਜੀ। ਤੇ ਇੱਥੇ ਨਾਲ ਹੀ ਮੈਂ ਇੱਕ ਹੋਰ ਜੁੜਵਾ ਸਵਾਲ ਪੁੱਛਣਾ ਚਾਹੁੰਦਾ ਟਿਰਕੀਆਂ ਨਾਲ, ਵੀ ਜਿੱਦਾਂ ਤੁਸੀਂ ਕਿਹਾ ਵੀ ਤਰਕ ਬਣਾਉਣ ਨੂੰ, ਕਰਨ ਨੂੰ, ਕੇਸ ਬਣਾਉਣ ਨੂੰ ਜਿਹੜਾ ਟਾਈਮ ਲੱਗ ਜਾਂਦਾ ਜਿੱਦਾਂ ਚੇਂਜ ਸਰਕਮਸਟਾਂਸਿਸ ਆ ਉਸ ਨੂੰ ਲੈ ਕੇ, ਉਹੀ ਤਰਕ ਕੀ ਇਹ ਰਿਲੀਫ ਦੇ ਲਈ ਵੀ ਸੇਮ ਕੇਸ ਦੇ ਵਿੱਚ ਵਰਤੇ ਜਾਂਦੇ ਆ, ਵਰਤ ਸਕਦੇ ਆ, ਜਾਂ ਉਹ ਵੱਖਰੇ ਤੌਰ ਦੇ ਉੱਤੇ ਕਰਨਾ ਪੈਂਦਾ ਹੈ? ਜਿੱਦਾਂ ਜਿਹੜਾ ਸਾਲਮ ਦਾ ਪ੍ਰੋਸੈਸ ਹੈ ਕੀ ਹੁੰਦਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਸਪੈਸ਼ਲੀ ਕੀ ਹੋ ਰਿਹਾ ਕਿ ਥੱਲੇ ਬੜੇ ਜ਼ਿਆਦਾ ਲੋਕ ਬੈਠੇ ਹੋਏ ਨੇ ਜਿਹੜੇ ਕਿ ਲਾਇਰਸ ਨਹੀਂ ਹੈਗੇ। ਜਿੱਦਾਂ ਮੈਨੂੰ ਹੁਣ ਕਲਾਇੰਟਸ ਤੋਂ ਇਨਫੋਰਮੇਸ਼ਨ ਮਿਲਦੀ ਹੈ, ਮੈਂ ਕਿਹਾ ਆਹ ਕਿਉਂ ਲਿਖਿਆ, ਇਦਾਂ ਕਿਉਂ ਲਿਖਿਆ, ਉਹ ਕਹਿੰਦੇ ਕਿ ਫਲਾਣਾ ਬੰਦਾ ਕਮਿਊਨਿਟੀ ਦਾ ਉਹ ਕੰਮ ਕਰਦਾ ਵਾ, ਉਹ ਤਾਂ ਸਮਝਦਾ ਹੈਗਾ ਕਿ ਵਕੀਲਾਂ ਦੀ ਕੋਈ ਲੋੜ ਨਹੀਂ ਹੈਗੀ, ਇਹ ਤਾਂ ਤੁਸੀਂ ਆਪ ਹੀ ਲਿਖ ਲੁੱਕ ਕੇ ਕੇਸ ਲਗਾ ਦਿਓ, ਹਨਾ। ਟਰਾਂਸਲੇਸ਼ਨ ਕਿਸੇ ਨੇ ਕੀਤੀ ਜਾਂ ਇੰਟਰਪ੍ਰੀਟੇਸ਼ਨ ਕੀਤੀ, ਉਹ ਕੀ ਹੈਗਾ ਕਿ ਉਨੀ ਕੁ ਨੌਲੇਜ ਨਾਲ ਜਿੰਨੀ ਕੁ ਉਹਨਾਂ ਨੂੰ ਕਹਾਣੀਆਂ ਮਿਲਦੀਆਂ ਸੀ ਉਹਦੇ ਬੇਸ ਤੇ ਉਹਨਾਂ ਨੇ ਕਾਫੀ ਜ਼ਿਆਦਾ ਸਾਲਮ ਕੇਸ ਇੱਧਰ ਉੱਧਰ ਲਾਤੇ ਹੋਏ ਆ ਹਜ਼ਾਰਾਂ ਦੇ ਵਿੱਚ ਹੀ। ਜੀ। ਤੇ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਲਾਅ ਜਿੱਦਾਂ ਕਨਸਟੈਂਟਲੀ ਚੇਂਜ ਹੁੰਦਾ ਰਹਿੰਦਾ ਹੈ ਨਾ। ਹੁਣ ਜਿੱਦਾਂ ਬੋਰਡ ਆਫ ਇਮੀਗ੍ਰੇਸ਼ਨ ਦਾ ਕੀ ਹੈਗਾ ਕਿ ਉਹ ਕੈਪੇਬਿਲਿਟੀ ਨਹੀਂ ਹੈਗੀ, ਉਹ ਇਸ ਲੈਵਲ ਤੇ ਇੰਟਰਪ੍ਰੀਟ ਨਹੀਂ ਕਰ ਸਕਦੇ ਅੱਗੇ, ਮਤਲਬ ਅੱਗੇ ਫਿਊਚਰ ਵਾਲੇ ਕੀ ਰੈਗੂਲੇਸ਼ਨ 'ਚ ਕੀ ਹੋਣਾ ਹੈ, ਉਹ ਜਿਹੜੇ ਚੇਂਜ ਕਿੱਦਾਂ ਆਣੀ ਆ ਉਹਨੂੰ ਪਰਸੀਵ ਨਹੀਂ ਕਰ ਸਕਦੇ। ਸੋ ਮਤਲਬ ਸਾਰੀ ਗੱਲ ਇਹ ਜਾਂਦੀ ਕਿ ਥੱਲੇ ਤੁਹਾਡੀ ਫਾਊਂਡੇਸ਼ਨ ਕਿੱਦਾਂ ਦੀ ਹੈ, ਤੁਸੀਂ ਕਲੇਮ ਕਿੱਦਾਂ ਪ੍ਰੈਜ਼ੈਂਟ ਕਰਨਾ ਹੈ। ਫਿਰ ਦੂਜੀ ਚੀਜ਼ ਇਹ ਹੁੰਦੀ ਹੈ ਕਿ ਉਹ ਆਪ ਜਾ ਨਹੀਂ ਸਕਦੇ ਉੱਥੇ, ਤੁਹਾਡੇ ਅਸਾਈਲਮ ਆਫਿਸ ਜਾ ਨਹੀਂ ਸਕਦੇ, ਸਿਰਫ ਟਰਾਂਸਲੇਟਰ ਜਾਂ ਇੰਟਰਪ੍ਰੀਟਰ ਬਣ ਕੇ ਜਾ ਸਕਦੇ ਆ। ਉਹ ਵੀ ਹੁਣ ਜਿਹੜੇ ਇਹਨਾਂ ਨੇ ਅਸਾਈਲਮ ਆਫਿਸ ਵਾਲਿਆਂ ਨੇ ਬੰਦ ਕੀਤੇ ਹੋਏ ਸੀਗੇ, ਉਹਨਾਂ ਨੇ ਆਪਣੇ ਫੋਨ ਤੇ ਆਪਣਾ ਕੋਵਿਡ ਕਰਕੇ ਉਹ ਫੋਨ ਤੇ ਆਪਣਾ ਜਿਹੜਾ ਸਰਕਾਰੀ ਆਪਣਾ ਜਿਹੜਾ ਉਹਨਾਂ ਨੇ ਕੰਟਰੈਕਟਡ ਆ ਉਹ ਟਰਾਂਸਲੇਟਰ ਇੰਟਰਪ੍ਰੀਟਰ ਦਿੱਤੇ ਹੁੰਦੇ ਸੀਗੇ। ਸੋ ਫਿਰ ਵਿੱਚ ਹੁੰਦਾ ਕੀ ਸੀਗਾ ਕਿ ਉਹਨਾਂ ਨੂੰ ਜਦੋਂ ਜਾਂਦੇ ਸੀਗੇ ਉੱਥੇ ਕਾਫੀ ਤਮਾਸ਼ਾ ਹੁੰਦਾ ਅਸਾਈਲਮ ਆਫਿਸ ਦੇ ਵਿੱਚ ਜਾ ਕੇ, ਤੇ ਉਹ ਕਲਾਇੰਟ ਸੋਚ ਰਿਹਾ ਹੁੰਦਾ ਇਹਨੇ ਮੇਰੇ ਨਾਲ ਅੰਦਰ ਜਾਣਾ ਹੈ, ਅੰਦਰ ਉਹ ਜਾ ਨਹੀਂ ਸਕਦੇ ਹਨਾ, ਕਿਉਂਕਿ ਦੇ ਆਰ ਨਾਟ ਲਾਇਸੈਂਸਡ। ਤੇ ਸੇਮ ਥਿੰਗ ਕੋਰਟ ਦੇ ਵਿੱਚ ਵੀ ਕਈਆਂ ਨੇ ਤਾਂ ਹੁਣ ਕੋਰਟ ਤੱਕ ਵੀ ਪਹੁੰਚੇ ਹੋਏ ਆ। ਇੱਕ ਤਾਂ ਮਹਾਰਾਜ ਜੀ ਦੇ ਆਪਾਂ ਦੇਖਿਆ ਸੀਗਾ, ਉਹਨਾਂ ਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੀ ਵੀ ਆਰਗੂਮੈਂਟ ਕੰਸਟਰਕਟ ਕੀਤੀ ਹੋਈ, ਕਿਸੇ ਹੋਰ ਦਾ ਬਰੀਫ ਚੱਕ ਕੇ ਕਾਪੀ ਕਰਕੇ ਬੋਰਡ ਆਫ ਇਮੀਗ੍ਰੇਸ਼ਨ ਦੀ ਉਹਦੇ ਆਪਣੇ ਵੱਲੋਂ ਲਾਈ ਹੋਈ ਸੀਗੀ ਸੋ ਸਪੌਂਟੇ। ਸੋ ਫਰਕ ਕੀ ਪੈ ਜਾਂਦਾ ਹੈ ਕਿ ਲਾਇਰ ਤੁਹਾਡੇ ਨਾਲ ਅੰਦਰ ਜਾ ਸਕਦਾ ਹੈ, ਪਹਿਲੀ ਗੱਲ ਤਾਂ। ਦੂਜੀ ਗੱਲ ਹੈ ਕਿ ਲਾਇਰ ਤੁਹਾਨੂੰ ਇਹ ਜ਼ਰੂਰ ਕਹਿੰਦਾ ਕਿ ਮੈਂ ਨਹੀਂ ਤੁਹਾਡੀ ਕਹਾਣੀ ਬਣਾਉਣੀ, ਤੁਹਾਨੂੰ ਆਪ ਬਣਾਉਣੀ ਪੈਣੀ, ਤੁਹਾਨੂੰ ਆਪ ਦੱਸਣਾ ਪੈਣਾ ਤੁਹਾਡੇ ਨਾਲ ਕੀ ਹੋਇਆ। ਲਾਇਰ ਇੱਕ ਜੋ ਤੁਹਾਡਾ ਜੈਨੂਇਨ ਕਲੇਮ ਹੈ ਉਹੀ ਕਰ ਸਕਦਾ। ਲਾਇਰ ਦੀ ਆਪਣੀ ਲਿਮਿਟੇਸ਼ਨ ਹੁੰਦੀ ਹੈ ਨਾ, ਲਾਇਰ ਆਪਣਾ ਲਾਇਸੈਂਸ ਨਹੀਂ ਖਰਾਬ ਕਰੂਗਾ, ਤੁਹਾਡੇ ਲਈ ਜੇਲ੍ਹ 'ਚ ਨਹੀਂ ਜਾਊਗਾ। ਸੋ ਕਈ ਵਾਰੀ ਜਿੱਦਾਂ ਕਲਾਇੰਟ ਹੁੰਦੇ ਆ ਡਰਦੇ ਆ ਇੰਗਲਿਸ਼ ਲਿਖਣ ਤੋਂ, ਟਾਈਪ ਕਰਨ ਤੋਂ, ਉਹ ਕੀ ਕਰਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਨਹੀਂ ਆਹ ਵਾਲੇ ਬੰਦੇ ਕੋਲ ਚੱਲ ਜਾਣਾ, ਇਹਨੇ ਤਾਂ ਮੇਰੀ ਆਪ ਹੀ ਕੇਸ ਲਗਾ ਦੇਣਾ, ਆਪ ਹੀ ਮੇਰੀ ਕਹਾਣੀ ਬਣਾ ਦੇਣੀ ਹੈ, ਮੇਰਾ ਫਾਇਦਾ ਹੋ ਜਾਣਾ। ਪਰ ਉਹ ਐਂਡ ਦੇ ਵਿੱਚ ਫਾਇਦਾ ਨਹੀਂ ਹੁੰਦਾ, ਕਿਉਂਕਿ ਤੁਸੀਂ ਆਪ ਕੋਰਟ ਦੇ ਮੂਹਰੇ ਜਾਣਾ, ਤੁਹਾਨੂੰ ਉਹਨਾਂ ਨੇ ਕ੍ਰਾਸ ਐਗਜ਼ਾਮਿਨ ਕਰਨਾ ਹੈ, ਤੁਹਾਨੂੰ ਸਵਾਲ ਜਵਾਬ ਪੁੱਛਣੇ ਆ। ਜੇ ਤੁਸੀਂ ਲਾਇਰ ਦੇ ਆਫਿਸ 'ਚ ਬਹਿ ਕੇ ਨਹੀਂ ਜਵਾਬ ਦੇ ਸਕਦੇ ਹੋ, ਤੁਸੀਂ ਉਹਨਾਂ ਨੂੰ ਕਿੱਦਾਂ ਜਵਾਬ ਦੇਵੋਗੇ, ਹਨਾ। ਸੋ ਜਿਹੜਾ ਦਾ ਸਹੀ ਤਰੀਕਾ ਇਹ ਹੈਗਾ ਕਿ ਤੁਹਾਡੀ ਜਿਹੜੀ ਫਾਊਂਡੇਸ਼ਨ ਹੈ, ਤੁਹਾਡੇ ਜਿਹੜੇ ਸਾਰੇ ਬੇਸਿਸ ਹੈ ਉਹ ਕਵਰ ਹੋਣੇ ਚਾਹੀਦੇ ਨੇ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲੇਟੈਸਟ ਕੀ ਚੱਲ ਰਿਹਾ ਕੇਸ ਮੁੱਦੇ ਉੱਤੇ, ਕਿੱਦਾਂ ਦੇ ਫੈਸਲੇ ਆ ਰਹੇ ਨੇ। ਇਹ ਨਹੀਂ ਕਿ ਸਿਰਫ ਪੰਜਾਬ ਵਾਲੇ ਹਿੱਸੇ ਤੋਂ ਕਿ ਮੈਕਸੀਕਨਸ ਬਾਰੇ ਉਹ ਕੀ ਕਹਿ ਰਹੇ ਨੇ, ਅਫਰੀਕਨਸ ਬਾਰੇ ਕੀ ਕਹਿ ਰਹੇ ਨੇ, ਕਿ ਸੇਮ ਜਿੱਦਾਂ ਇੱਕ ਟ੍ਰੈਂਡ ਨੂੰ ਤੁਹਾਨੂੰ ਆਇਡੈਂਟੀਫਾਈ ਕਰਨਾ ਹੁੰਦਾ। ਸੋ ਇਸ ਲਈ ਜਿਹੜੀ ਫਾਊਂਡੇਸ਼ਨ ਹੈ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ, ਕਿਉਂਕਿ ਉਹ ਤੁਹਾਡੀ ਬਾਅਦ 'ਚ ਚੇਂਜ ਨਹੀਂ ਹੋ ਸਕਦੀ। ਤੇ ਫਿਰ ਤੁਸੀਂ ਪਹਿਲਾਂ ਥੱਲੇ ਅਸਾਈਲਮ ਦੇ ਲਾਉਂਦੇ ਹੋ, ਅਸਾਈਲਮ ਦੇ ਵਿੱਚ ਜ਼ਿਆਦਾਤਰ ਕੇਸ ਤੁਹਾਡੇ ਉਹ ਉੱਤੇ ਰੈਫਰ ਕਰ ਦਿੰਦੇ ਨੇ। ਵੂਮਨ ਦੇ ਤੇ ਬੱਚਿਆਂ ਦੇ ਕਾਫੀ ਜ਼ਿਆਦਾ ਉਹ ਅਪਰੂਵਲ ਰੇਟ ਹਾਈ ਹੈਗਾ, ਤੇ ਜਿਹੜੇ ਮੇਲਸ ਦੇ ਜਿਹੜੇ ਕੇਸ ਹੈਗੇ ਆ ਅਡਲਟ ਮੇਲਸ ਦੇ, ਉਹਨਾਂ ਨੂੰ ਲੱਗਦਾ ਹੈ ਕਿ ਇਹ ਇਕਨੋਮਿਕ ਇਮੀਗ੍ਰੈਂਟਸ ਹੈ, ਉਹਨਾਂ ਦੇ ਕੇਸ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਨਾਲ ਅਪਰੂਵ ਹੁੰਦੇ ਨੇ। ਤੁਹਾਡੇ ਜਿਹੜੇ ਐਫੀਡੇਵਿਟਸ ਆ ਉਹ ਪ੍ਰੋਪਰ ਹੋਣੇ ਚਾਹੀਦੇ, ਇਹ ਨਹੀਂ ਕਿ ਸਾਰਾ ਜਿਹੜਾ ਚੇਪਾ ਮਾਰਿਆ ਹੋਇਆ ਕਹਾਣੀ ਤੋਂ। ਸੋ ਇਹ ਬੜੀ ਜ਼ਿਆਦਾ ਪ੍ਰੋਬਲਮ ਹੈ ਕਿ ਜਦੋਂ ਥੱਲੇ ਪੈਰਾਲੀਗਲ ਵਾਲੇ ਉੱਤੇ ਕੇਸ ਆਉਂਦੇ ਨੇ, ਆਪਾਂ ਦੇਖਦੇ ਹਾਂ ਕਿ ਥੱਲੇ ਉਹਨਾਂ ਨੇ ਨਾ ਸਾਰੀ ਸੇਮ ਕਹਾਣੀ ਚੇਪੀ ਹੋਈ ਹੁੰਦੀ ਹੈ ਐਫੀਡੇਵਿਟਸ ਦੇ ਵਿੱਚ। ਸੋ ਫॉर ਐਗਜ਼ਾਮਪਲ ਹੁਣ ਮੁੰਡਾ ਕਹਿੰਦਾ ਮੈਨੂੰ ਬਾਜ਼ਾਰ ਦੇ ਵਿੱਚ ਕੁੱਟ ਪਈ ਹੈ, ਤੇ ਮਾਂ ਦਾ ਐਫੀਡੇਵਿਟ ਦਿੰਦੇ ਆ, ਮਾਂ ਜਿਹੜੀ ਬਾਜ਼ਾਰ 'ਚ ਉਹਦੇ ਨਾਲ ਸੀਗੀ ਨਹੀਂ, ਉਹ ਕਹਿੰਦੀ ਹੈ ਕਿ ਉਹਦੇ ਐਫੀਡੇਵਿਟ 'ਚ ਇਹ ਲਿਖਿਆ ਹੁੰਦਾ ਕਿ ਮੇਰੇ ਮੁੰਡੇ ਨੂੰ ਬਾਜ਼ਾਰ 'ਚ ਕੁੱਟ ਪਈ ਹੈ। ਜੱਜ ਕਹਿੰਦਾ ਕਿ ਮਾਂ ਨੂੰ ਤੈਨੂੰ ਕਿੱਦਾਂ ਪਤਾ ਕਿ ਇਹਨੂੰ ਬਾਜ਼ਾਰ 'ਚ ਕੁੱਟ ਪਈ ਹੈ, ਤੂੰ ਕਿਹੜਾ ਇਹਨੂੰ ਦੇਖਿਆ ਸੀਗਾ, ਹਨਾ। ਸੋ ਜਿਹੜੇ ਐਫੀਡੇਵਿਟਸ ਮਤਲਬ ਕਿ ਕਾਫੀ ਜ਼ਿਆਦਾ ਨਾ ਉਹ ਸੇਮ ਕਾਪੀ ਪੇਸਟ ਕਰਕੇ ਕਾਫੀ ਜ਼ਿਆਦਾ ਏਦਾਂ ਡਿਨਾਈਲ ਹੋ ਜਾਂਦੇ ਨੇ। ਐਫੀਡੇਵਿਟ ਸਾਰੇ ਇੱਕੋ ਦਿਨ 'ਚ 10 ਗਵਾਹ ਸਾਰਿਆਂ ਨੇ ਇੱਕੋ ਦਿਨ ਦੇ ਵਿੱਚ ਸਾਈਨ ਕੀਤੇ ਹੁੰਦੇ ਨੇ, ਮਿਸਟੇਕਸ ਉਹਦੇ ਵਿੱਚ ਇੱਕੋ, ਗ੍ਰਾਮੈਟੀਕਲ ਮਿਸਟੇਕਸ ਇੱਕੋ। ਉਹਦੇ ਵਿੱਚ ਜੱਜ ਕੁਐਸਚਨ ਕਰਦਾ ਕਿ ਇਹ ਕਿੱਦਾਂ, ਮਤਲਬ ਕਿ ਇੰਨੇ ਜ਼ਿਆਦਾ ਗਵਾਹ ਕਿੱਦਾਂ ਚੱਲ ਗਏ ਕੋਵਿਡ 'ਚ ਇਕੱਠੇ ਹੋ ਗਏ ਕਿ ਵਕੀਲ ਨੇ 8 ਜਣਿਆਂ ਦੇ ਐਫੀਡੇਵਿਟ ਇੱਕ ਦਿਨ ਦੇ ਵਿੱਚ ਹੀ ਬਣਾਤੇ, ਹਨਾ। ਸੋ ਇਦਾਂ ਦੀਆਂ ਕਾਫੀ ਛੋਟੀਆਂ ਜਿਹੜੀਆਂ ਚੀਜ਼ਾਂ ਉਹ ਮੈਟਰ ਕਰਦੀਆਂ। ਤੇ
ਬਿਲਕੁਲ ਜਦੋਂ ਤੁਸੀਂ ਥੱਲੇ ਤੁਹਾਡਾ ਡਿਨਾਈ ਹੋ ਜਾਂਦਾ, ਉੱਤੇ ਤੁਸੀਂ ਜਾਂਦੇ ਹੋ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਜਾਂ ਸਰਕਟ ਕੋਰਟ ਮੂਹਰੇ, ਤੁਹਾਨੂੰ ਸਾਡੇ ਜਿਹੜੇ ਹੁਣ ਖੁਦ ਦੇ ਲਾਇਰ ਦੇ ਹੀ ਹੈ ਕਿ ਜੇ ਆਪਾਂ ਆਪਣੇ ਸਟਾਫ ਨੂੰ ਲਗਾਈਏ ਕਿ ਤੁਸੀਂ ਇੱਕ ਅਪੀਲ ਬਣਾਉਣੀ ਹੈ, ਉਹ ਸਾਨੂੰ ਸਾਡੇ ਤੋਂ 3 ਹਫ਼ਤੇ ਤੋਂ ਲੈ ਕੇ 2 ਮਹੀਨੇ ਤੱਕ ਦਾ ਟਾਈਮ ਮੰਗਦੇ ਨੇ। ਸੋ ਤੁਸੀਂ ਜੇ ਇਹਨੂੰ ਆਵਰਲੀ ਕੈਲਕੂਲੇਸ਼ਨਸ ਕਰੋ, ਤੁਸੀਂ ਦੇਖੋ ਕਿ ਇੱਕ ਕਿੰਨਾ ਜ਼ਿਆਦਾ ਇਹਦੇ ਵਿੱਚ ਪੈਸਾ ਪੋਰ ਹੁੰਦਾ, ਕਾਸਟ ਲੱਗਦੀ ਹੈ ਅਪੀਲ ਇੱਕ ਸਹੀ ਤਰੀਕੇ ਨਾਲ ਤਿਆਰ ਕਰਨ ਦੀ। ਜਾਂ ਫਿਰ ਇੱਕ ਤਰੀਕਾ ਤੇ ਤਿਆਰ ਕਰਨ ਦਾ ਉਹ ਵੀ ਹੈਗਾ ਕਿ ਅੱਛਾ ਤੂੰ ਇਦਾਂ ਕਰ, ਫਲਾਨਾ ਤੇਰੇ ਕੋਲ $5000 ਲੈ ਰਿਹਾ, ਮੈਂ ਤੇਰੇ $2000 ਚ ਅਪੀਲ ਬਣਾ ਦਿੰਦਾ। ਉਹਨਾਂ ਨੇ ਸੈਂਪਲ ਜੇ ਰੱਖੇ ਆ, ਕਾਪੀ ਪੇਸਟ ਕਰਕੇ ਲਾਤੇ, ਅਪਰੂਵ ਨਾਲ ਚੇਂਜ ਹੁੰਦੀ ਕਰ ਅਪਰੂਵ ਦਿਓ। ਹੋਵੇ, ਨਹੀਂ ਅਪਰੂਵ ਹੁੰਦੀ ਨਾ ਅਪਰੂਵ ਹੋਵੇ। ਹੂੰ ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਹੁਣ ਕਿਸ ਲੈਵਲ ਦੀ ਅਪੀਲ ਫਾਈਲ ਕਰਨੀ ਹੈ। ਜੀ ਜੀ। ਤੇ ਜੋ ਸਰੋਤਿਓ ਇਹ ਸੀਗਾ ਜਿਹੜਾ ਚੇਂਜ ਸਰਕਮਸਟਾਂਸ ਨੂੰ ਲੈ ਕੇ ਤੇ ਕੰਟਰੀ ਕੰਡੀਸ਼ਨ ਨੂੰ ਲੈ ਕੇ ਜਿਹੜਾ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦਾ ਇੱਕ ਰੀਸੈਂਟ ਫੈਸਲਾ ਆਇਆ, ਉਸ ਦੇ ਉੱਤੇ ਆਪਾਂ ਜਿਹੜੇ ਵਿਚਾਰ ਆ ਉਹ ਕਰ ਰਹੇ ਸੀ। ਕੀ ਕੁਛ ਉਸ ਦੇ ਅੰਡਰ ਆਉਂਦਾ ਹੈ, ਵਿਦ ਹੋਲਡਿੰਗ ਆਫ ਰਿਮੂਵਲ, ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਡਿਸਕਸ ਕੀਤੀਆਂ। ਅਤੇ ਕੁਛ ਕੁ ਜਿਹੜੀਆਂ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਉੱਤੇ ਵੀ ਜੇ ਝਾਤ ਮਾਰ ਲਈਏ, ਜਿਹੜੇ ਡੈਮੋਕਰੇਟਸ ਆ ਉਹ ਆਈਸ ਨੂੰ ਅਤੇ DHS ਨੂੰ ਕਹਿ ਰਹੇ ਆ, ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਰਹੇ ਆ ਵੀ ਭਾਈ ਜਿਹੜੇ ਮਾਈਗਰੈਂਟਸ ਆ ਜਿਨ੍ਹਾਂ ਨੂੰ ਤੁਸੀਂ ਪੈਨੇਡੈਮਿਕ ਦੇ ਦੌਰਾਨ ਛੱਡਿਆ ਸੀ, ਉਹਨਾਂ ਨੂੰ ਮੁੜ ਦੁਬਾਰਾ ਨਾ ਫੜੋ ਫੜਾਈ ਕਰਿਓ। ਜੀ, ਪੈਂਡੇਮਿਕ ਦੇ ਵਿੱਚ ਆਪਾਂ ਦੇਖਿਆ ਕਿ ਕਾਫੀ ਜ਼ਿਆਦਾ ਰਿਲੀਜ਼ ਇਹਨਾਂ ਨੇ ਕੀਤੀਆਂ, ਕਾਫੀ ਜ਼ਿਆਦਾ ਕੋਰਟਸ ਨੇ ਵੀ, ਡਿਸਟ੍ਰਿਕਟ ਕੋਰਟਸ ਨੇ ਵੀ ਫੈਸਲੇ ਲਏ ਕਿ ਇਹਨਾਂ ਨੂੰ ਛੱਡਣਾ ਪੈਣਾ ਤੁਹਾਨੂੰ ਪਬਲਿਕ ਹੈਲਥ ਗਰਾਊਂਡ ਕਰਕੇ। ਸੋ ਜਿਹੜੀ ਰੈਪਰੈਜ਼ੈਂਟੇਟਿਵ ਪ੍ਰਮਿਲਾ ਜੈਪਾਲ ਆ ਡੈਮੋਕ੍ਰੈਟ ਵਾਸ਼ਿੰਗਟਨ ਦੀ, ਤੇ ਇਹਨੇ ਕਿਹਾ ਕਿ ਤੁਸੀਂ ਜਦੋਂ ਇੱਕ ਵਾਰੀ ਛੱਡਤਾ, ਤੁਹਾਨੂੰ ਉਹਨਾਂ ਨੂੰ ਵਾਪਸ ਨਹੀਂ ਤੁਸੀਂ ਉਹਨਾਂ ਨੂੰ ਚੇਂਜ ਕਰਨਾ, ਕਿਉਂਕਿ ਇਹ ਹੁਣ ਆਪਣੇ ਘਰਾਂ ਦੇ ਵਿੱਚ ਜਾ ਕੇ ਸੇਫਲੀ ਰੀਲੋਕੇਟ ਕਰ ਚੁੱਕੇ ਆ ਤੇ ਆਲਰੇਡੀ ਇਹ ਬੜੇ ਫੀਅਰ ਦੇ ਵਿੱਚ ਰਹਿ ਰਹੇ ਆ, ਤੇ ਹੁਣ ਕੋਈ ਪਰਪਸ ਨਹੀਂ ਬਣਦਾ ਕਿ ਦੁਬਾਰਾ ਤੁਸੀਂ ਉਹਨਾਂ ਨੂੰ ਡਿਸਕਵਰ ਕਰਕੇ ਪੈਂਡੇਮਿਕ ਦੇ ਵਿੱਚ ਜਾ ਕੇ ਉਹਨਾਂ ਨੂੰ ਫੜੋ। ਤੇ ਘੱਟੋ ਘੱਟ ਐਸਟੀਮੇਟਡ ਹੈ ਕਿ 16,000 ਜਿਹੜੇ ਡਿਟੇਨਡ ਮਾਈਗ੍ਰੈਂਟ ਸੀਗੇ ਆਈਸ ਦੀ ਫੈਸਿਲਿਟੀ ਦੇ ਵਿੱਚ, ਉਹਨਾਂ ਨੂੰ ਕੋਵਿਡ ਕੰਟਰੈਕਟ ਹੋਇਆ ਤੇ ਕਈ ਲੋਕੀ ਮਰ ਵੀ ਗਏ ਸੀਗੇ। ਤੇ ਫੈਡਰਲ ਕੋਰਟਸ ਕਾਫੀਆਂ ਨੇ ਆਰਡਰ ਕੀਤਾ ਤੇ ਹਜ਼ਾਰਾਂ ਦੀ ਗਿਣਤੀਆਂ ਦੇ ਵਿੱਚ ਜਿਹੜੇ ਸਾਰੇ ਇਮੀਗ੍ਰੈਂਟ ਸੀਗੇ ਰਿਲੀਜ਼ ਕੀਤੇ। ਸੋ ਫਿਰ ਬੇਸਿਕਲੀ ਉਹਨਾਂ ਨੇ ਆਈਸ ਨੂੰ ਇਹੀ ਕਿਹਾ ਕਿ ਤੁਸੀਂ ਆਪਣਾ ਇੱਕ ਨਾ ਕਲੀਅਰ ਗਾਈਡੈਂਸ ਰੱਖੋ, ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਟੈਕਸਸ ਵਾਲੀ ਆਈਸ ਕਿਸੇ ਹੋਰ ਤਰੀਕੇ ਨਾਲ ਫੰਕਸ਼ਨ ਕਰਦੀ ਹੈ, ਕੈਲੀਫੋਰਨੀਆ ਵਾਲੀ ਕਿਸੇ ਹੋਰ ਤਰੀਕੇ ਨਾਲ ਕਰ ਰਹੀ ਹੈ। ਤੇ ਉਹਨਾਂ ਨੇ ਆਈਸ ਨੂੰ ਡਾਇਰੈਕਟਿਵ ਦਿੱਤਾ ਕਿ ਤੁਸੀਂ ਸਾਰੇ ਕੰਟਰੀ ਵਾਈਡ ਆਪਣੇ ਫੀਲਡ ਆਫਿਸਿਸ ਦੇ ਵਿੱਚ ਕਲੀਅਰ ਇੱਕ ਡਾਇਰੈਕਟਿਵ ਦਿਓ ਕਿ ਜਿਹੜੇ ਲੋਕੀ ਪੈਂਡੇਮਿਕ ਦੇ ਕਰਕੇ ਛੱਡੇ ਸੀਗੇ ਉਹਨਾਂ ਨੂੰ ਦੁਬਾਰਾ ਨਹੀਂ ਤੁਸੀਂ ਫੜਨਾ। ਤੁਹਾਡੀ ਆਵਾਜ਼ ਨਹੀਂ ਆ ਰਹੀ। ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਹਿਣਾ ਜੀ ਕਰੀਏ, ਡੈਮੋਕਰੇਟਸ ਦੇ ਅਤੇ ਕੁਛ ਲਟੀਨੋ ਲੀਡਰਸ ਕੈਲੀਫੋਰਨੀਆ ਦੇ, ਉਹਨਾਂ ਨੇ ਆਪਣੀ ਹੀ ਪਾਰਟੀ ਦੀ ਜਿਹੜੀ ਕਮਲਾ ਹੈਰਿਸ ਆ ਉਸ ਨੂੰ ਕਿਹਾ ਵੀ ਭਾਈ ਤੂੰ ਉੱਥੇ ਜਾ ਕੇ ਕਿਉਂ ਕਿਹਾ ਡੂ ਨਾਟ ਕਮ, ਆਪਣੇ ਕੈਂਪੇਨ ਦੇ ਵਿੱਚ ਤਾਂ ਤੁਸੀਂ ਕਹਿੰਦੇ ਸੀ ਵੀ ਸਾਰਿਆਂ ਨੂੰ ਆਉਣ ਦੇਣਾ। ਜੀ, ਕਾਫੀ ਹੁਣ ਨਾ ਦੇਖੋ ਕਿ ਕਿੱਦਾਂ ਹੋ ਜਾਂਦਾ ਕਿ ਪੋਲੀਟੀਕਲ ਪ੍ਰੈਸ਼ਰ ਬਹੁਤ ਜ਼ਿਆਦਾ ਪੈ ਜਾਂਦਾ ਹੈ ਕਿ ਰਿਪਬਲਿਕਨ ਵੀ ਦੇਖਣੇ, ਇਲੈਕਸ਼ਨ ਵੀ ਆ ਰਹੀਆਂ, ਹੁਣ ਤੁਸੀਂ ਜਾ ਕੇ ਜੇ ਵਿਜ਼ਿਟ ਕਰਨ ਜਾਂਦੇ ਹੋ ਇੱਦਾਂ ਦੀ ਕੰਟਰੀ, ਕ੍ਰਾਈਸਿਸ ਤਾਂ ਬਹੁਤ ਜ਼ਿਆਦਾ ਵੱਧ ਗਿਆ ਹੁਣ, ਸਾਰਿਆਂ ਨੂੰ ਪਤਾ, ਕੈਮਰਾ ਵੀ ਜੀ ਉੱਥੇ, ਮੀਡੀਆ ਵੀ, ਸਾਰਾ ਕੁਛ ਹੈਗਾ। ਸੋ ਬੇਸਿਕਲੀ ਹੁਣ ਇਹਦੇ ਵਿੱਚ ਕ੍ਰਿਟਿਸਿਜ਼ਮ ਉਹਦਾ ਇਹ ਆਇਆ ਕਿ ਕਹਿੰਦੇ ਕਿ ਲੋਕੀ ਜਦੋਂ ਸਾਇਲਮ ਕਰਨ ਆਉਂਦੇ ਆ, ਇਹ ਸਿਰਫ ਇੱਕ ਲੀਗਲ ਮੈਟਰ ਨਹੀਂ ਹੁੰਦਾ, ਇਹ ਇੱਕ ਲਾਈਫ ਤੇ ਡੈਥ ਦਾ ਮੈਟਰ ਆ ਕਈ ਜੀ ਲੋਕਾਂ ਦੇ ਲਈ। ਤੇ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਡੂ ਨਾਟ ਕਮ, ਤੇ ਇਹਦਾ ਮਤਲਬ ਇਹ ਹੈ ਕਿ ਕਾਫੀ ਸਾਰੇ ਲੋਕੀ, ਜੇ ਹੁਣ ਐਡੇ ਲੈਵਲ ਦਾ ਬੰਦਾ ਵਾਈਸ ਪ੍ਰੈਜ਼ੀਡੈਂਟ ਜਾ ਕੇ ਇਹ ਕਹਿ ਰਿਹਾ ਕਿ ਡੂ ਨਾਟ ਕਮ, ਕਿ ਤੁਹਾਨੂੰ ਆਪਾਂ ਵਾਪਸ ਭੇਜ ਦੇਣਾ, ਤੇ ਤੁਸੀਂ ਇਹ ਮੈਸੇਜ ਦੇ ਰਹੇ ਹੋ ਕਿ ਤੁਹਾਨੂੰ ਆਪਾਂ ਸਾਇਲਮ ਨਹੀਂ ਦੇਣਾ, ਤੇ ਤੁਸੀਂ ਉਹ ਲੋਕਾਂ ਨੂੰ ਡਿਸਕਰੇਜ ਕਰ ਰਹੇ ਹੋ। ਉਹ ਕਹਿੰਦੇ ਕਿ ਯੂਨਾਈਟਿਡ ਸਟੇਟਸ ਦਾ ਇਹ ਇੱਕ ਮੋਰਲ ਤੇ ਲੀਗਲ ਆਬਲੀਗੇਸ਼ਨ ਹੈ ਕਿ ਇੰਨਾ ਲੌਂਗ ਸਟੈਂਡਿੰਗ ਪ੍ਰਿੰਸੀਪਲ ਹੈ ਕਿ ਆਪਾਂ ਸਾਲਮ ਦਿੰਦੇ ਹਾਂ, ਤੇ ਸਾਨੂੰ ਸਾਲਮ ਇਦਾਂ ਲੋਕਾਂ ਨੂੰ ਡਿਸਕਰੇਜ ਨਹੀਂ ਕਰਨਾ ਚਾਹੀਦਾ। ਤੇ ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਇਹ ਟਾਈਮ ਹੈਗਾ ਕਿ ਤੁਹਾਨੂੰ ਹੁਣ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਆਪਣਾ ਕਰਨਾ ਚਾਹੀਦਾ। ਸੋ ਕਮਲਾ ਹੈਰਿਸ ਨੇ ਬੇਸਿਕਲੀ ਕੀ ਕਿਹਾ ਸੀਗਾ ਕਿ ਉਹਨੇ ਆਪਣੇ ਵੱਲੋਂ ਇਹ ਦੱਸਿਆ ਸੀਗਾ ਕਿ ਇਹ ਜਿਹੜਾ ਤੁਹਾਡੀ ਜਰਨੀ ਹੈ ਕਾਫੀ ਡੇਂਜਰਸ ਵੀ ਕਈ ਵਾਰੀ ਹੁੰਦੀ ਹੈ, ਤੇ ਤੁਸੀਂ ਨਾ ਹੋ ਇੱਥੇ, ਸਾਡੇ ਆਪਾਂ ਆਪਣੇ ਲਾਅ ਵਗੈਰਾ, ਆਪਣੇ ਬਾਰਡਰ ਸਿਕਿਉਰ ਕਰਨ ਲਈ ਤੁਹਾਨੂੰ ਵਾਪਸ ਆਪਾਂ ਭੇਜ ਸਕਦੇ ਹਾਂ। ਸੋ ਇਹਨੂੰ ਹੁਣ AOC ਅਲੈਗਜ਼ੈਂਡਰੀਆ ਓਕੈਜ਼ੀਓ ਕੋਰਟਸ, ਜਿਹੜੇ ਕਿ ਦੱਸਿਆ ਪਹਿਲਾਂ ਵੀ ਕਾਫੀ ਲਿਬਰਲ ਲੈਟਿਨ ਅਮਰੀਕਨ ਦੇ ਡੈਮੋਕ੍ਰੇਟ ਹੈ ਨਿਊਯਾਰਕ ਦੀ, ਉਹਨੇ ਕਿਹਾ ਕਿ ਇਹ ਬਹੁਤ ਜ਼ਿਆਦਾ ਡਿਸਅਪੁਆਇੰਟਿੰਗ ਹੈ। ਪਹਿਲਾਂ ਤਾਂ ਉਹਨਾਂ ਨੇ ਸਿੱਧੇ ਸਿੱਧੇ ਇਹੀ ਕਿਹਾ ਕਿ ਪਹਿਲਾਂ ਤਾਂ ਜਿਹੜਾ ਬੰਦਾ ਆ ਕੇ ਸਾਇਲਮ ਮੰਗਦਾ ਉਹ ਇੱਕ ਲੀਗਲ ਮੈਥਡ ਆ 100%, ਤੁਸੀਂ ਉਹਨੂੰ ਕਹਿ ਨਹੀਂ ਸਕਦੇ ਕਿ ਤੁਸੀਂ ਬਾਰਡਰ ਤੇ ਆ ਕੇ ਸਾਇਲਮ ਨਾ ਮੰਗੋ, ਕੋਈ ਵੀ ਇੰਡੀਆ ਤੋਂ ਜਾਂ ਕਿਤੇ ਤੋਂ ਵੀ ਨਾ ਆਵੇ। ਹਰ ਬੰਦੇ ਨੂੰ ਹੱਕ ਬਣਦਾ ਹੈ ਕਿ ਉਹ ਆ ਕੇ ਅਸਾਈਲਮ ਕਲੇਮ ਕਰ ਸਕਦਾ। ਤੇ ਦੂਜੀ ਗੱਲ ਉਹਨਾਂ ਨੇ ਇਹ ਦੱਸਿਆ ਕਿ ਕਹਿੰਦੇ ਕਿ US ਨੇ ਪਿਛਲੇ ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ ਲੈਟਿਨ ਅਮਰੀਕਾ ਦੇ ਵਿੱਚ ਆਪਣੇ ਪੈਸੇ ਬਣਾਉਣ ਲਈ ਇਹ ਕੰਟਰੀਆਂ ਨੂੰ ਬਹੁਤ ਜ਼ਿਆਦਾ ਡੀਸਟੇਬਲਾਈਜ਼ ਕੀਤਾ ਹੈ, ਇੱਥੇ ਰਜੀਮ ਚੇਂਜ, ਤਖਤੇ ਪਲਟ ਕੀਤੇ ਹੈ। ਤੇ ਹੁਣ ਕਿਸੇ ਦੇ ਘਰ ਅੱਗ ਲਾਤੀ ਤੁਸੀਂ, ਤੇ ਫਿਰ ਜਦੋਂ ਉਹ ਭੱਜ ਕੇ ਉੱਥੋਂ ਆਉਂਦਾ ਇੱਧਰ ਨੂੰ, ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਹੁਣ ਤੁਸੀਂ ਅਮਰੀਕਾ ਨਹੀਂ ਆ ਸਕਦੇ। ਤੇ ਉਹਨੇ ਕਿਹਾ ਕਿ ਜਾਂ ਤਾਂ ਤੁਸੀਂ ਉਹ ਦੇਸ਼ਾਂ ਦੇ ਵਿੱਚ ਇੰਟਰਫੇਰੈਂਸ ਕਰਨੀ ਬੰਦ ਕਰੋ, ਜਾਂ ਤਾਂ ਫਿਰ ਉਹਨਾਂ ਨੂੰ ਰੀਹੈਬਿਲਿਟੇਟ ਕਰੋ।
ਕਿਉਂਕਿ ਤੁਹਾਡੀ ਅਮਰੀਕਾ ਦੀਆਂ ਹੀ ਪਾਲਿਸੀਆਂ ਦੇ ਕਾਰਨ ਜਿਹੜੇ ਥੱਲੇ ਲੇਟਿਨ ਅਮਰੀਕਨ ਕੰਟਰੀਜ਼ ਆ ਉਹਦੇ ਵਿੱਚ ਇੰਨੀ ਗਰੀਬੀ ਆ ਜਾਂ ਭੁੱਖਮਰੀ ਹੈ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਦੋਂ ਉਹ ਆਏ ਸੀ ਉਹ ਕਹਿੰਦੇ ਕਿ ਆਪਾਂ ਇਦਾਂ ਦੇ ਪਲਾਨ ਕਰਨੇ ਆ ਕਿ ਜਿਹੜਾ ਥੱਲੇ ਨਾਰਦਰਨ ਟ੍ਰਾਇੰਗਲ ਜਿਹੜਾ ਹੈਗਾ ਇਹ ਕੰਟਰੀਜ਼ ਹੈਗੀਆਂ ਇਹ ਸਾਰਿਆਂ ਦੇ ਵਿੱਚ ਆਪਾਂ ਸਟੇਬਿਲਿਟੀ ਲਿਆ ਸਕੀਏ, ਕੰਮ ਦੇ ਸਕੀਏ ਉਹਨਾਂ ਨੂੰ, ਤਾਂ ਕਿ ਲੋਕਾਂ ਨੂੰ ਇੱਥੇ ਆਉਣ ਦੀ ਲੋੜ ਹੀ ਨਾ ਪਵੇ। ਤੇ ਇਹਨਾਂ ਨੇ ਕਾਫੀ ਬਿਲੀਅਨਸ ਆਫ ਡਾਲਰਸ ਦਾ ਇਹਨਾਂ ਨੇ ਫੰਡ ਰੱਖਿਆ ਸੀਗਾ। ਤੇ ਇਹਨਾਂ ਦੀ ਹੁਣ ਜਿਹੜੀ ਆ ਸਾਰੀ ਆਰਗੂਮੈਂਟ ਹੈ ਇਸੇ ਤੇ ਕਨਸੈਂਟਰੇਟ ਕਰਦੀ ਹੈ। ਤੇ ਜਿਹੜੇ ਰਿਪਬਲਿਕਨਸ ਹੈ, ਸੈਨੇਟਰ ਜੌਨ ਬ੍ਰੈਸੀਓ ਰਿਪਬਲਿਕਨ ਵਾਇਓਮਿੰਗ ਦਾ, ਰਿਪਬਲਿਕਨਸ ਉਹਨਾਂ ਨੇ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਕੀਤਾ ਇਹਦਾ। ਉਹ ਕਹਿੰਦੇ ਕਿ ਇਨ ਰਿਐਲਿਟੀ ਇਹਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਲੋਕੀ ਇਕੱਠੇ ਹੋਏ ਨੇ ਤੇ ਸਾਰੇ ਕੈਮਰਾ ਵਗੈਰਾ ਉੱਥੇ ਰੋਲ ਕਰ ਰਹੇ ਨੇ, ਤੇ ਇਹਨੂੰ ਲੱਗਦਾ ਹੈ ਕਿ ਹੁਣ ਹੈਰਿਸ ਨੂੰ ਲੱਗਦਾ ਹੈ ਹੁਣ ਕਿ ਮੀਡੀਆ ਨੇ ਸਾਰਾ ਜਿਹੜਾ ਬ੍ਰੌਡ ਕ੍ਰਾਈਸਿਸ ਹੈ ਸਾਰਾ ਬ੍ਰੌਡਕਾਸਟ ਕਰਕੇ ਸਾਰੇ ਅਮਰੀਕਨਸ ਨੂੰ ਦਿਖਾਉਣਾ ਕਿ ਦੇਖੋ ਕਿਸ ਤਰੀਕੇ ਨਾਲ ਲੋਕ ਆ ਰਹੇ ਨੇ, ਤੇ ਅਮਰੀਕਨਸ ਨੂੰ ਟਰੂਥ ਆਪਣੇ ਆਪ ਹੀ ਮਿਲ ਜਾਣੀ ਹੈ। ਤੇ ਤਾਂ ਕਰਕੇ ਇਹਨੂੰ ਇਦਾਂ ਦਾ ਬਿਆਨ ਦੇਣਾ ਪਿਆ ਕਿ ਡੋਂਟ ਕਮ ਵਾਲਾ। ਸੋ ਹੁਣ ਦੇਖਦੇ ਹਾਂ, ਪੋਲਿਟਿਕਸ ਇਹਦੀ ਕਾਫੀ ਖਤਰਨਾਕ ਤੇ ਇੰਟਰਸਟਿੰਗ ਹੁੰਦੀ ਜਾ ਰਹੀ ਹੈ। ਦੇਖਦੇ ਹਾਂ ਕਿ ਕਿੱਦਾਂ ਬਾਈਡਨ ਇਹਨੂੰ ਸੋਲਵ ਕਰਦੇ ਆ। ਜੀ ਉਹਨਾਂ ਨੇ ਤਾਂ ਮੁੱਖ ਪੁਆਇੰਟ ਪਰਸਨ ਕਮਲਾ ਹੈਰਿਸ ਨੂੰ ਹੀ ਜਿਹੜਾ ਆ ਉਹ ਲਾਇਆ ਜੀ ਹੋਇਆ ਆ। ਸੋ ਵੇਖਦੇ ਆ ਕੀ ਬਣਦੇ ਆ। ਪਰ ਜਿਹੜਾ ਇਮੀਗ੍ਰੈਂਟ ਆ ਉਹਦੇ ਲਈ ਚਾਹੇ ਟਰੰਪ ਆ ਤੇ ਚਾਹੇ ਬਾਈਡਨ, ਉਹ ਸਾਰਾ ਸੇਮ ਆ, ਕਿਉਂਕਿ ਇਵੈਂਚੁਅਲੀ ਮੈਸੇਜ ਉਹਨਾਂ ਨੂੰ ਉਹੀ ਸੇਮ ਹੀ ਸੁਣਨ ਨੂੰ ਜਿਹੜਾ ਉਹ ਮਿਲ ਰਿਹਾ ਹੈਗਾ ਆ। ਉਧਰ ਟੈਕਸਸ ਦੇ ਗਵਰਨਰ ਕਹਿੰਦੇ ਆ ਵੀ ਅਸੀਂ ਬਣਾਵਾਂਗੇ ਜੀ ਸਦਰਨ ਬਾਰਡਰ ਦੇ ਉੱਤੇ ਕੰਧ। ਇਹ ਤਾਂ ਨਹੀਂ ਵੀ ਉਹਨਾਂ ਨੇ ਆਪ ਇੱਟਾਂ ਲੈ ਕੇ ਪਹੁੰਚ ਜਾਣਾ, ਪਰ ਕਹਿੰਦੇ ਵੀ ਅਸੀਂ ਬਣਵਾਵਾਂਗੇ। ਜੀ ਬਿਲਕੁਲ। ਸੋ ਸਾਰੀ ਗੱਲ ਪੋਲਿਟਿਕਸ ਦੀ ਆ ਜਾਂਦੀ ਹੈ ਨਾ। ਜਦੋਂ ਪੋਲਿਟਿਕਸ ਦੇਖੋ, ਕਮਲਾ ਹੈਰਿਸ ਨੂੰ ਵੀ ਕਹਿਣਾ ਪੈ ਗਿਆ ਕਿ ਡੂ ਨਾਟ ਕਮ, ਹੈ ਨਾ, ਕਿਉਂਕਿ ਪੋਲਿਟਿਕਸ ਦੇ ਪੋਲੀਟੀਕਲ ਵਿਊ ਪੁਆਇੰਟ ਤੋਂ ਉਦਾਂ ਕਹਿਣਾ ਬਣਦਾ ਸੀਗਾ, ਹੈ ਨਾ। ਤੇ ਜਦੋਂ ਇਲੈਕਸ਼ਨ ਲੜ ਰਹੇ ਸੀਗੇ ਉਦੋਂ ਉਹਨਾਂ ਦਾ ਇਹ ਕਹਿਣਾ ਬਣਦਾ ਸੀਗਾ ਕਿ ਆਪਾਂ ਦਰਵਾਜ਼ੇ ਖੋਲ ਦੇਣੇ ਆ, ਸਾਰੇ ਆ ਜਾਓ ਕਰ ਲਓ। ਸੋ ਐਂਡ ਆਫ ਦਾ ਡੇ ਕੀ ਹੈਗਾ ਕਿ ਸਾਰਿਆਂ ਨੇ ਆਪਣਾ ਦੇਖਣਾ ਹੁੰਦਾ ਨਾ, ਹਰੇਕ ਬੰਦੇ ਦਾ, ਕੋਈ ਵੀ ਆ ਵਕੀਲ ਆ, ਡਾਕਟਰ, ਕੋਈ ਵੀ ਹੈਗਾ, ਸਾਰਿਆਂ ਦਾ, ਹਰੇਕ ਬੰਦੇ ਦਾ ਆਪਣਾ ਆਪਣਾ ਐਂਗਲ ਹੈ, ਹਨਾ। ਤੇ ਹੁਣ ਜਿਹੜੀ ਟੈਕਸਸ ਸਾਨੂੰ ਪਤਾ ਹੀ ਹੈ ਕਿ ਉਹਨਾਂ ਦੀ ਸਭ ਤੋਂ ਜ਼ਿਆਦਾ ਸੀਟਾਂ ਵਾਲੀ ਸਭ ਤੋਂ ਜ਼ਿਆਦਾ ਸਟਰੋਂਗ ਹੋਲਡ ਹੈਗੀ ਹੈ ਨਾ, ਜਿੱਦਾਂ ਡੈਮੋਕ੍ਰੇਟਸ ਦੀ ਕੈਲੀਫੋਰਨੀਆ। ਤੇ ਟੈਕਸਸ ਦੇ ਗਵਰਨਰ ਗ੍ਰੈਗ ਅਬੋਟ ਨੇ ਇਹ ਅਨਾਉਂਸ ਕੀਤਾ ਕਿ ਉਹਨਾਂ ਨੇ ਕੰਧ ਬਣਾਉਣੀ ਹੈ। ਤੇ ਉਹਨਾਂ ਨੇ $1 ਬਿਲੀਅਨ ਟੈਕਸਸ ਨੇ ਆਪਣੇ ਐਲੋਕੇਟ ਕੀਤੇ ਕਿ ਆਪਾਂ ਇਹ ਦੀਵਾਰ ਬਣਾਉਣੀ ਆ। ਤੇ ਉਹ ਕਹਿੰਦੇ ਕਿ ਸਾਡੀ ਇਹ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਟੈਕਸਸ ਹੁਣ ਵਿਹਲਾ ਨਹੀਂ ਰਹੂਗਾ, ਕਿਉਂਕਿ ਫੈਡਰਲ ਗਵਰਨਮੈਂਟ ਨੇ ਤਾਂ ਹੱਥ ਖੜੇ ਕਰਤੇ ਆ। ਤੇ ਉਹ ਕਹਿੰਦੇ ਕਿ ਸਟੇਟ ਜਿਹੜੀ ਹੈ ਕਾਫੀ ਜ਼ਿਆਦਾ ਜਿਹੜੀ ਲੋਕਲ ਕਮਿਊਨਿਟੀਜ਼ ਹੈਗੀਆਂ ਉਹਨਾਂ ਨਾਲ ਕੋਲੈਬੋਰੇਟ ਕਰ ਰਹੀ ਹੈ। ਸੋ ਬੇਸਿਕਲੀ ਇਹ ਸਾਰਾ ਇੱਕ ਵੋਟ ਦੀ ਫਾਈਟ ਹੈ, ਕਿਉਂਕਿ ਉਹਨਾਂ ਨੇ ਇਹ ਦੱਸਣਾ ਕਿ ਦੇਖੋ ਕਿ ਕਿੰਨੀਆਂ ਜ਼ਿਆਦਾ ਡਰੱਗਸ ਆ ਰਹੀਆਂ, ਕ੍ਰਿਮੀਨਲ ਆ ਰਹੇ ਆ, ਤੇ ਤੁਹਾਡੀਆਂ ਪ੍ਰਾਪਰਟੀਆਂ ਨੂੰ ਖਰਾਬ ਕਰੂਗੇ, ਤੁਹਾਡੇ ਬੱਚਿਆਂ ਨੂੰ ਰੇਪ ਕਰੂਗੇ। ਸੋ ਇਦਾਂ ਦੇ ਇਹ ਮੈਸੇਜ ਦਿੰਦੇ ਨੇ। ਤੇ ਤਾਂ ਕਰਕੇ ਜਿਹੜੇ ਲੋਕੀ ਵੀ ਇਹਨਾਂ ਦੇ ਕਾਫੀ ਜ਼ਿਆਦਾ ਪਿੱਛੇ ਲੱਗਦੇ ਨੇ। ਕਈ ਲੋਕਾਂ ਨੂੰ ਡਰ ਵੀ ਲੱਗਦਾ ਹੈ ਨਾ ਕਿ ਇੰਨੇ ਜ਼ਿਆਦਾ ਜੇ ਇਮੀਗ੍ਰੈਂਟਸ ਨੂੰ ਇਸ ਲਾਈਟ 'ਚ ਪੋਰਟਰੇ ਕਰੋ। ਟਰੰਪ ਨੇ ਵੀ ਕਿਹਾ ਸੀ, ਕਹਿੰਦਾ ਕਿ ਰੇਪਿਸਟ ਤੇ ਕ੍ਰਿਮੀਨਲ ਹੈਗੇ ਆ ਜਿਹੜੇ ਆਉਂਦੇ ਆ ਸਾਰੇ। ਪਰ ਹੁਣ ਜਿਹੜੇ ਡੈਮੋਕ੍ਰੇਟਸ ਹੈਗੇ ਨੇ ਉਹਨਾਂ ਨੇ ਕੀ ਕਿਹਾ ਕਿ ਜਿਹੜਾ ਉਹਨਾਂ ਨੇ ਬਜਟ ਜਿਹੜਾ ਦਿੱਤਾ ਸੀਗਾ ਕਿ $2.2 ਬਿਲੀਅਨ ਕਹਿੰਦੇ ਵਾਪਸ ਲਓ, ਜਿਹੜਾ ਕੰਧ ਖਰਚਣ ਲਈ ਟਰੰਪ ਨੇ ਜਿਹੜਾ ਖਰਚਾ ਸੀ, ਤੇ ਵਾਪਸ ਉਹਨੂੰ ਮਿਲਟਰੀ ਦੇ ਵਿੱਚ ਪਾਓ, ਕਿਉਂਕਿ ਉਹ ਮਿਲਟਰੀ ਬਜਟ ਤੋਂ ਐਲੋਕੇਟ ਹੋਇਆ ਸੀਗਾ। ਤੇ ਹੁਣ ਟੈਕਸਸ ਆਪਣੀ ਅਲੱਗ ਤੁਰੀ ਹੋਈ ਆ। ਉਹ ਕਹਿੰਦੇ ਆਪਾਂ $1 ਬਿਲੀਅਨ ਦੇਣਾ, ਤੇ ਪੈਂਟਾਗਨ ਜਿਹੜੀ ਹੈਗੀ ਆ ਉਹ ਕਹਿੰਦੇ ਕਿ ਇਹ ਪੈਸੇ ਵਾਪਸ ਲੈ ਕੇ ਆਉਣਾ, ਕੋਈ ਮਿਲਟਰੀ ਦੇ ਵਿੱਚ ਪਾਓ। ਜੀ। ਸੋ ਥਾਂ ਥਾਂ ਤੋਂ ਜਿਹੜਾ ਇਸ ਦੇ ਉੱਤੇ ਜਿਹੜੀ ਸਿਆਸੀ ਜਿਹੜੀ ਸਰਗਰਮੀਆਂ ਉਹ ਵਧੀਆਂ ਨੇ। ਸੋ ਜਿਹੜਾ ਫਾਰਮ ਵਾਲਾ ਬਿੱਲ ਆ, ਅਜੇ ਤਾਂ ਨਹੀਂ ਲੱਗਦਾ ਵੀ ਉਹ ਕਿਸੇ ਤਣ ਪੱਤਣ ਜਿਹੜਾ ਉਹ ਲੱਗੂਗਾ, ਕਿਸੇ ਗਾਂਹ ਨੂੰ ਤੁਰੂਗਾ। ਉਹ ਅਜੇ ਉੱਥੇ ਦਾ ਉੱਥੇ ਹੀ ਉੱਦਾਂ ਹੀ ਜਿਹੜਾ ਉਹ ਖੜਾ ਆ। ਸੋ ਜੀ ਬਹੁਤ ਸਾਰੇ ਲੋਕਾਂ ਨੇ ਉਦੋਂ ਇੱਦਾਂ ਜਿਹੜੇ ਆ ਹਵਾਈ ਜਿਹੜੇ ਆ ਉਹ ਬਾਗ ਬਣਾ ਕੇ ਲੋਕਾਂ ਨੂੰ ਦਿਖਾਤੇ ਸੀ ਵੀ ਹੁਣ ਤਾਂ ਤੁਸੀਂ ਸਮਝੋ ਵੀ ਪੱਕੇ ਹੀ ਪੱਕੇ ਆ। ਪਰ ਆਪਾਂ ਪਹਿਲੇ ਦਿਨ ਤੋਂ ਕਹਿੰਦੇ ਆਏ ਵੀ ਇਹ ਸਿਰਫ ਪ੍ਰਪੋਜ਼ਲ ਸੀਗਾ, ਸਿਫਾਰਿਸ਼ ਸੀਗੀ, ਅਜੇ ਇਸ ਨੂੰ ਪਾਸ ਜਿਹੜਾ ਉਹ ਨਹੀਂ ਕੀਤਾ ਗਿਆ, ਤੇ ਕਾਫੀ ਸਮਾਂ ਲੱਗ ਸਕਦਾ ਹੈ। ਇੱਕ ਬ੍ਰੇਕ ਤੋਂ ਜੀ ਸਰ ਜਿਹੜੇ ਬਿੱਲ ਹੈ ਹੁਣ ਉਹਦੇ ਵਿੱਚ ਜਿਹੜੀ ਹੁਣ ਪੋਲਿਟਿਕਸ ਇਹਦੀ ਜਾ ਰਹੀ ਹੈ ਉਹਦੇ ਵਿੱਚ ਇਹ ਲੱਗ ਰਿਹਾ ਕਿ ਹੁਣ ਮਿਡ ਟਰਮ ਵਗੈਰਾ ਉਸ ਤੋਂ ਪਹਿਲਾਂ ਤਾਂ ਰਿਪਬਲਿਕਨਾਂ ਨੇ 1 ਇੰਚ ਨਹੀਂ ਛੱਡਣਾ ਇਮੀਗ੍ਰੇਸ਼ਨ ਬਾਰੇ, ਕਿਉਂਕਿ ਜੇ ਉਹਨਾਂ ਨੇ ਕੋਈ ਵੀ ਕੋਆਪਰੇਸ਼ਨ ਕੀਤੀ, ਭਾਵੇਂ ਡਾਕਾ ਦੀ ਹੈ ਭਾਵੇਂ ਫਾਰਮ ਬਿੱਲ ਦੀ ਹੈ, ਉਹ ਫਿਰ ਇਲੈਕਸ਼ਨ ਹਾਰ ਸਕਦੇ ਆ। ਹੁਣ ਇਹ ਤਾਂ ਸਾਰਾ ਜਿਹੜਾ ਜੇ ਮਿਡ ਟਰਮ ਚ ਕਿੱਧਰ ਨੂੰ ਪਾਸਾ ਪਲਟਦਾ, ਉਹਦੇ ਬੇਸ ਤੇ ਜਿਹੜੇ ਆਖਰੀ ਵਾਲੇ 2 ਸਾਲ ਜਿਹੜੇ ਬਾਈਡਨ ਦੇ ਬਚੇ ਹੋਏ ਉਹਦੇ ਵਿੱਚ ਜੇ ਕੁਝ ਕਰ ਜਾਵੇ ਤਾਂ ਕਰ ਜਾਵੇ, ਨਹੀਂ ਤਾਂ ਇਹ ਬਿੱਲ ਨਹੀਂ ਪਾਸ ਹੋ ਸਕਦੇ। ਜੀ ਤੇ ਆਪਾਂ ਲੈਨੇ ਇੱਥੇ ਇੱਕ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ। ਤੇ ਇਦਾਂ ਹੀ ਜਿਹੜਾ ਸਿਲਸਿਲਾ ਜਾਰੀ ਰਹੇਗਾ, ਤੇ ਉਦੋਂ ਤੁਹਾਡੀਆਂ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408272 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਫੇਰ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਅੱਜ ਸ਼ਨੀਚਰਵਾਰ ਦਾ ਵਿਸ਼ੇਸ਼ ਪ੍ਰੋਗਰਾਮ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਅਤੇ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਟਕੀਆਣਾ ਹੁਣੇ ਜੁੜ ਚੁੱਕੇ ਨੇ। ਟੇਟਕੀਆਣਾ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ, ਜੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਹੋ ਉਸ ਦੇ ਲਈ ਨੰਬਰ 408-272-5200 4082725200 ਅਤੇ ਜੇ ਤੁਸੀਂ ਡਾਇਰੈਕਟ ਅਪੁਆਇੰਟਮੈਂਟ ਅਟਰਨੀ ਟੇਟਕੀਆਣਾ ਹੋਣਾ ਦੇ ਨਾਲ ਬਣਾਉਣਾ ਚਾਹੁੰਦੇ ਹੋ ਉਸ ਦੇ ਲਈ ਨੰਬਰ ਉਹਨਾਂ ਦੇ ਆਫਿਸ ਦਾ 415-909-0503 4159090503 ਅਤੇ ਇੱਕ ਹੀ ਸਵਾਲ ਜਿਹੜਾ ਉਹ ਤੁਸੀਂ ਪੁੱਛਣਾ ਆ ਅਤੇ ਸਾਰਿਆਂ ਨੂੰ ਪਹਿਲਾਂ ਹੀ ਜਿਹੜੀ ਆ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਆ। ਅਤੇ ਤੁਸੀਂ ਸਿੱਧਾ ਜਿਹੜਾ ਆਪਣਾ ਸਵਾਲ ਆ ਉਹ ਜਦੋਂ ਆਪਾਂ ਤੁਹਾਡਾ ਨਾਮ ਲੈਂਦੇ ਹੋ ਤੁਸੀਂ ਪੁੱਛਿਓ ਅਤੇ ਇੱਕ ਸਵਾਲ ਜਿਹੜਾ ਉਹ ਤੁਸੀਂ ਪੁੱਛਿਓ ਤਾਂ ਜੋ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਆਪਾਂ ਲੈ ਸਕੀਏ। ਅਤੇ ਆਪਣੇ ਪਹਿਲੇ ਕਾਲਰ ਨੇ ਮਲਕੀਤ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਜੀ ਮੈਂ ਪਹਿਲਾਂ ਨਾ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਜੀ ਮਲਕੀਤ ਜੀ ਇੱਕ ਮਿੰਟ ਰੁਕਿਓ ਜੀ। ਇੱਕ ਮੈਂ ਡੇਟਸ ਦੇ ਅਪਡੇਟ ਦੇ ਦਿੰਦਾ ਕੀ ਹੈਗਾ, ਕਿਉਂਕਿ ਕਾਫੀ ਸਾਰੇ ਲੋਕਾਂ ਦਾ ਸੇਮ ਸਵਾਲ ਹੁੰਦਾ ਜੀ। ਸੋ ਜਿਹੜੇ F1 ਕੈਟਾਗਰੀ ਹੈ, ਅਨਮੈਰਿਡ ਸਨ ਡਾਟਰ ਆਫ US ਸਿਟੀਜ਼ਨ, ਉਹਨਾਂ ਦਾ ਇੰਡੀਆ ਦੇ ਵਿੱਚ ਟਾਈਮ ਚੱਲਦਾ ਪਿਆ 2014, ਮਤਲਬ ਕਿ 7-8 ਸਾਲ ਦੀ ਵੇਟਿੰਗ ਹੈ। ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਅਨਮੈਰਿਡ ਅਡਲਟ ਬੱਚੇ ਨੇ 21 ਸਾਲ ਤੋਂ ਉੱਤੇ, ਉਹਨਾਂ ਦਾ ਟਾਈਮ ਚੱਲ ਰਿਹਾ ਅਗਸਤ 2015, ਮਤਲਬ ਕਿ 6-7 ਸਾਲ ਦੀ ਵੇਟਿੰਗ ਹੈ। ਜਿਹੜੇ F3 ਕੈਟਾਗਰੀ ਹੈ, ਮੈਰਿਡ ਬੱਚੇ US ਸਿਟੀਜ਼ਨ ਦੇ, ਉਹਨਾਂ ਦਾ ਸਤੰਬਰ 2008 ਚੱਲ ਰਿਹਾ ਹੈ, 13-14 ਸਾਲ ਦੀ ਵੇਟਿੰਗ ਹੈ। ਜਿਹੜੇ ਭੈਣ ਭਾਈਆਂ ਵਾਲੇ ਕੇਸ ਹੈ F4, ਉਹ ਚੱਲ ਰਹੇ ਨੇ ਮਈ 2005, ਮਤਲਬ ਕਿ 16-17 ਸਾਲ ਦੀ ਵੇਟਿੰਗ ਹੈ। ਤੇ ਇਹਦੇ ਨਾਲ ਨਾਲ ਜਿਹੜਾ ਐਮਬੈਸੀ ਦਾ ਅਪਡੇਟ ਹੈ, ਟੂਰਿਸਟ ਵੀਜ਼ੇ ਦਾ ਬੜੇ ਸਵਾਲ ਆਉਂਦੇ ਨੇ ਕਿ ਟੂਰਿਸਟ ਵੀਜ਼ੇ ਵਾਸਤੇ ਉਹ ਖੁੱਲ ਗਏ ਨੇ। ਇੰਡੀਆ ਵਾਲੀ ਐਮਬੈਸੀ ਇਸ ਵੇਲੇ ਟੂਰਿਸਟ ਵੀਜ਼ਾ ਨਹੀਂ ਦੇ ਰਹੀ। ਐਮਰਜੈਂਸੀ ਅਪੁਆਇੰਟਮੈਂਟ ਵਾਲੇ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਅਪੁਆਇੰਟਮੈਂਟ ਮਿਲ ਰਹੀ ਹੈ। ਤੇ ਦੂਜਾ ਇਹ ਦੇਖੋ ਕਿ ਉਹ ਕਿਉਂ ਦੇਊਗੇ ਨਵੇਂ ਵੀਜ਼ੇ ਜਦੋਂ ਆਲਰੇਡੀ ਬੈਨ ਲੱਗਿਆ ਹੋਇਆ ਹੈ। 14 ਦਿਨ ਤੱਕ ਲੋਕੀ ਆ ਨਹੀਂ ਸਕਦੇ ਆ ਇੰਡੀਆ ਤੋਂ, ਤੇ ਅਜੇ ਆਲਰੇਡੀ ਉਹ ਬੈਕਲੌਗਡ, ਉਹਨਾਂ ਦਾ ਕੰਮ ਪਿੱਛੇ ਚੱਲ ਰਿਹਾ। ਸੋ ਉਹਨਾਂ ਦਾ ਫੋਕਸ ਅਜੇ ਟੂਰਿਸਟ ਵੀਜ਼ਾ ਜਿਹੜੀਆਂ ਨਵੀਆਂ ਐਪਲੀਕੇਸ਼ਨਾਂ ਉਹ ਨਹੀਂ ਹੈਗਾ। ਤੇ ਜਿਹੜੇ US ਸਿਟੀਜ਼ਨ ਦੇ ਸਪਾਊਸ ਵਗੈਰਾ ਵਾਲੇ ਕੇਸ ਸੀਗੇ, ਉਹਦੇ ਸਾਡੇ ਕਲਾਇੰਟਸ ਨੂੰ ਅਜੇ ਵੀ ਕਈਆਂ ਨੂੰ ਇੰਟਰਵਿਊ ਵਗੈਰਾ ਆ ਰਹੀਆਂ ਨੇ, ਉਹ ਵਾਲੇ ਕੇਸ ਜਿਹੜੇ ਚੱਲ ਰਹੇ ਨੇ। ਤੇ ਕਈ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਵੀ ਜਿਹੜੇ ਸਪਾਊਸ ਹੈ ਉਹਨਾਂ ਦੇ ਵੀ ਕੇਸ ਵਿੱਚ ਨੰਬਰ ਉਹਨਾਂ ਦਾ ਆ ਰਿਹਾ ਹੈ। ਤੇ ਸਾਡੇ ਕੋਈ ਵੀ ਕਲਾਇੰਟ ਦਾ, ਕਿਸੇ ਦਾ ਵੀ ਜਿਹੜਾ ਭੈਣ ਭਾਈ ਵਾਲੇ ਕੇਸ ਹੈ ਉਹਦਾ ਕਿਸੇ ਦਾ ਨੰਬਰ ਨਹੀਂ ਆਇਆ। ਕਿਸੇ ਵੀ ਕਲਾਇੰਟ ਨੂੰ ਅਜੇ ਸਾਡੇ ਨੂੰ ਐਟਲੀਸਟ ਜਿਹੜੀ ਮੈਨੂੰ ਇਨਫੋਰਮੇਸ਼ਨ ਹੈ, ਕਿਸੇ ਨੂੰ ਵੀ ਟੂਰਿਸਟ ਵੀਜ਼ੇ ਦੀ ਉਹ ਵਾਲੀ ਅਪੁਆਇੰਟਮੈਂਟ ਨਹੀਂ ਮਿਲੀ ਹੈ ਅਜੇ ਇੰਡੀਆ ਦੇ ਵਿੱਚ, ਹਨਾ। ਤੇ ਜੇ ਹੁਣ ਕਿਸੇ ਦਾ ਬਾਹਰ ਦੂਜੀ ਐਮਬੈਸੀ ਦੇ ਵਿੱਚ ਜਾ ਕੇ ਦਾਲ ਲੱਗਦਾ, ਜਿੱਥੇ ਖੁੱਲੇ ਆ, ਜੇ ਕੋਈ ਉੱਥੇ ਜਾ ਸਕਦਾ ਹੈ 14-15 ਦਿਨ ਕੁਆਰੰਟਾਈਨ ਕਰ ਸਕਦਾ ਹੈ, ਤੇ ਉੱਥੇ ਜਾ ਕੇ ਤੁਸੀਂ ਜ਼ਰੂਰ ਟਰਾਈ ਕਰ ਸਕਦੇ ਹੋ ਜੀ। ਤੇ ਇੱਕ ਇੱਥੇ ਨਾਲ ਹੀ ਜਿਹੜਾ ਸਵਾਲ ਆ ਵੀ ਉੱਥੋਂ ਆਉਣ ਦੇ ਲਈ ਜਿਨ੍ਹਾਂ ਦੇ ਆਲਰੇਡੀ ਵੀਜ਼ੇ ਲੱਗੇ ਹੋਏ ਆ ਉਹਨਾਂ ਦੇ ਲਈ ਜਿਹੜੇ ਆ ਉਹ ਫਲਾਈਟਸ ਵਗੈਰਾ ਖੁੱਲ੍ਹ ਚੁੱਕੀਆਂ ਨੇ। ਫਲਾਈਟਸ ਤਾਂ ਚਲੋ ਚੱਲ ਹੀ ਰਹੀਆਂ ਨੇ, ਵੀ ਉਹਨਾਂ ਨੂੰ ਆਉਣ ਦੀ ਇਜਾਜ਼ਤ ਹੈਗੀ ਆ ਕਿ ਨਹੀਂ ਹੈਗੀ? ਜੀ, ਜਿਹੜੇ ਇੰਡੀਆ ਤੋਂ ਬਾਹਰ 15 ਦਿਨ ਹਨਾ ਰਹੇ ਆ, ਉਹਨਾਂ ਨੂੰ ਆਉਣ ਦੀ ਇਜਾਜ਼ਤ ਹੈਗੀ ਹੈ। ਜਿੱਦਾਂ ਹੁਣ ਇਹਦੇ ਵਿੱਚ ਕਈ ਏਦਾਂ ਕਿ ਕਈਆਂ ਦੇ ਜਿੱਦਾਂ ਬੱਚੇ 2 ਕੰਟਰੀਆਂ 'ਚ ਹੁੰਦੇ ਨੇ, ਹਨਾ, ਕਿਸੇ ਦੇ ਇੰਗਲੈਂਡ ਗਏ ਨੇ, ਕਿਸੇ ਦੇ US ਨੇ, ਉਹ ਫਿਰ ਆਪਣੇ ਪੇਰੈਂਟਸ ਕੀ ਕਰਦੇ ਨੇ ਕਿ ਉਹ ਆਪਣੇ ਦੂਜੇ ਬੱਚੇ ਕੋਲ ਚੱਲ ਜਾਂਦੇ ਨੇ, ਉੱਥੇ ਮਹੀਨਾ ਕੁ ਰਹਿ ਕੇ ਫਿਰ ਉੱਥੋਂ ਦੀ ਅਮਰੀਕਾ ਆ ਜਾਂਦੇ ਨੇ। ਸੋ ਇਹ ਤੁਸੀਂ ਕਰ ਸਕਦੇ ਹੋ ਜੀ। ਤੇ ਮਲਕੀਤ ਸਿੰਘ ਜੀ। ਹਾਂਜੀ ਭਾਜੀ, ਮੇਰਾ ਸਵਾਲ ਭਾਜੀ, ਮੈਂ ਸਿਆਲਮ ਦੇ ਤੌਰ ਤੇ ਹੀ ਮੇਰਾ ਕੇਸ ਪਾਸ ਹੋ ਗਿਆ ਸੀ ਤੇ ਮੈਨੂੰ ਆਲਮੋਸਟ ਭਾਜੀ ਸਾਲ ਹੋ ਗਿਆ ਗ੍ਰੀਨ ਕਾਰਡ ਅਪਲਾਈ ਕੀਤੇ ਨੂੰ। ਤੇ ਮੇਰਾ ਗ੍ਰੀਨ ਕਾਰਡ ਅਪਲਾਈ ਕਰਨ ਤੋਂ ਪਹਿਲਾਂ ਭਾਜੀ ਮੇਰਾ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਦੇ ਵਿੱਚ ਮੇਰਾ ਹਿੱਟ ਰਨ ਮਿਸਡਿਮੀਨਰ ਚਾਰਜ ਕੀਤਾ ਗਿਆ ਤੇ ਕੋਰਟ ਵੱਲੋਂ ਮੈਂ ਪ੍ਰੋਬੇਸ਼ਨ ਤੇ 1 ਸਾਲ ਵਾਸਤੇ। ਤੇ ਮੈਂ ਪੁੱਛਣਾ ਇਸ ਸਵਾਲ ਹੀ ਤੇ ਮੇਰੀ ਇੰਟਰਵਿਊ ਆ ਸਕਦੀ ਹੈ ਸਰ? ਜੀ, ਅਸਾਲਮ ਵਾਲੇ ਜੀ 3 ਸਾਲ ਤੱਕ ਵੀ ਹੁਣ ਲੱਗ ਰਹੇ ਨੇ ਜਿਹੜੇ ਗ੍ਰੀਨ ਕਾਰਡ ਜਿਹੜੇ ਨਾ, ਕਿਉਂਕਿ ਪ੍ਰੋਸੈਸਿੰਗ ਟਾਈਮ ਡਿਲੇ ਚੱਲ ਰਿਹਾ ਹੈ। ਪਰ ਤੁਹਾਡਾ ਹਿੱਟ ਐਂਡ ਰਨ ਤੁਸੀਂ ਬਸ ਜਿਹੜੀ ਵੀ ਸਟੇਟ ਬੇਸਿਕਲੀ ਉਹਦੇ ਵਿੱਚ ਇਹ ਹੈ ਕਿ ਤੁਸੀਂ ਹਿੱਟ ਐਂਡ ਰਨ ਲਈ ਕਨਵਿਕਟ ਕਰਤਾ ਕਿ ਕਰਨਾ ਅਜੇ? ਨਹੀਂ ਅਜੇ ਕੀਤਾ ਨਹੀਂ ਸਰ, ਪ੍ਰੋਬੇਸ਼ਨ ਤੇ ਮੈਂ ਗੱਲਾਂ ਤੇ ਮੇਰੇ ਕੋਰਟ ਵੱਲੋਂ ਮੇਰਾ ਡਿਸਮਿਸ ਹੋ ਜਾਣਾ ਕੇਸ ਦਾ। ਤੇ ਮੇਰੇ ਤੇ ਇੱਕ ਹੋਰ ਚਾਰਜ ਕੀਤਾ ਸਰ ਇਹਨਾਂ ਨੇ, ਮੇਰੇ ਤੇ ਐਕਸੀਡੈਂਟ ਇੱਕ ਹੋਰ ਆਇਆ ਸੀ ਮੇਰੇ ਤੇ ਵਹੀਕਲਰ ਮੈਨਸਲਰਡਰ ਮਿਸਡਿਮੀਨਰ
ਤੇ ਉਹ ਤੇ ਮੈਂ ਸ਼ਾਇਦ ਚਾਰਜ ਹੋ ਜਾ, ਤੇ ਇਹ ਮਹੀਨੇ ਮੇਰੀ ਕੋਰਟ ਡੇਟ ਆ ਸਰ। ਤੇ ਅੱਛਾ, ਨਹੀਂ ਫਿਰ ਤੁਹਾਨੂੰ ਨਾ ਕੀ ਹੁੰਦਾ ਕਿ ਇਹਦੇ ਉੱਤੇ ਸੁਪਰੀਮ ਕੋਰਟ ਤੱਕ ਦੀ ਜਿੱਦਾਂ ਰੂਲਿੰਗ ਆਈ ਹੈ, ਜਦੋਂ ਤੁਹਾਡੀ ਕ੍ਰਿਮੀਨਲ ਕਨਵਿਕਸ਼ਨ ਇਨਵੋਲਵ ਹੋ ਜਾਂਦੀ ਹੈ ਤੇ ਇਮੀਗ੍ਰੈਂਟ ਬੰਦੇ ਦੀ ਹੁੰਦੀ ਹੈ, ਤੁਹਾਡੇ ਫਿਰ ਕ੍ਰਿਮੀਨਲ ਵਾਲੇ ਵਕੀਲ ਨੂੰ ਪਤਾ ਨਹੀਂ, ਤੇ ਕਾਫੀ ਜਿਹੜੇ ਕ੍ਰਿਮੀਨਲ ਵਾਲੇ ਵਕੀਲ ਆ ਲਾਇਸੈਂਸ ਵੀ ਉਹਨਾਂ ਦੇ ਕੈਂਸਲ ਉਹਨਾਂ ਨੇ ਕੀਤੇ ਨੇ। ਜਦੋਂ ਇਮੀਗ੍ਰੇਸ਼ਨ ਕਨਸੀਕੁਐਂਸਸ ਤੁਹਾਡੇ ਹੋ ਜਾਂਦੇ ਨੇ, ਤੁਸੀਂ ਇੱਕ ਇਮੀਗ੍ਰੇਸ਼ਨ ਵਕੀਲ ਨੂੰ ਇਨਵੋਲਵ ਕਰਕੇ ਕੋਲੈਟਰਲ ਕਨਸੀਕੁਐਂਸਸ ਲੈਟਰ ਲੈਣੀ ਹੁੰਦੀ ਹੈ, ਜਿਹਦੇ ਵਿੱਚ ਕਿ ਉਹ ਇਮੀਗ੍ਰੇਸ਼ਨ ਲਾਇਰ ਜਿਹੜਾ ਹੈਗਾ ਉਹ ਤੁਹਾਡੇ ਵਕੀਲ ਨੂੰ ਦੱਸਦਾ ਹੈ ਕਿ ਤੁਹਾਡੀ ਕਿਹੜੀ ਪਲੀ ਤੁਹਾਨੂੰ ਲੈਣੀ ਚਾਹੀਦੀ ਹੈ, ਕਿ ਚਾਰਾਂ ਆਪਸ਼ਨਾਂ ਚੋਂ ਇਮੀਗ੍ਰੇਸ਼ਨ ਸੇਫ ਆਪਸ਼ਨ ਕਿਹੜੀ ਜਿਹੜੀ ਹੈਗੀ ਆ। ਸੋ ਮੈਨ ਸਲੌਟਰ ਤਾਂ ਤੁਸੀਂ ਮੈਂ ਕਿਹਾ ਬੜੀ ਵੱਡੀ ਗੱਲ ਕਰ ਰਹੇ ਹੋ, ਤੁਹਾਨੂੰ ਇਹ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰੋ, ਤੇ ਤੁਹਾਡਾ ਜਿਹੜੀ ਵੀ ਸਟੇਟ 'ਚ ਤੁਸੀਂ ਹੈਗੇ ਹੋ ਸਾਨੂੰ ਦੇਖਣਾ ਪੈਣਾ ਉੱਥੇ ਦਾ ਜਿਹੜਾ ਮੈਨ ਸਲੌਟਰ ਦਾ ਕੋਡ ਹੈ ਉਹ ਕੀ ਕਰਦਾ ਹੈ। ਭਾਵੇਂ ਤੁਹਾਨੂੰ ਜੇਲ੍ਹ ਹੋਵੇ ਨਾ ਹੋਵੇ, ਪਰ ਜੇ ਉਹ ਪਨਿਸ਼ੇਬਲ ਅਪ ਟੂ 1 ਈਅਰ ਜਾਂ ਤੋਂ ਜ਼ਿਆਦਾ ਹੋ ਸਕਦਾ ਹੈ, ਤੇ ਫਿਰ ਤੁਹਾਡੀ ਜਿਹੜੀ ਹੈਗੀ ਆ ਐਡਜਸਟਮੈਂਟ ਕੈਂਸਲ ਹੋ ਸਕਦੀ ਹੈ ਤੇ ਡੀਪੋਰਟੇਸ਼ਨ ਟ੍ਰਿਗਰ ਹੋ ਸਕਦੀ ਹੈ। ਸੋ ਤੁਸੀਂ ਇਹਨੂੰ ਥੋੜਾ ਜਿਹਾ ਸੀਰੀਅਸਲੀ ਲਓ, ਤੇ ਸਿਰਫ ਆਪਣੇ ਜਿਹੜੇ ਕ੍ਰਿਮੀਨਲ ਲਾਇਰ ਆ ਉਹਦੇ ਸਿਰ ਤੇ ਨਾ ਛੱਡੋ ਇਹਨੂੰ, ਤੇ ਸਾਡੇ ਆਫਿਸ ਨੂੰ ਕੰਟੈਕਟ ਕਰੋ ਇਹਦੇ ਵਾਸਤੇ। ਬਿਲਕੁਲ, ਇਹਨਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਨੰਬਰ 415 909 0503 4159090503। ਆਪਣੇ ਅਗਲੇ ਕਾਲਰ ਜਸਬੀਰ ਜੀ, ਕੀ ਸਵਾਲ ਹੈ? ਭਾਜੀ ਮੈਂ ਨਾ R1 ਤੇ ਆਇਆ ਸੀਗਾ ਜੀ 2005 ਵਿੱਚ, ਦਸੰਬਰ 2005। ਉਸ ਤੋਂ ਬਾਅਦ ਮੈਂ ਤੁਹਾਨੂੰ ਥੋੜੀ ਜਿਹੀ ਸਮਰੀ ਦੇ ਦੇਣਾ, ਇਸ ਲਈ ਜਲਦੀ ਜੀ। ਹਾਂਜੀ, ਤੇ ਉਸ ਤੋਂ ਬਾਅਦ ਮੇਰਾ ਗੁਰਦੁਆਰਾ ਸਾਹਿਬ ਨੇ ਅਪਲਾਈ ਕਰ ਦਿੱਤਾ। 2010 ਵਿੱਚ ਮੇਰਾ ਕੇਸ ਡਿਨਾਈ ਹੋ ਗਿਆ ਜੀ। ਅਪੀਲ ਕੀਤੀ ਜੀ, ਅਪੀਲ ਕੀਤੀ ਤਾਂ ਮੇਰਾ ਜਿਹੜਾ ਅਪੀਲ ਵਿੱਚੇ ਸੀ, ਤੇ ਮੈਂ ਜੌਬ ਕਰਨੀ ਛੱਡ ਦਿੱਤੀ, ਤੇ ਮੁੜ ਕੇ ਉਹਨਾਂ ਨੇ ਫਾਲੋ ਅਪ ਨਹੀਂ ਕੀਤਾ ਜੀ। ਤੇ 2010 ਦੇ ਵਿੱਚ ਉਹ ਮੈਨੂੰ ਗੈਸ ਸਟੇਸ਼ਨ ਤੇ ਕੰਮ ਕਰਦੇ ਨੂੰ ਦੇ ਗਏ ਜੀ। ਮੇਰੇ ਕੋਲ ਵਰਕ ਪਰਮਿਟ ਉਸ ਟਾਈਮ ਸੀਗਾ ਜੀ, ਉਹਨਾਂ ਨੇ ਮੈਨੂੰ ਰਿਮੂਵਲ ਪ੍ਰੋਸੀਡਿੰਗਸ ਪਾਤਾ ਜੀ। ਤੇ R2 ਦੇ ਉੱਤੇ ਮੇਰੇ 2009 ਵਿੱਚ ਅਪ੍ਰੈਲ 2009 ਚ ਬੱਚੇ ਆ ਗਏ ਜੀ, 3 ਬੱਚੇ ਤੇ ਮੇਰੀ ਵਾਈਫ R2 ਤੇ। ਤੇ ਹੁਣ ਮੇਰਾ ਇਹ ਕੁਐਸਚਨ ਹੈਗਾ ਜੀ ਕਿ 16 ਸਾਲ ਦੇ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਡਾਕਾ ਦੇ ਵਿੱਚ ਮੈਂ ਆਪਣੇ ਬੱਚਿਆਂ ਦਾ ਅਪਲਾਈ ਰਿਮੂਵਲ ਪ੍ਰੋਸੀਡਿੰਗ ਸਿਰਫ ਮੇਰੇ ਤੇ ਲੱਗੀ ਹੈ, ਜੇ ਕੋਈ ਫੈਸਲਾ ਨਹੀਂ ਹੋਇਆ ਜੀ। ਬੱਚੇ ਤੁਹਾਡੇ 2007 ਚ ਆਏ ਸੀਗੇ? 2009 ਚ ਅਪ੍ਰੈਲ ਚ ਜੀ। ਮੇਰੇ ਖਿਆਲ ਡਾਕਾ ਦੀ ਤਾਂ ਉਹਨਾਂ ਦੀ ਐਲੀਜੀਬਿਲਟੀ ਬਣਦੀ ਨਹੀਂ ਕੱਟ ਆਫ ਦੇ ਹਿਸਾਬ ਨਾਲ ਨਾ, ਤੇ ਜੇ ਤੁਹਾਡੇ ਉੱਤੇ ਸਿਰਫ ਰਿਮੂਵਲ ਪ੍ਰੋਸੀਡਿੰਗ ਲੱਗੀ ਹੈ ਤੇ ਤੁਸੀਂ ਸਿਰਫ ਪ੍ਰੋਸੀਡਿੰਗ ਚ ਹੈਗੇ ਹੋ, ਉਹ ਨਹੀਂ ਹੈਗੇ ਇਸ ਵੇਲੇ। ਕੁਛ ਨਹੀਂ ਹੈਗਾ ਜੀ, ਵੱਡੀ ਬੇਟੀ ਦਾ ਵਿਆਹ ਕਰ ਦਿੱਤਾ ਸੀਗਾ ਜੀ, ਤੇ ਬਾਕੀ ਮੇਰੇ ਤੇ ਯਾਰ ਬੱਚਿਆਂ ਦੇ ਨਹੀਂ ਹੈਗਾ ਜੀ। ਹਾਂਜੀ, ਸੋ ਤੁਸੀਂ ਪ੍ਰੋਸੀਡਿੰਗ ਚ ਤੁਸੀਂ ਆਪਣਾ ਪਰਸੂ ਕਰੋ ਕਲੇਮ। 1 ਸਾਲ ਵਾਲੀ ਤੁਹਾਡੀ ਡੈਡਲਾਈਨ ਮੀਟ ਨਹੀਂ ਹੋਣੀ, ਉਹਦੇ ਵਿੱਚ ਤੁਹਾਨੂੰ ਜਿਹੜਾ ਪ੍ਰੋਗਰਾਮ ਡਿਸਕਸ ਕੀਤਾ ਤੁਹਾਡੇ ਲਈ ਰੈਲੇਵੈਂਟ ਆ, ਉਹਨੂੰ ਸੁਣੋ ਸਾਰੇ ਨੂੰ। ਆਪਣਾ ਜਿਹੜਾ ਵਕੀਲ ਹੈ ਉਹਨੂੰ ਡਿਸਕਸ ਕਰੋ ਕਿ ਦੱਸ ਭਾਈ ਤੈਨੂੰ ਕੀ ਪਤਾ ਹੈਗਾ ਚੇਂਜ ਸਰਕਮਸਟੈਂਸਸ ਦੇ ਬਾਰੇ, ਤੇ ਫਿਰ ਆਪਣਾ ਜਿਹੜਾ ਆਪਾਂ ਗੱਲ ਕੀਤੀ ਸੀਗੀ ਕਾਫੀ ਡਿਟੇਲ ਦੇ ਵਿੱਚ ਪ੍ਰੋਗਰਾਮ ਦੇ ਐਂਡ ਦੇ ਵਿੱਚ ਕਿ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ, ਉਹ ਸਟ੍ਰੈਟਜੀ ਤੁਹਾਨੂੰ ਅਪਲਾਈ ਕਰਨੀ ਪੈਣੀ ਹੈ ਆਪਣੀ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ। ਜੀ। ਆਪਣੇ ਅਗਲੇ ਕਾਲਰ ਨੇ ਰਾਜ ਜੀ। ਜੀ ਹਾਂਜੀ, ਰਾਜ ਕੌਰ ਜੀ। ਹਾਂਜੀ ਜੀ ਸਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਤੁਸੀਂ ਲਾਸਟ ਟਾਈਮ ਡਾਕਾ ਦੇ ਟਰੈਵਲ ਡਾਕੂਮੈਂਟ ਦੀ ਗੱਲ ਕੀਤੀ ਸੀ ਨਾ, ਵੀ ਬੱਚਿਆਂ ਡਾਕਾ ਵਾਲਿਆਂ ਨੂੰ ਮਿਲਦਾ ਵਾ, ਪਰ ਅਸੀਂ ਇੱਕ ਵਕੀਲ ਨੂੰ ਪੁੱਛਿਆ ਸਾਡੇ ਨੇੜੇ ਵਾਲੇ ਨੂੰ, ਉਹ ਕਹਿੰਦਾ ਨਹੀਂ ਹੋਏ ਤਾਂ ਲਾਸਟ ਈਅਰ ਹੀ ਮਿਲਦਾ ਸੀਗਾ। ਤੁਸੀਂ ਫਸਟ ਟਾਈਮ ਡਾਕਾ ਫਾਈਲ ਕਰ ਰਹੇ ਹੋ? ਨਹੀਂ ਜੀ, ਮੇਰੀ ਬੇਟੀ ਕੋਲੇ ਆਲਰੇਡੀ ਜਦੋਂ ਓਬਾਮਾ ਨੇ ਸ਼ੁਰੂ ਹੀ ਕੀਤਾ ਸੀ ਉਦੋਂ ਦਾ ਹੀ ਆ। ਹੁਣ ਮੇਰੀ ਬੇਟੀ ਦਾ ਵਿਆਹ ਹੋਏ ਨੂੰ ਵੀ 4 ਸਾਲ ਹੋ ਗਏ ਹਨਾ, ਤੇ ਆਪਾਂ ਨਵਾਂ ਨਹੀਂ ਕਰ ਸਕਦੇ ਉਹ ਲਾਈਕ ਟਰੈਵਲ ਡਾਕੂਮੈਂਟ? ਮੇਰੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ। ਤੁਹਾਡਾ ਨਾ ਇਹ ਜਿਹੜਾ ਇਹਦਾ ਆਨਸਰ ਮੈਂ ਬਾਅਦ ਚ ਦਿੰਦਾ, ਤੁਸੀਂ ਮੇਰਾ ਇਹ ਸ਼ੋ ਸੁਣਦੇ ਰਹੋ, ਮੈਂ ਦੇਖ ਕੇ ਦੱਸ ਦਿੰਦਾ ਜੇ ਮੈਨੂੰ ਇਹਦਾ ਮਿਲਦਾ ਕਿ ਕੋਈ ਰਿਸਟ੍ਰਿਕਸ਼ਨ ਹੈਗੀ ਹੈ। ਮੇਰੇ ਹਿਸਾਬ ਨਾਲ ਤਾਂ ਕਰ ਸਕਦੇ ਹਾਂ, ਪਰ ਤੁਹਾਡੇ ਵਕੀਲ ਸਾਹਿਬ ਨੇ ਕਿਹਾ ਮੈਂ ਇੱਕ ਵਾਰੀ ਚੈੱਕ ਕਰ ਲੈਂਦਾ। ਜੀ ਹਾਂਜੀ, ਤੁਸੀਂ ਮਿਕਸਚਰ ਕਰਕੇ ਜ਼ਰੂਰ ਦੱਸਿਓ ਜੀ। ਥੈਂਕ ਯੂ। ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਐਸਚਨ ਪੁੱਛਣਾ ਸੀ। ਤਾਂ ਮੈਂ ਆਪਣੇ ਬ੍ਰਦਰ ਦਾ ਸਿਟੀਜ਼ਨਸ਼ਿਪ ਦਾ ਅਪਲਾਈ ਕੀਤਾ ਸੀ ਜੁਲਾਈ ਵਿੱਚ, ਤੇ ਉਹ 55 ਦੇ ਹੋਏ ਅਗਸਤ ਵਿੱਚ, ਤੇ ਬਟ ਉਹ ਆਲਰੇਡੀ ਹੋ ਚੁੱਕੇ ਆ ਸਾਲ ਪਹਿਲਾਂ, ਪਰ ਫਾਈਲਿੰਗ ਟਾਈਮ ਤੇ 55 ਦੇ ਨਹੀਂ ਸੀਗੇ, ਤੇ ਉਹ ਐਗਜ਼ੈਂਪਟ ਹੋ ਸਕਦੇ ਇੰਗਲਿਸ਼ ਟੈਸਟ ਤੋਂ ਕਿ ਨਹੀਂ? ਨਹੀਂ, ਐਟ ਦਾ ਟਾਈਮ ਆਫ ਫਾਈਲਿੰਗ ਹੈਗਾ, ਤੁਹਾਨੂੰ ਐਗਜ਼ੈਂਪਸ਼ਨ ਕਲੇਮ ਕਰਨੀ ਪੈਂਦੀ ਹੈ ਵਿੱਚ ਉਹਦੇ ਫਾਰਮਸ ਦੇ। ਓਕੇ, ਤਾਂ ਦੈਨ ਉਹ ਇੰਟਰਵਿਊ ਆ ਗਈ ਹੈ, ਫਿਰ ਅਸੀਂ ਨਾ ਜਾਈਏ ਕੀ ਕਰੀਏ ਕਿ ਦੁਬਾਰਾ ਅਪਲਾਈ ਕਰੀਏ? ਤੁਸੀਂ ਹੁਣ ਪੈਸੇ ਤਾਂ ਦੇਤੇ ਉਹਨਾਂ ਨੂੰ, ਤੁਸੀਂ ਉਹਨਾਂ ਨੂੰ ਆਰਗਿਊ ਕਰਕੇ ਦੇਖ ਲਓ ਕਿ ਮੇਰੀ ਇੰਨੀ ਉਮਰ ਆ, ਮੈਨੂੰ ਇੰਗਲਿਸ਼ ਤੋਂ ਐਗਜ਼ੈਂਪਟ ਕੀਤਾ ਜਾਵੇ, ਹਨਾ। ਤੇ ਆਫਿਸਰ ਕਈ ਵਾਰੀ ਕਰ ਵੀ ਜ਼ਿਆਦਾ ਤੋਂ ਜ਼ਿਆਦਾ ਕੀ ਡਿਨਾਈ ਕਰ ਦੋਗੇ, ਤੇ ਨਾ ਜਾਣ ਵਾਲੇ ਤਾਂ ਕੋਈ ਗੱਲ ਨਹੀਂ, ਤੁਸੀਂ ਜਾਓ ਉੱਥੇ ਜ਼ਰੂਰ ਤੇ ਜਾ ਕੇ ਐਗਜ਼ੈਂਪਸ਼ਨ ਕਲੇਮ ਕਰ ਲਓ।
ਜੀ ਤੇ ਬਾਕੀ ਨਹੀਂ ਤਾਂ ਦੇਖੋ ਉਹਨਾਂ ਨੂੰ ਕਹਿ ਕੇ ਦੇਖੋ ਵੀ ਜੇ ਉਹ ਬੋਲ ਸਕਦੇ ਨੇ ਥੋੜ੍ਹੀ ਬਹੁਤੀ ਸਿਖਾ ਕੇ ਜਿਹੜੀ ਉਹ ਕਰਕੇ ਦੇਖ ਲਓ ਜੇ ਜ਼ਿਆਦਾ ਮੁਸ਼ਕਿਲ ਆ ਤਾਂ ਫਿਰ ਨਹੀਂ ਤਾਂ ਫਿਰ ਜਿੱਦਾਂ ਤੁਸੀਂ ਕਿਹਾ ਹਾਂਜੀ ਨਹੀਂ ਐਗਜ਼ੈਂਪਸ਼ਨ ਕਲੇਮ ਕਰਕੇ ਦੇਖ ਲਓ ਨਥਿੰਗ ਟੂ ਲੂਜ਼ ਜੇ ਡਿਨਾਈ ਕਰ ਦਿੰਦੇ ਆ ਜਾਂ ਤੁਸੀਂ ਇਹ ਵਿਡਰਾਅ ਕਰਦੇ ਹੋ ਜਾਂ ਨਹੀਂ ਜਾਂਦੇ ਹੋ ਸੇਮ ਹੀ ਹੈ ਇਫੈਕਟ। ਜੀ ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਸੰਦੀਪ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰਾ ਜੀ ਇਹ ਸੀਗਾ ਕੇਸ ਨਾ ਅਸਾਈਲਮ ਦਾ ਮੈਂ ਬੰਦ ਕਰਾਤਾ ਸੀਗਾ ਤੇ ਉਸ ਤੋਂ ਬਾਅਦ ਮੈਂ ਜੀ ਵਲੰਟੀਅਰ ਡਿਪਾਰਚਰ ਲੈਣਾ ਸੀ। ਮੇਰੀ ਇੰਡੀਆ ਤੋਂ ਨਾ ਦੋ ਵਾਰੀ 3 ਵਾਰੀ ਇੰਟਰਵਿਊ ਆ ਗਈ ਪਰ ਮੈਂ ਜਾ ਨਹੀਂ ਸਕਿਆ। ਹੁਣ ਮੇਰੀ ਉਹਨਾਂ ਨੇ ਉਹ ਜਿਹੜਾ ਪੇਪਰ ਵਰਕ ਐਕਸਪਾਇਰ ਕਰਤਾ ਵਾ ਤੇ ਮੇਰਾ ਹੁਣ ਵੀ ਜਿਹੜੀ ਆਪਾਂ ਵੇਵਰ ਅਪਲਾਈ ਕੀਤੀ ਸੀ ਵੀ ਉਹ ਆਵਾਜ਼ ਕੱਟ ਗਈ ਜੀ। ਜੀ ਹਾਂਜੀ ਸੰਦੀਪ। ਹੈਲੋ ਹਾਂਜੀ ਹਾਂਜੀ ਗੱਲ ਕੰਟੀਨਿਊ ਰੱਖੋ। ਹਾਂਜੀ ਹਾਂਜੀ ਵੀ ਜਿਹੜੀ ਉਹ ਵੇਵਰ ਮੇਰੀ ਅਪਲਾਈ ਕੀਤੀ ਹੋਈ ਸੀਗੀ ਵੀ ਉਹ ਵੀ ਐਕਸਪਾਇਰ ਹੋ ਗਈ ਹੋਊਗੀ ਵੀਰ ਜੀ ਵੀ ਜਾਂ ਵੀ ਉਹੀ ਦੁਬਾਰਾ ਫੇਰ ਚੱਲ ਜਾਊਗੀ? ਵੇਵਰ ਤੁਸੀਂ ਕਿਹਦੀ ਗੱਲ ਕਰਦੇ ਆ 601 ਦੀ ਗੱਲ ਕਰਦੇ ਆ? ਹਾਂਜੀ ਹਾਂ ਮੈਂ ਇੰਡੀਆ ਨੂੰ ਮੇਰੀ ਵਾਈਫ ਦੇ ਪੇਪਰ ਵਰਕ ਤੇ ਇਹਨਾਂ ਨੇ ਇੱਥੋਂ ਭਰਿਆ ਅਮਰੀਕਾ 'ਚ ਹੀ ਮੈਂ ਵੀ ਮੈਂ ਇੱਥੋਂ ਜਾਣਾ ਸੀ ਵੀਜ਼ਾ ਲੈਣ ਇੰਡੀਆ। 601 ਦੀ ਕੋਈ ਐਸਾ ਐਕਸਪਾਇਰੇਸ਼ਨ ਡੇਟ ਨਹੀਂ ਹੁੰਦੀ। ਜੇ ਤੁਹਾਡੀ ਪਟੀਸ਼ਨ ਐਕਟਿਵ ਆ ਐਨਵੀਸੀ ਨਾਲ ਚੈੱਕ ਕਰ ਲਓ ਵੇਵਰ ਤੁਹਾਡੀ ਵੈਲਿਡ ਰਹੂਗੀ। ਜੀ ਜੀ ਤੇ ਅਗਲੇ ਕਾਲਰ 530 ਏਰੀਆ ਕੋਡ ਚੋਂ ਜੀ। ਹਾਂਜੀ ਹੈਲੋ ਹਾਂਜੀ ਨਾਮ ਜਿਹੜੇ ਆ ਰਾਈਟ ਨਾਓ ਮੇਰੇ ਸਾਹਮਣੇ ਜਿਹੜੇ ਉਹ ਨਹੀਂ ਆ ਰਹੇ। ਚਲੋ ਜੇ ਤੁਸੀਂ ਆਵਾਜ਼ ਤੁਹਾਨੂੰ ਸੁਣ ਰਹੀ ਆ ਤਾਂ ਜ਼ਰੂਰ ਗੱਲ ਕਰ ਸਕਦੇ ਹਾਂ। ਹਾਂਜੀ ਅਗਲੇ ਜਿਹੜੇ ਕਾਲਰ ਨੇ ਕੁਲਵਿੰਦਰ ਪ੍ਰਹਾਰ। ਡਾਕਾ ਵਾਲਾ ਜਿਹੜਾ ਸੀਗਾ ਕੁਐਸਚਨ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਸੁਪਰੀਮ ਕੋਰਟ ਦਾ ਜਿਹੜਾ 2020 ਦਾ ਡਿਸੀਜਨ ਆਇਆ ਸੀਗਾ ਆਪਣੇ ਵਕੀਲ ਨੂੰ ਜਾ ਕੇ ਕਹੋ ਤੇ USCIS ਦੀ ਵੈਬਸਾਈਟ ਤੇ ਲਿਖਿਆ ਹੋਇਆ ਵਾ। ਓਕੇ ਤੇ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਮੈਨੂੰ ਲੱਗਦਾ ਥੋੜ੍ਹੀ ਫੋਨ ਲਾਈਨਸ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਜਿਹੜੀ ਆ ਰਹੀ ਹੈ ਤੇ ਆਪਾਂ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਦੁਬਾਰਾ ਮੁੜਦੇ ਹਾਂ ਤੇ ਉਮੀਦ ਕਰਦੇ ਹਾਂ ਵੀ ਫਿਰ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਆ ਮੁੜ ਦੁਬਾਰਾ ਜਿਹੜੀਆਂ ਉਹ ਲੈ ਸਕੀਏ। ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ 401k ਪਲਾਨ ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ 6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਇਹਨਾਂ ਨੂੰ ਟੀਮ ਡਰਾਈਵਰਸ ਵੀ ਚਾਹੀਦੇ ਹਨ। 60 ਤੋਂ 65 ਸੈਂਟ ਪਰ ਮਾਈਲ ਮਿਲਣਗੇ। ਵੀਕਲੀ ਚੈੱਕ ਡਾਇਰੈਕਟ ਡਿਪੋਜ਼ਿਟ ਹੋਵੇਗੀ। ਹੋਰ ਜਾਣਕਾਰੀ ਲਈ ਕਾਲ 5307882588 530 788 2588 ਜਾਂ 559 660 2201 5596602201। ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵ ਐਨ ਡ੍ਰੌਪ ਐਂਡ ਹੁੱਕ ਦੇ ਲੋਡਸ ਹਨ। 1 ਸਾਲ ਦਾ ਐਕਸਪੀਰੀਅੰਸ ਹੋਵੇ। ਸੋਲੋ ਡਰਾਈਵਰਸ ਵੀ ਹਾਇਰ ਕਰਦੇ ਹਨ। ਸੋਲੋ ਡਰਾਈਵਰਸ ਦੇ ਲਈ 11 ਵੈਸਟਰਨ ਸਟੇਟ ਦੇ ਪੱਕੇ ਲੋਡ ਹਨ ਅਤੇ ਟੀਮ ਡਰਾਈਵਰਸ ਦੇ ਲਈ ਕੈਲੀਫੋਰਨੀਆ ਤੋਂ ਕੈਂਸਸ, ਟੈਕਸਸ ਅਤੇ ਜਾਰਜੀਆ ਦੇ ਡੈਡੀਕੇਟਡ ਰਾਊਟ ਹਨ। ਸਾਰਾ ਕੰਮ ਡਰਾਈਵ ਐਨ ਡ੍ਰੌਪ ਐਂਡ ਹੁੱਕ ਦਾ ਹੈ। ਬੇਕਰਸਫੀਲਡ ਦੇ ਇਲਾਕੇ ਦੇ ਵਿੱਚ ਲੋਕਲ ਡਰਾਈਵਰਸ ਵੀ ਹਾਇਰ ਕਰਦੇ ਹਨ ਜੋ ਰੋਜ਼ਾਨਾ ਘਰ ਆ ਸਕਦੇ ਹਨ। ਵਧੀਆ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕੁਲਵੰਤ ਸਿੱਧੂ 6616671188। ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। Zender Mortgage, Zender Mortgage, Zender Mortgage, oh Zender Mortgage। ਜੇ
ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020677197. All loans are subject to credit and underwriting approval. Zender Mortgage, Zender Mortgage. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ ਅਟਾਰਨੀ ਟਿਰਕਿਆਣਾ ਜੀ। ਇੱਕ ਵਾਰੀ ਫੇਰ ਜੀ ਆਇਆਂ ਨੂੰ। ਤੇ ਆਪਾਂ ਜਿਹੜੀਆਂ ਆ ਕਾਲਸ ਆ ਉਹ ਫਿਰ ਲੈਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ। ਸੋ ਕਈ ਵਾਰੀ ਪੂਰਾ ਸਵਿਚ ਬੋਰਡ ਜਿਹੜਾ ਉਹ ਭਰ ਜਾਂਦਾ ਹੈ ਤੇ ਹੈਂਗ ਹੋ ਜਾਂਦੇ ਨੇ ਪ੍ਰੋਗਰਾਮ। ਤੇ ਆਪਾਂ ਜਿਹੜੇ ਕੁਛ ਕਾਲਰ ਜਿਹੜੇ ਆਪਣੇ ਜੁੜੇ ਉਹਨਾਂ ਨਾਲ ਗੱਲ ਕਰਦੇ ਹਾਂ। ਅਗਲੇ ਕਾਲਰ ਨੇ ਜੀ ਮਨਜੀਤ ਜੀ। ਜੀ ਕੀ ਸਵਾਲ? ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਲ ਹੈ ਜੀ, ਤੇ ਮੈਂ ਨਿਊਯਾਰਕ ਦੇ ਵਿੱਚ ਆ ਤੇ ਮੈਂ 2014 ਦੇ ਵਿੱਚ ਆਇਆ ਸੀ ਤੇ ਉਦੋਂ ਹੀ ਲਾਤਾ ਸੀ ਸਾਲਮ ਦਾ ਕੇਸ ਜੀ। ਤੇ ਉਦੋਂ ਬਾਅਦ ਫਿਰ ਮੈਨੂੰ 1 ਮਹੀਨੇ ਬਾਅਦ ਇੰਟਰਵਿਊ ਹੋ ਗਈ ਸੀ। 14 ਜੂਨ 'ਚ ਮੈਂ ਲਾਇਆ ਸੀ ਤੇ ਜੁਲਾਈ 'ਚ ਮੇਰੀ ਇੰਟਰਵਿਊ ਹੋ ਗਈ ਸੀ, ਪਰ 5 ਸਾਲ ਉਹਨਾਂ ਫਿਰ ਡਿਸੀਜਨ ਨਹੀਂ ਦਿੱਤਾ ਜੀ। 5 ਸਾਲ ਬਾਅਦ ਮੇਰਾ ਚਲਾ ਗਿਆ ਫਿਰ ਕੋਰਟ ਕੋਲ ਤੇ ਮੇਰੀ ਤਰੀਕ ਪੈ ਗਈ ਫਾਈਨਲ 2021 ਜੁਲਾਈ ਜੀ। ਕੱਲ ਮੈਂ ਆਪਣੇ ਵਕੀਲ ਕੋਲ ਜਾ ਰਿਹਾ ਤੇ ਮੈਨੂੰ ਪਹਿਲਾਂ ਹੀ ਫੋਨ ਉਹਨਾਂ ਦਾ ਆ ਗਿਆ ਕਿ ਤੁਹਾਡੀ ਜੀ 21 ਤੋਂ ਹੁਣ 22 ਤੇ ਚਲੀ ਗਈ ਹੈ ਜੁਲਾਈ, ਸੇਮ ਡੇਟ। ਤੇ ਉਹ ਆਪਾਂ ਕੋਈ ਛੇਤੀ ਕਰਨ ਲਈ ਹੁਣ ਕੁਝ ਕਰ ਸਕਦੇ ਹਾਂ ਜੀ? ਮੋਸ਼ਨ ਟੂ ਐਡਵਾਂਸ ਤੁਸੀਂ ਕਰ ਸਕਦੇ ਹੋ। ਹਾਂਜੀ ਹਾਂਜੀ, ਮੋਸ਼ਨ ਟੂ ਐਡਵਾਂਸ ਕਰਕੇ ਤੁਹਾਡਾ ਕੇਸ ਛੇਤੀ ਹੋ ਸਕਦਾ, ਪਰ 1 ਸਾਲ ਦਾ ਹੀ ਹੈ, ਕੋਈ ਇੰਨਾ ਜ਼ਿਆਦਾ ਡਿਫਰੈਂਸ ਵੀ ਨਹੀਂ ਹੈਗਾ। ਪਰ ਇਹ ਹੈ ਕਿ ਮੋਸ਼ਨ ਟੂ ਐਡਵਾਂਸ ਟਰਾਈ ਕਰ ਲਓ, ਉਹਦੇ ਨਾਲ ਤੁਹਾਡਾ ਥੋੜੇ ਜਿਹੇ ਮਹੀਨੇ ਦਾ ਫਰਕ ਪੈ ਸਕਦਾ ਜੇ ਤੁਹਾਨੂੰ ਰਿਕੁਆਇਰਮੈਂਟ ਆ। ਠੀਕ ਹੈ ਜੀ, ਥੈਂਕ ਯੂ ਜੀ। ਓਕੇ ਜੀ। ਜੀ ਤੇ ਆਪਣੇ ਅਗਲੇ ਕਾਲਰ ਜੁੜੇ ਨੇ ਜੀ ਰਵਨੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਫਾਦਰ ਨੇ ਆਪਣੇ ਸਿਸਟਰ ਦਾ ਅਪਲਾਈ ਕੀਤਾ ਹੋਇਆ, ਉਹਨਾਂ ਨੂੰ 14 ਸਾਲ ਹੋ ਗਏ ਅਪਲਾਈ ਕੀਤੇ ਨੂੰ। ਸੋ ਕੋਈ ਇੱਦਾਂ ਦਾ ਪ੍ਰੋਸੈਸ ਵੀ ਹੈਗਾ ਕਿ ਜਿੱਦਾਂ ਜਿਹੜਾ ਕੇਸ ਉਹ ਐਕਸਪੀਡਾਈਟ ਹੋ ਜਾਵੇ? ਨਹੀਂ, ਸਾਰਿਆਂ ਨੂੰ ਲਾਈਨ 'ਚ ਹੀ ਲੱਗਣਾ ਪੈਂਦਾ ਜੀ। ਅੱਛਾ ਹੈ, ਕਿਉਂਕਿ ਉਹ ਤੇ 14 ਸਾਲ ਤੇ ਕੋਈ ਹੁਣ ਇੰਨਾ ਜ਼ਿਆਦਾ ਟਾਈਮ ਨਹੀਂ ਰਹਿ ਗਿਆ। ਜੇ ਸਿਸਟਰ ਦਾ ਕੀਤਾ 2008 ਵਾਲੇ ਚੱਲ ਰਹੇ ਨੇ, ਸੋ ਯੂ ਆਰ ਪ੍ਰੀਟੀ ਕਲੋਜ਼। ਅੱਛਾ ਹੈ, ਸੋ ਫਿਰ ਵੇਟ ਹੀ ਕਰ ਲੈਣੀ ਚਾਹੀਦੀ ਆ? ਹਾਂ, ਹੋਰ ਕੋਈ ਚੋਇਸ ਨਹੀਂ। ਅੱਛਾ ਜੀ, ਜਿੱਦਾਂ ਏਦਾਂ ਨਹੀਂ ਕੋਈ ਹੋ ਸਕਦਾ ਕਿ ਕੋਈ ਲਾਇਰ ਕਰਕੇ ਜਾਂ ਲਾਇਰ ਹੀ ਦੱਸ ਰਹੇ ਆ ਜੀ ਤੁਹਾਨੂੰ। ਨਾਲੇ ਜੇ ਇਦਾਂ ਹੁੰਦਾ ਤਾਂ ਸਾਰਿਆਂ ਨੇ ਇੱਕ ਦੇ ਉੱਤੋਂ ਦੀ ਜਾ ਕੇ ਜਾਣਾ ਸੀਗਾ। ਸੋ ਬੰਦਾ ਕਈ ਵਾਰੀ ਸੋਚਦਾ ਵੀ ਸ਼ਾਇਦ ਮੈਂ ਜ਼ਿਆਦਾ ਸਪੈਸ਼ਲ ਹਾਂ, ਪਰ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਉਹ ਸਾਰਿਆਂ ਨੂੰ ਇਸ ਮਾਮਲੇ ਦੇ ਵਿੱਚ ਬੰਦਾ ਜਿਹੜਾ ਉਹ ਬਰਾਬਰੀ ਜਿਹੜਾ ਉਹ ਮੰਨਦੇ ਆ। ਸੋ ਸੌਰੀ ਜੀ, ਪਰ ਇਹਦੇ ਵਿੱਚ ਕੁਝ ਹੋ ਨਹੀਂ ਸਕਦਾ। ਅਗਲੇ ਕਾਲਰ ਭੁਪਿੰਦਰ। ਹਾਂਜੀ ਸਰ, ਮੇਰਾ ਕੁਐਸਚਨ ਜੀ, ਜਿਹੜੇ ਆਪਣੇ ਪਰਮਾਨੈਂਟ ਰੈਜ਼ੀਡੈਂਟ ਪੇਰੈਂਟ ਆ ਓਵਰ 21 ਜਿਹੜੇ ਡਿਵੋਰਸ ਕਿਡ ਹੁੰਦੇ ਉਹ ਲਈ ਅਪਲਾਈ ਕਰ ਸਕਦੇ ਹੋ ਜੀ? ਬਿਲਕੁਲ ਕਰ ਸਕਦੇ ਆ। ਜਿਹੜੀ ਕਿ ਡਿਪੈਂਡੈਂਟ ਅਕਾਊਂਟ ਹੋ ਗਿਆ, ਰਾਈਟ? ਬਿਲਕੁਲ ਜੀ, ਠੀਕ ਹੈ ਜੀ, ਥੈਂਕ ਯੂ ਸਰ ਜੀ। ਕੁਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਇਹੋ ਆ ਵੀ ਆਪਣਾ ਜਿੱਦਾਂ ਪਬਲਿਕ ਚਾਰਜਸ ਆਪਣੇ ਬਾਈਡਨ ਸਾਹਿਬ ਨੇ ਕਹਿ ਲਓ ਰੱਦ ਕਰ ਦਿੱਤੇ ਸੀ, ਜਿਹੜਾ ਲਾਅ ਪਾਸ ਹੋਇਆ ਸੀ। ਤੇ ਮੇਰਾ ਕੁਐਸਚਨ ਇਹ ਆ, ਜਿੱਦਾਂ ਉਹਦੇ ਵਿੱਚ ਮੈਡੀਕਲ ਤਾਂ ਤੁਸੀਂ ਚਲੋ ਲੈ ਸਕਦੇ ਆ, ਪਰ ਜਿੱਦਾਂ ਹੁਣ ਜਿਹੜੇ ਬੰਦੇ ਤੁਸੀਂ ਸਪੋਰਟ ਲੈਟਰ ਜਿਨ੍ਹਾਂ ਨੂੰ ਦਿੱਤੇ ਆ, ਜੇ ਮੰਨ ਲਓ ਉਹਨਾਂ ਨੂੰ ਸਾਂਭਣ ਦੇ ਪੈਸੇ ਲੈ ਰਹੇ ਆ ਤੇ ਉਹ ਜਿੱਦਾਂ ਮੰਨ ਲਓ ਗਲਤ ਗੱਲ ਆ, ਮੇਰੇ ਹਿਸਾਬ ਨਾਲ ਤਾਂ ਗਲਤ ਹੀ ਆ, ਪਰ ਮੈਂ ਕੁਝ ਪੁੱਛਣਾ ਚਾਹੁੰਦੀ ਹਾਂ ਵੀ ਉਹਦੇ ਲਈ ਉਹ ਐਕਸ਼ਨ ਲੈ ਸਕਦੇ ਆ ਜੇ ਕੋਈ ਨਾ ਮੰਨੇ? ਮੰਨ ਲਓ ਭੈਣ ਭਰਾ, ਮੰਨ ਲਓ
ਅਸੀਂ ਜਿੱਦਾਂ ਕਹਿ ਲਓ ਆਪਾਂ ਸਪੋਰਟ ਲੈਟਰ ਦਿੱਤਾ ਨਹੀਂ, ਉਹ parents ਨੂੰ ਤਾਂ ਸੱਦਿਆ, ਦੂਜਾ ਸਰਕਾਰ ਭੈਣ ਦੀ ਭਰਾ ਹੈਡੇਕ ਨਹੀਂ ਹੈਗੀ। ਜੇ ਤੁਸੀਂ ਕਿਸੇ ਦੀ ਹਾਮੀ ਭਰੀ ਹੈ ਤੇ ਉਹ ਬੈਨੀਫਿਟ ਲੈਂਦੇ ਆ, ਸਰਕਾਰ ਤੁਹਾਨੂੰ ਬਿੱਲ ਭੇਜ ਸਕਦੀ ਹੈ, ਸਿੰਪਲ ਐਜ਼ ਦੈਟ। ਇਸ ਤੋਂ ਇਲਾਵਾ ਕੁਝ ਨਹੀਂ ਹੈਗਾ। ਜੀ ਬਿਲਕੁਲ। ਐਕਸ਼ਨ ਉੱਤੇ ਲਿਆ ਜਾਊਗਾ ਜਿੰਨੇ ਐਫੀਡੇਵਿਟ ਭਰਿਆ ਵਾ। ਜੀ ਜੀ। ਅਗਲੇ ਕਾਲਰ ਮਲਕੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂ, ਇੱਕ ਬੇਨਤੀ ਹੈ ਜੀ, ਛੋਟਾ ਜਿਹਾ ਸਵਾਲ ਹੈ। ਸਾਡਾ ਬੇਟਾ ਕੈਨੇਡਾ ਦਾ PR ਆ ਤੇ ਉਹਦੇ ਕੋਲੇ ਵਿਜ਼ਟਰ ਵੀਜ਼ਾ ਹੈਗਾ ਅਮਰੀਕਾ ਦਾ। ਹੁਣ ਉਹ ਇੰਡੀਆ ਤੋਂ ਸਿੱਧਾ ਆ ਸਕਦਾ ਉਹਦੇ ਇੱਥੇ ਵਿਜ਼ਟਰ ਵੀਜ਼ੇ ਤੇ? ਇੰਡੀਆ ਤੋਂ ਨਹੀਂ ਆ ਸਕਦਾ ਵਿਜ਼ਟਰ ਵੀਜ਼ੇ ਤੇ, ਕਿਉਂਕਿ ਹੈ ਤਾਂ ਉਹ ਇੰਡੀਅਨ ਸਿਟੀਜ਼ਨ ਹੀ ਆ। ਕੈਨੇਡੀਅਨ PR ਨੇ ਹੈਲਥ ਦੀ ਜਿਹੜੀ ਗਾਈਡਲਾਈਨਸ ਆ ਉਹ ਥੋੜਾ ਚੇਂਜ ਕਰ ਦੇਣੀ ਆ। ਠੀਕ ਹੈ ਜੀ, ਠੀਕ ਹੈ, ਧੰਨਵਾਦ ਜੀ। ਮਿਹਰਬਾਨੀ ਜੀ। ਓਕੇ। ਸੰਦੀਪ। ਹਾਂਜੀ ਸੰਦੀਪ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਜੀ ਫੇਰ ਅਗੇਨ। ਤੇ ਹਾਂਜੀ ਵੀਰ ਜੀ, ਮੇਰਾ ਉਹੀ ਸਵਾਲ ਆ ਵੀ ਮੇਰੇ ਨਾ ਇੰਡੀਆ 2-3 ਵਾਰੀ ਇੰਟਰਵਿਊ ਆ ਗਈ ਸੀ ਮੇਰੀ, ਤੇ ਕਰੋਨਾ ਕਰਕੇ ਹੁਣ ਫਿਰ ਉਹ ਬੰਦ ਹੋ ਗਿਆ। ਤੇ ਮੇਰੇ ਤੋਂ ਵਲੰਟੀਅਰ ਡਿਪਾਰਚਰ ਮੈਂ ਅਪਲਾਈ ਕੀਤਾ ਹੋਇਆ ਵੀ ਉਹ ਲੈ ਨਹੀਂ ਹੋਇਆ ਹਲੇ ਵੀ। ਉਹਨਾਂ ਨੇ ਹੁਣ ਮੇਰੀ ਉਹ ਸਾਰੇ ਪੇਪਰ ਵਰਕ ਐਕਸਪਾਇਰ ਕਰਤਾ। ਵੀ ਇੱਦਾਂ ਕੁਛ ਹੋ ਸਕਦਾ ਵੀ ਆਪਣਾ ਉਹੀ ਪੇਪਰ ਵਰਕ ਜੇ ਦੁਬਾਰਾ ਵੈਲਿਡ ਹੋ ਜਾਵੇ ਵੀ ਆਪਾਂ ਉਹਨਾਂ ਨੂੰ ਕੋਈ ਰਿਕੁਐਸਟ ਪਾ ਸਕਦੇ ਹਾਂ? ਤੁਸੀਂ ਆਪਣੇ ਜਿਹੜਾ ਵਕੀਲ ਹੈ ਉਹਨੂੰ ਕਰਕੇ ਜੱਜ ਦੇ ਮੂਹਰੇ ਦੇਖੋ। ਜੇ ਤੁਹਾਡੀ ਮੋਸ਼ਨ ਟੂ ਰੀਓਪਨ ਉਹ ਗ੍ਰਾਂਟ ਕਰਦਾ ਸੋਆ ਸਪੌਂਟੇ, ਜਿਹਦੀ ਉਹਦੇ ਕੋਲ ਅਥਾਰਟੀ ਹੈ, ਤੇ ਉਹਨੂੰ ਆਪਣਾ ਜਿਹੜਾ ਹੈਗਾ ਪਹਿਲਾਂ ਹੀ ਕੇਸ ਬਣਾ ਕੇ ਦੱਸ ਦਿਓ ਕਿ ਕਿਉਂ ਜਾ ਨਹੀਂ ਸਕੇ ਕੋਵਿਡ ਕਰਕੇ, ਜਾਂ ਕਿਉਂ ਉਹ ਤੁਸੀਂ ਜਾ ਨਹੀਂ ਸਕੇ, ਤੇ ਦੁਬਾਰਾ ਤੁਹਾਡੀ ਉਹ ਐਕਸਟੈਂਸ਼ਨ ਦੇ ਦੇਵੇ ਵਲੰਟੀਅਰ ਡਿਪਾਰਚਰ ਦੀ, ਤੇ ਫਿਰ ਉਹਦੇ ਵਿੱਚ ਤੁਸੀਂ ਚੱਲ ਜਾਓ। ਸੋ ਆਹ ਤੁਹਾਡੇ ਲਈ ਬੈਸਟ ਰਹੂਗਾ ਜੀ। ਜਿਹੜੇ ਜੀ ਇੰਡੀਆ ਵਾਲੇ ਪੇਪਰ ਨੇ ਫਿਰ ਉਹ ਭਾਜੀ ਦੇਖੋ ਏਦਾਂ ਹੈ ਕਿ ਤੁਸੀਂ ਨਾ ਬਹੁਤ ਜ਼ਿਆਦਾ ਟੈਕਨੀਕਲ ਸਵਾਲ ਪੁੱਛ ਰਹੇ ਆ ਇੱਥੇ। ਇਹਦੇ ਬਾਰੇ ਹੁਣ ਮੈਂ ਕਿਹਾ ਰਿਮੂਵਲ ਦੀ ਹੈਗੀ ਇੰਨੀ ਡਿਸਕਸ਼ਨ ਨਹੀਂ ਹੋ ਸਕਦੀ ਇਹਦੇ ਵਿੱਚ। ਜੀ। ਸੋ ਜਿਨ੍ਹਾਂ ਤੁਹਾਨੂੰ ਉਤੋਂ ਜਿਹੜਾ ਵੱਧ ਤੋਂ ਵੱਧ ਦੱਸ ਸਕਦੇ ਉਹਨਾਂ ਨੇ ਦੱਸਿਆ। ਹਾਂਜੀ, ਇਹ ਤਾਂ ਹੁਣ ਮੈਂ ਕਿਹਾ ਮੋਸ਼ਨ ਸਾਰੀ ਤੁਹਾਨੂੰ ਹੁਣ ਮੈਂ ਬਣਾਣੀ ਦੱਸ ਸਕਦਾ ਨਾ। ਤੇ ਬਾਕੀ ਏਦਾਂ ਕਿ ਛੋਟੇ ਆਪਾਂ ਸਵਾਲ ਲੈਣੇ ਹੁੰਦੇ ਨੇ, ਤੇ ਉਹਦੇ ਵਿੱਚ ਜਿੰਨੀ ਆਪਾਂ ਹੈਲਪ ਕਰ ਸਕੀਏ ਆਪਾਂ ਕਰ ਦਈਦੀ ਹੈ। ਪਰ ਤੁਹਾਡਾ ਨਾ ਥੋੜਾ ਜਿਹਾ ਟੈਕਨੀਕਲ ਹੈ, ਤੁਸੀਂ ਆਪਣੇ ਵਕੀਲ ਨੂੰ ਪੁੱਛੋ ਕਿ ਉਹ ਮੋਸ਼ਨ ਟੂ ਰੀਓਪਨ ਕਰ ਸਕਦਾ ਜੱਜ ਮੂਹਰੇ, ਸੂਆ ਸਪੌਂਟੇ ਕਹਿੰਦੇ ਆ ਉਹਨੂੰ, ਤੇ ਉਹ ਦੇਖੋ ਤੁਹਾਨੂੰ ਦੱਸ ਦਊਗਾ ਫਿਰ ਅੱਗੇ। ਲਾਸਟ ਵੀਕ ਆਪਾਂ ਉਸ ਦੇ ਉੱਤੇ ਥੋੜੀ ਜਿਹੜੀ ਉਹ ਗੱਲ ਵੀ ਜਿਹੜੀ ਉਹ ਕੀਤੀ ਸੀਗੀ। ਤੇ ਬਾਕੀ ਜੇ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਫੋਨ ਨੰਬਰ 4159090503 4159090503 ਦੇ ਉੱਤੇ। ਅਗਲੇ ਕਾਲਰ ਨੇ ਭੁਪਿੰਦਰ। ਹਾਂਜੀ ਵੀਰ ਜੀ, ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਇੰਡੀਆ ਕਰੋਨਾ ਵਿੱਚ ਜਦੋਂ ਚੱਲਿਆ ਸੀਗਾ। ਤੇ ਮੇਰਾ ਕੁਐਸਚਨ ਹੈ, ਉਹਨਾਂ ਦੇ 3 ਬੱਚੇ ਨੇ, 16 ਸਾਲ 13 ਸਾਲ ਤੇ 11 ਸਾਲ। ਕੀ ਮੈਂ ਉਹਨਾਂ ਨੂੰ ਅਡਾਪਟ ਕਰਕੇ ਲਿਆ ਸਕਦਾ ਜਾਂ ਹੋਰ ਕੋਈ ਵੇ ਹੈਗਾ? ਪਲੀਜ਼ ਐਕਸਪਲੇਨ ਕਰੋਗੇ ਜੀ। ਸੌਰੀ ਪਹਿਲਾਂ ਤਾਂ ਤੁਹਾਡੇ ਲਾਸ ਲਈ। ਇਹਦੇ ਵਿੱਚ ਨਾ ਆਪਾਂ ਕਾਫੀ ਹਿਊਮੈਨਿਟੇਰੀਅਨ ਰੀਸੈਟਲਮੈਂਟ ਦਾ ਇੱਕ ਟੌਪਿਕ ਡਿਸਕਸ ਕੀਤਾ ਸੀਗਾ, ਉਹ ਸੁਣ ਲਿਓ। ਉਹਦੇ ਵਿੱਚ ਪਰ ਇਹ ਹੈ ਕਿ ਇਹ ਕਲੀਨਲੀ ਐਲੀਜੀਬਲ ਨਹੀਂ ਹੈਗੇ ਕਿਉਂਕਿ ਬੈਨੀਫੀਸ਼ਰੀ ਦੀ ਡੈਥ ਹੋਈ ਹੈ। ਸੋ ਜਿਹੜਾ ਅਡਾਪਸ਼ਨ ਹੈਗਾ ਉਹ ਅਡਾਪਸ਼ਨ ਦੇ 2 ਤਰੀਕੇ ਹੁੰਦੇ ਨੇ। ਇੱਕ ਹੁੰਦਾ ਹੈ ਹੇਗ ਕਨਵੈਨਸ਼ਨ। ਹੇਗ ਕਨਵੈਨਸ਼ਨ ਦਾ ਥੋੜਾ ਲੰਬਾ ਚੌੜਾ ਪ੍ਰੋਸੈਸ ਹੈ। 16 ਸਾਲ ਤੋਂ ਪਹਿਲਾਂ ਸਾਰਾ ਜਿਹੜਾ ਪ੍ਰੋਸੈਸ ਹੈ ਅਡਾਪਸ਼ਨ ਵਗੈਰਾ ਕੰਪਲੀਟ ਹੋਣੀ ਚਾਹੀਦੀ ਹੈ। ਤੇ ਦੂਜਾ ਹੈਗਾ ਇਮੀਡੀਏਟ ਰਿਲੇਟਿਵ ਦਾ ਪ੍ਰੋਸੈਸ। ਇਹਦੇ ਉੱਤੇ ਵੀ ਤੁਹਾਨੂੰ YouTube ਦੇ ਉੱਤੇ ਪੰਜਾਬੀ ਰੇਡੀਓ ਦੇ ਚੈਨਲ ਤੇ ਟੌਪਿਕ ਮਿਲ ਜਾਊਗਾ। ਉਹ ਦੋਨਾਂ ਨੂੰ ਤੁਸੀਂ ਸੁਣੋ, ਡਿਟੇਲ ਦੇ ਵਿੱਚ ਬੜੀ ਸਾਰੀ ਡਿਸਕਸ਼ਨ ਹੈ। ਤੇ ਫਿਰ ਜੇ ਤੁਹਾਡੇ ਕੋਈ ਸਵਾਲ ਜਵਾਬ ਹੈ ਉਹ ਤੁਸੀਂ ਸਾਨੂੰ ਅਗਲੇ ਹਫਤੇ ਕਾਲ ਕਰੋ। ਜੀ ਬਿਲਕੁਲ। ਸੋ ਪੁਰਾਣੇ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਜਾ ਕੇ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਵਾਲੇ ਜਿੰਨੇ ਵੀ ਆ ਨਾ ਸਾਰੇ ਕੱਢ ਕੇ ਦੇਖ ਲਓ, ਤੇ ਉਹਨਾਂ ਵਿੱਚ ਤੁਹਾਨੂੰ ਜਿਹੜਾ ਉਹ ਟੌਪਿਕ ਉਹ ਲੱਭ ਜਾਣਾ ਆ। ਅਗਲੇ ਕਾਲਰ ਰਾਜਵੀਰ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵਧੀਆ ਜੀ। ਤੇ ਭਾਜੀ ਮੈਂ ਇੰਡੀਆਨੀ ਤੋਂ ਬੋਲਦਾ, ਤੇ ਮੇਰਾ ਅਸਾਈਲਮ ਪਾਸ ਹੋਇਆ ਸੀ 2018 'ਚ, ਤੇ ਮੈਂ ਫੈਮਿਲੀ ਅਪਲਾਈ ਕੀਤੀ ਭਾਜੀ। ਪਹਿਲਾਂ ਤਾਂ ਕੋਈ ਮੇਰਾ ਅਪਗ੍ਰੇਡ ਹੋਈ ਨਹੀਂ ਹੈਗੀ ਜੀ, ਹੈ ਨਾ, 2.5 ਸਾਲ ਦੇ, ਹੈ ਨਾ ਭਾਜੀ ਜੀ। ਤੇ ਉਸ ਤੋਂ ਬਾਅਦ ਭਾਜੀ ਹੁਣ NVC ਜੋ ਆਏ ਆ ਮੇਰੇ ਲੈਟਰ ਵੀ ਉੱਥੇ ਕੇਸ ਪਹੁੰਚ ਗਿਆ ਵੀ ਉਹ ਵੀ ਆਏ ਨੂੰ ਘੱਟੋ ਘੱਟ 2-3 ਮਹੀਨੇ ਹੋ ਗਏ ਆ ਜੀ। ਤੇ ਇਸ ਤੋਂ ਬਾਅਦ ਕੀ ਪ੍ਰੋਸੈਸ ਹੋਊਗਾ ਭਾਜੀ ਹੁਣ? ਪ੍ਰੋਸੈਸ ਭਾਜੀ ਜਿਹੜੇ ਸਾਰੀ ਤੁਹਾਡੀ ਉਹ ਫੈਮਿਲੀ ਮਤਲਬ ਤੁਹਾਡਾ 730 ਮੇਰੇ ਹਿਸਾਬ ਨਾਲ ਅਪਰੂਵ ਹੋ ਗਿਆ, NVC ਤੇ ਪਹੁੰਚ ਗਿਆ। ਤੇ ਹੁਣ ਜਦੋਂ ਉਹਨਾਂ ਦਾ ਟਾਈਮ ਲੱਗਦਾ ਹੈ ਨਾ, ਜਦੋਂ ਐਮਬੈਸੀਆਂ ਹੁਣ ਖੁੱਲ੍ਹਦੀਆਂ ਤੇ ਉਹਨਾਂ ਨੇ ਇੰਟਰਵਿਊ ਸਕੈਜੂਲ ਕਰਨੀ ਹੈ, ਤੇ ਤੁਹਾਨੂੰ ਜਿਹੜਾ ਅੱਗੇ ਉਹਨਾਂ ਦੇ ਪੇਪਰ ਵਰਕ ਵਗੈਰਾ ਇਮੀਗ੍ਰੈਂਟ ਪਟੀਸ਼ਨ ਫਾਈਲ ਕਰਨੀ ਪੈਣੀ ਹੈ ਸਾਰੇ ਫੈਮਿਲੀ ਮੈਂਬਰਾਂ ਦੀ, ਤੇ ਆਪਣਾ ਵੀਜ਼ਾ ਲਵਾ ਕੇ ਉਹ ਆ ਸਕਦੇ ਨੇ ਇੱਥੇ। ਠੀਕ ਹੈ ਜੀ। ਇਹ ਬਾਏ ਮੇਲ ਹੀ ਆਊਗਾ ਸਰ, ਜੋ ਵੀ ਆਊਗਾ ਮੈਨੂੰ ਹੁਣ? ਈਮੇਲ। ਹਾਂਜੀ, ਤੁਸੀਂ ਮਤਲਬ ਅੱਗੇ ਸਟੈਪ ਲੈਣੇ ਨੇ। NVC ਤੇ ਪਹੁੰਚ ਗਿਆ, ਫਿਰ ਤੁਹਾਡਾ ਇਨਵੋਇਸ ਵਗੈਰਾ ਭਰ ਕੇ ਨਾ ਤੁਹਾਨੂੰ ਅੱਗੇ ਐਪਲੀਕੇਸ਼ਨਾਂ ਜਮ੍ਹਾਂ ਕਰਨੀਆਂ ਪੈਣੀਆਂ। ਜੀ। ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਕੁਲਵਿੰਦਰ ਪ੍ਰਹਾਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ। ਹਾਂਜੀ, ਮੇਰਾ ਸਵਾਲ ਹੈ ਜੀ, ਮੈਨੂੰ 2005 ਦੇ ਵਿੱਚ ਫਾਈਨਲ ਰਿਮੂਵਲ ਆਰਡਰ ਹੋਏ ਸੀ, ਤੇ 2018 ਵਿੱਚ ਮੇਰੀ ਲੜਕੀ ਨੇ
ਮੇਰਾ ਤਾਂ ਮੇਰੀ ਵਾਈਫ ਦਾ ਅਪਲਾਈ ਕੀਤਾ ਸੀ ਤੇ ਮੇਰੀ ਵਾਈਫ ਨੂੰ ਗ੍ਰੀਨ ਕਾਰਡ ਦੇ ਦਿੱਤਾ। ਉਹ ਮੈਨੂੰ ਕਹਿੰਦੇ ਫਾਈਨਲ ਰਿਮੂਵਲ ਆਰਡਰ ਕਲੀਅਰ ਕਰ। ਮੈਂ ਉਹ BI ਕੀਤਾ, ਉਹ ਕਹਿੰਦੇ 90 ਡੇ ਚਾਹੀਦੇ, ਉਹਨੇ ਵੀ ਡਿਨਾਈਡ ਕਰਤਾ, ਨਾਈਨਥ ਸਰਕਟ ਨਾਲ ਵੀ ਡਿਨਾਈਡ ਕਰਤਾ। ਉਹਦਾ ਕੀ ਪ੍ਰੋਸੈਸ ਹੈ? ਜੀ ਅੱਜ ਹੀ ਇਸ ਟੌਪਿਕ ਤੇ ਡਿਸਕਸ਼ਨ ਕੀਤੀ ਹੈ, ਪਹਿਲਾਂ ਵੀ ਕੀਤੀ ਹੈ। ਜਿਹੜੀ ਮੋਸ਼ਨ 2 ਜਿਹੜੀ ਰੀਓਪਨ ਹੁੰਦੀ ਹੈ, ਉਹ ਤੁਹਾਨੂੰ ਬੜੀ ਜ਼ਿਆਦਾ ਡਿਟੇਲ ਦੇ ਵਿੱਚ ਬਹਿ ਕੇ ਤਰੀਕੇ ਨਾਲ ਲਾਉਣੀ ਪੈਂਦੀ ਹੈ। ਜੇ ਤੁਸੀਂ ਲੰਪ ਸਮ ਹੋਲਸੇਲ ਵਾਲੀ ਮੋਸ਼ਨ ਲਾਓਗੇ ਤੇ ਉਹਨਾਂ ਨੇ 90 ਡੇ ਰੂਲ ਥੱਲੇ ਤੁਹਾਡੀ ਡਿਨਾਈ ਹੀ ਕਰਨੀ ਹੈ। ਸੋ ਤੁਹਾਨੂੰ ਚੇਂਜ ਕੰਟਰੀ ਕੰਡੀਸ਼ਨ ਥੱਲੇ ਤੁਸੀਂ ਆਪਣਾ ਜਿਹੜਾ ਹੈਗਾ ਕੇਸ ਨੂੰ ਤੁਹਾਨੂੰ ਰੀਓਪਨ ਕਰਾਉਣਾ ਪੈਣਾ। ਪਹਿਲਾਂ ਤੁਹਾਡੀ ਉਹਦੀ ਕਿਸਮਤ ਹੈ, ਜੇ ਤੁਹਾਡਾ ਚੇਂਜ ਕੰਟਰੀ ਕੰਡੀਸ਼ਨਸ ਕਰਕੇ ਉਹ ਰੀਓਪਨ ਕਰ ਦਿੰਦੇ ਨੇ, ਫਿਰ ਉਹ ਥੱਲੇ ਰਿਮਾਂਡ ਕਰੂਗੇ ਇਮੀਗ੍ਰੇਸ਼ਨ ਜੱਜ ਨੂੰ, ਤੇ ਇਮੀਗ੍ਰੇਸ਼ਨ ਜੱਜ ਮੂਹਰੇ ਜਾ ਕੇ ਤੁਸੀਂ ਦੇਖੋ ਕਿ ਤੁਹਾਡਾ, ਕਿਉਂਕਿ ਫਿਰ ਰਿਮੂਵਲ ਆਰਡਰ ਨਹੀਂ ਐਪਲੀਕੇਬਲ ਹੋਊਗਾ, ਤੇ ਫਿਰ ਤੁਸੀਂ ਦੇਖੋ ਕਿ ਐਡਜਸਟਮੈਂਟ ਕਰ ਸਕਦੇ ਆ ਕਿ ਨਹੀਂ ਕਰ ਸਕਦੇ। ਜੀ ਐਡਮਿਨ ਕਲੋਜ਼ ਕਰਾ ਕੇ ਤੁਸੀਂ ਕਰ ਸਕਦੇ ਆ, ਬਟ ਬੇਸਿਕਲੀ ਹੈ ਕਿ ਤੁਹਾਨੂੰ ਮੋਸ਼ਨ 2 ਰੀਓਪਨ ਤੇ ਜਿੱਤਣਾ ਪੈਣਾ। ਤੁਹਾਡੀ ਜਿਹੜੀ ਉਹਨਾਂ ਨੇ ਡਿਨਾਈ ਕੀਤੀ ਹੈ ਉਹ ਸਿਰਫ ਇਸ ਕਰਕੇ ਕੀਤੀ ਹੋਣੀ ਹੈ ਕਿ ਆਰਗੂਮੈਂਟਸ ਸਹੀ ਤਰੀਕੇ ਨਾਲ ਤਰਕ ਨਹੀਂ ਭੇਜੇ, ਚੇਂਜ ਕੰਟਰੀ ਕੰਡੀਸ਼ਨ ਨਹੀਂ ਤੁਸੀਂ ਪ੍ਰੂਵ ਕਰ ਪਾਏ, ਤੇ ਤਾਂ ਕਰਕੇ ਤੁਹਾਡਾ 90 ਡੇ ਵਾਲੀ ਜਿਹੜੀ ਡੈਡਲਾਈਨ ਹੈ ਟਾਈਮ ਬਾਰਡ ਹੋ ਗਈ। ਜੀ ਜੀ। ਸੋ ਬਿਲਕੁਲ ਜਿਹੜੇ ਵੀ ਤਰਕ ਦੇਣੇ ਆ ਵੀ ਉਸ ਹਿਸਾਬ ਦੇ ਨਾਲ ਦਿਓ ਵੀ ਜਿਹੜਾ ਤੁਹਾਡਾ ਕੇਸ ਆ ਉਹ ਸੁਣਿਆ ਜਾ ਸਕੇ। ਅਗਲੇ ਕਾਲਰ ਨੇ ਜੀ ਲਖਬੀਰ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ ਕਿ ਮੈਂ 2015 ਚ ਇੱਥੇ ਆਇਆ ਸੀਗਾ ਵਿਦ ਫੈਮਿਲੀ ਵੀਜ਼ੇ ਦੇ ਅੰਦਰ। 16 ਚ ਮੈਂ ਕੇਸ ਲਾਇਆ ਸੀ ਅਸਾਲਮ ਦਾ, ਤੇ ਮੇਰਾ ਬੱਚਾ ਇੱਥੇ ਹੋਇਆ ਸੀਗਾ, ਤੇ ਭਾਜੀ ਉਹਦੀ ਬੇਟੀ ਹੋਈ ਸੀਗੀ, ਤੇ ਉਹਦੇ ਨਾ ਹੈਡ ਦੀ ਸਰਜਰੀ ਇਹਨਾਂ ਨੇ ਬਹੁਤ ਵੱਡੀ ਕੀਤੀ ਸੀਗੀ ਬਾਏ ਬਰਥ ਤੋਂ ਬਾਅਦ। ਤਾਂ ਉਸ ਕਰਕੇ ਕੋਈ ਮੈਡੀਕਲ ਦੇ ਬਿਹਾਫ ਤੇ ਕੁਝ ਮੇਰਾ ਕੋਈ ਭਾਜੀ ਪ੍ਰੋਸੈਸ ਬਣ ਸਕਦਾ ਇਮੀਗ੍ਰੇਸ਼ਨ ਦੇ ਅੰਦਰ? ਫੈਮਿਲੀ ਵੀਜ਼ਾ ਭਾਜੀ ਕਿਹਨੂੰ ਕਹਿੰਦੇ ਆ, ਕਿਹੜੇ ਬੇਸ ਤੇ ਆਏ ਸੀਗੇ? ਅਸੀਂ ਟੂਰਿਸਟ ਵੀਜ਼ੇ ਤੇ ਭਾਜੀ ਆਏ ਸੀਗੇ। ਅੱਛਾ, ਉਹ ਫੈਮਿਲੀ ਵੀਜ਼ਾ ਨਹੀਂ ਹੁੰਦਾ ਭਾਜੀ। ਤੁਸੀਂ ਹਾਂਜੀ ਨਹੀਂ, ਤੁਹਾਨੂੰ ਜਿਹੜੇ ਮੈਡੀਕਲ ਵੀਜ਼ੇ ਵੀ ਹੁੰਦੇ ਆ ਉਹ ਰਹਿਣ ਦੀ ਇੱਥੇ ਪਰਮਿਸ਼ਨ ਹੁੰਦੀ ਹੈ ਸਿਰਫ, ਤਾਂ ਕਿ ਤੁਸੀਂ ਇਲਾਜ ਕਰਾ ਸਕੋ, ਪੈਸੇ ਵਗੈਰਾ ਸ਼ੋਅ ਕਰਨੇ ਪੈਂਦੇ ਨੇ। ਤੁਸੀਂ ਆਲਰੇਡੀ ਰਹਿ ਰਹੇ ਹੋ ਇੱਥੇ ਅਸਾਲਮ ਤੇ ਕੋਈ ਮੈਡੀਕਲ ਗਰਾਊਂਡ ਵਗੈਰਾ ਕੋਈ ਨਹੀਂ ਬਣਨੀ। ਏਦਾਂ ਨਹੀਂ ਹੈਗਾ ਕਿ ਫੈਮਿਲੀ ਮੈਂਬਰ ਨੂੰ ਕੁਝ ਹੋਵੇ ਤੇ ਉਹ ਤੁਹਾਨੂੰ ਕੋਈ ਗ੍ਰੀਨ ਕਾਰਡ ਦੇ ਦੇ, ਤੁਹਾਨੂੰ ਅਸਾਲਮ ਹੀ ਆਪਣੀ ਫਾਈਟ ਕਰਨੀ ਪੈਣੀ ਹੈ। ਜੀ ਜੀ। ਅਗਲੇ ਕਾਲਰ ਨਰਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ, ਮੇਰੇ ਨੈਫਿਊ ਦੀ ਅਸੀਂ ਅੰਗੇਜਮੈਂਟ ਕੀਤੀ ਸੀ ਕਿ ਲਾਸਟ ਈਅਰ ਫੈਬਰੂਅਰੀ ਚ, ਤੇ ਅਸੀਂ ਵਿਆਹ ਕਰਨ ਜਾਣਾ ਸੀ ਅਕਤੂਬਰ ਚ, ਪਰ ਕੋਵਿਡ ਦਾ ਕਰਕੇ ਜਾ ਨਹੀਂ ਹੋਇਆ। ਹੁਣ ਮੈਨੂੰ ਕਿਸੇ ਨੇ ਦੱਸਿਆ ਕਿ ਅੰਗੇਜਮੈਂਟ ਦੇ ਬੇਸ ਤੇ ਅਸੀਂ ਉਹਨਾਂ ਦਾ ਅਪਲਾਈ ਕਰ ਸਕਦੇ ਹਾਂ। ਫਿਆਂਸੇ ਵੀਜ਼ਾ ਤੁਸੀਂ ਕਰ ਸਕਦੇ ਹੋ ਜੇ ਉਹਨਾਂ ਨੇ ਵਿਆਹ ਨਹੀਂ ਕੀਤਾ ਤਾਂ। ਹਾਂਜੀ, ਪਰ ਉਹ ਸਿਟੀਜ਼ਨ ਨਹੀਂ ਹੈ, ਗ੍ਰੀਨ ਕਾਰਡ ਹੈ ਉਹਨਾਂ ਕੋਲ। ਨਹੀਂ ਗ੍ਰੀਨ ਕਾਰਡ ਦਾ ਨਹੀਂ ਕਰ ਸਕਦੇ। ਨਹੀਂ ਕਰ ਸਕਦੇ ਨਾ, ਠੀਕ ਹੈ ਜੀ, ਥੈਂਕ ਯੂ। ਮਿਹਰਬਾਨੀ ਜੀ। ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈ ਕਿ ਮੇਰੀ ਬੇਟੀ ਗ੍ਰੀਨ ਕਾਰਡ ਹੈ ਤੇ ਲਾਸਟ ਨੇਮ ਚੇਂਜ ਕਰਨਾ ਹੈ, ਤੇ ਮੇਰੀ ਇੱਕ ਸਿਸਟਰ ਹੈ ਉਹ ਸਿਟੀਜ਼ਨ ਹੈ, ਉਹਨਾਂ ਨੇ ਲਾਸਟ ਨੇਮ ਚੇਂਜ ਕਰਨਾ ਹੈ, ਤੇ ਕੀ ਫਾਰਮੈਲਿਟੀਜ਼ ਹੈਗੀਆਂ? ਜਿਹੜੀ ਵੀ ਤੁਸੀਂ ਸਟੇਟ ਦੇ ਵਿੱਚ ਹੈਗੇ ਹੋ, ਤੁਹਾਨੂੰ ਉੱਥੇ ਦੀਆਂ ਫਾਰਮੈਲਿਟੀਆਂ ਅਬਜ਼ਰਵ ਕਰਨੀਆਂ ਪੈਣੀਆਂ। ਪਹਿਲਾਂ ਤੁਹਾਨੂੰ ਸਟੇਟ ਦੇ ਨਾਲ ਜੋ ਵੀ ਉਹਨਾਂ ਦੀ ਲੀਗਲ ਨੋਟਿਸ ਰਿਕੁਆਇਰਮੈਂਟ ਹੈ, ਪਬਲੀਕੇਸ਼ਨ ਰਿਕੁਆਇਰਮੈਂਟ ਹੈ, ਉਹ ਸਾਰਾ ਤੁਸੀਂ ਮੀਟ ਕਰੋ, ਤੇ ਫਿਰ ਤੁਸੀਂ ਇਮੀਗ੍ਰੇਸ਼ਨ ਦੇ ਨਾਲ ਆਪਣਾ ਪੇਪਰ ਵਰਕ ਫਾਈਲ ਕਰੋ। ਜਿਨ੍ਹਾਂ ਨੇ ਜਿਹੜੇ I-824 ਇੱਕ ਫਾਰਮ ਹੁੰਦਾ, ਉਹ ਫਾਈਲ ਕਰਕੇ ਤੁਸੀਂ ਨਾਮ ਚੇਂਜ ਆਪਣੇ ਦੀ ਐਪਲੀਕੇਸ਼ਨ ਦੇ ਸਕਦੇ ਹੋ। ਜਿਹੜੀ ਗ੍ਰੀਨ ਕਾਰਡ ਹੋਲਡਰ ਹੈ ਉਹ ਤਾਂ ਚਲੋ ਜਦੋਂ ਸਿਟੀਜ਼ਨ ਬਣੂਗੀ ਤੁਹਾਨੂੰ ਹੁਣ ਕੁਝ ਕਰਨ ਦੀ ਲੋੜ ਨਹੀਂ। ਤੁਸੀਂ ਆਪਣਾ ਜਿਹੜੀ ਲੀਗਲ ਫਾਰਮੈਲਿਟੀਜ਼ ਹੈ ਉਹ ਪੂਰੀਆਂ ਕਰਕੇ ਰੱਖੋ। ਜਦੋਂ ਸਿਟੀਜ਼ਨ ਬਣੋਗੇ ਉਹ ਲੀਗਲ ਫਾਰਮੈਲਿਟੀਜ਼ ਨਾਲ ਅਟੈਚ ਕਰਕੇ ਸਿਟੀਜ਼ਨ ਤੇ ਤੁਹਾਡਾ ਉਹ ਸਰਟੀਫਿਕੇਟ ਤੇ ਨਵਾਂ ਨਾਮ ਪਾ ਦੋਗੇ। ਜੀ ਜੀ। ਸੋ ਜਿਹੜੀਆਂ ਫਾਰਮੈਲਿਟੀਜ਼ ਆ ਉਹ ਤੁਸੀਂ ਚੈੱਕ ਕਰ ਲਓ ਵੀ ਆਈ ਥਿੰਕ ਤੁਸੀਂ ਕੈਲੀਫੋਰਨੀਆ ਤੋਂ ਹੀ ਕਰ ਰਹੇ ਆ, ਤੇ ਕੈਲੀਫੋਰਨੀਆ ਦੇ ਵਿੱਚ ਕੀ ਜਿਹੜੀਆਂ ਫਾਰਮੈਲਿਟੀਜ਼ ਉਹ ਥੋੜਾ ਜਿਹਾ ਗੂਗਲ ਨਾਲ ਕਰ ਲਓ। ਮਨਪ੍ਰੀਤ। ਕੋਰਟ ਦੇ ਵਿੱਚ ਜਾਣਾ ਪੈਂਦਾ ਕੈਲੀਫੋਰਨੀਆ ਦੇ ਵਿੱਚ, ਸੋ ਰਿਕੁਆਇਰਮੈਂਟ ਸਿੰਪਲ ਹੈ, ਸੋ ਪਰ ਥੋੜਾ ਜਿਹਾ ਪ੍ਰੋਸੈਸ ਹੈਗਾ। ਜੀ ਜੀ। ਮਨਪ੍ਰੀਤ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਸ ਮੇਰਾ ਕੁਐਸਚਨ ਹੈ ਜੀ, ਵਰਕ ਪਰਮਿਟ ਅਪਲਾਈ ਕਰੇ ਨੂੰ 3 ਮਹੀਨੇ ਹੋ ਗਏ ਜੀ, ਫਸਟ ਟਾਈਮ ਕਰਿਆ ਜੀ, ਹੋਰ ਕਿੰਨਾ ਟਾਈਮ ਲੱਗੂਗਾ? ਅਸਾਲਮ ਦੇ ਬੇਸ ਤੇ ਕੀਤਾ ਸੀਗਾ? ਹਾਂਜੀ ਅਸਾਈਲਮ ਦੇ ਬੇਸ ਤੇ। ਜੇ ਤਾਂ ਤੁਸੀਂ ਏਸੈਪ ਜਾਂ ਕਾਸਾ ਦਾ ਮੈਂਬਰ ਬਣ ਕੇ ਕੀਤਾ ਸੀਗਾ ਫਿਰ ਤਾਂ ਕਈ ਵਾਰੀ 2-3 ਮਹੀਨਿਆਂ 'ਚ ਦੇ ਦਿੰਦੇ ਨੇ। ਜੇ ਉਹ ਤੁਸੀਂ ਮੈਂਬਰਸ਼ਿਪ ਨਹੀਂ ਲਈ ਸੀਗੀ ਫਿਰ ਤੁਹਾਡੇ 8-10 ਮਹੀਨੇ ਆਰਾਮ ਨਾਲ ਲੱਗ ਸਕਦੇ ਆ। ਜੀ। ਸੋ ਜੀ ਇਹ ਤਾਂ ਲਈ ਸੀਗੀ ਫਿਰ, ਤੇ ਫਿਰ ਜੇ ਲਈ ਹੋਵੇ ਤੇ ਜੇ ਅਜੇ ਵੀ ਉਸ ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੋਵੇ ਫਿਰ ਕੀ ਬੰਦਾ ਕਰ ਸਕਦਾ? ਕੁਛ ਨਹੀਂ ਕਰ ਸਕਦਾ, ਕਾਲ ਕਰਕੇ ਰਿਕੁਐਸਟ ਹੀ ਕਰ ਸਕਦਾ। ਹੱਥ ਹੀ ਜੋੜ ਸਕਦਾ ਬੰਦਾ ਇਹਨੂੰ ਭਾਈ। ਸਾਡੇ ਵੀ ਕਈ ਕੇਸ ਪੈਂਡਿੰਗ ਆ, ਕਈ ਕਲਾਇੰਟਸ ਨੂੰ ਦੇ ਦਿੰਦੇ ਨੇ, ਕਈਆਂ ਦੇ ਮਹੀਨੇ ਪੈਂਡਿੰਗ ਆ। ਜੀ ਜੀ। ਅਗਲੀ ਜਿਹੜੇ ਕਾਲਰ ਸੁਖਵਿੰਦਰ। ਭਾਈ ਸਾਹਿਬ ਮੈਂ 2016 ਜਿੱਥੇ ਆਇਆ ਸੀ, ਉਸ ਵੇਲੇ ਮੇਰਾ ਬੇਟੇ ਦੀ ਉਮਰ 17 ਸਾਲ ਸੀ, ਅਸੀਂ ਅਸਾਈਲਮ ਲਾਇਆ, ਤਾਂ ਹੁਣ ਤੱਕ ਮੇਰੀ ਕੋਈ ਡੇਟ ਨਹੀਂ ਆਈ, ਤਾਂ ਕਿਆ ਫਰਕ ਪਊਗਾ ਮੇਰੇ ਬੇਟੇ ਦੀ ਏਜ ਲਈ 21 ਸਾਲ ਦਾ? ਨਹੀਂ
ਵਿਆਹ ਨਹੀਂ ਕਰਾਉਣਾ ਉਹਨੇ ਬਸ। ਅੱਛਾ, ਜਾਂ ਫਿਰ ਕੋਈ ਪ੍ਰੋਬਲਮ ਨਹੀਂ ਆਊਗੀ? ਨਹੀਂ ਜੀ ਠੀਕ ਹੈ। ਇਦਾਂ ਹੈ ਕਿ ਸਾਰਿਆਂ ਨੂੰ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਹੈ ਕਿ ਜਿਹੜੇ ਬੰਦੇ ਦਾ ਆਪਣਾ ਇੰਡੀਪੈਂਡੈਂਟ ਬੇਸਿਸ ਬਣਦਾ ਹੁੰਦਾ ਅਸਾਈਲਮ ਦਾ, ਜੇ ਕਿਸੇ ਦੀ ਜੋ ਵੀ ਫੈਕਟ ਪੈਟਰਨ ਹੈਗੇ ਨੇ, ਜੇ ਮੰਨ ਲਓ ਹਸਬੈਂਡ ਦੀ ਪਾਰਟਿਸਿਪੇਸ਼ਨ ਕਰਕੇ ਬੱਚੇ ਨੂੰ ਸੈਪਰੇਟਲੀ ਹਾਰਮ ਕਰਤਾ, ਜੋ ਵੀ ਤੁਹਾਡੇ ਅਟੈਕਰ ਸੀਗੇ, ਜਾਂ ਵਾਈਫ ਨੂੰ ਸੈਪਰੇਟਲੀ ਹਾਰਮ ਕਰਤਾ, ਤੇ ਆਪਾਂ ਉਹਨਾਂ ਨੂੰ ਇਹ ਵੀ ਕਹਿੰਦੇ ਹੁੰਦੇ ਆ ਕਿ ਤੁਸੀਂ ਆਪਣੀ ਸੈਪਰੇਟ ਐਪਲੀਕੇਸ਼ਨ ਵੀ ਉਹ ਲਗਾ ਸਕਦੇ ਨੇ। ਓਕੇ ਠੀਕ ਹੈ। ਸੋ ਮਤਲਬ ਉਹਦੇ ਨਾਲ ਹੋਰ ਮਜ਼ਬੂਤ ਹੋ ਜਾਂਦਾ ਹੈ ਕੇਸ ਬੇਸਿਕਲੀ, ਚਾਂਸ ਵੱਧ ਜਾਂਦੇ ਇੰਡੀਪੈਂਡੈਂਟਲੀ। ਹਾਂਜੀ, ਚਾਂਸ ਵੱਧ ਜਾਂਦੇ ਉਹਨਾਂ ਦੇ। ਸੁਖਤੇਜ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਫਰੈਂਡ ਦੇ ਨਾ ਪੇਰੈਂਟਸ ਇੰਡੀਆ ਗਏ ਸੀਗੇ ਗ੍ਰੀਨ ਕਾਰਡ ਤੇ ਮੁੜ ਕੇ ਕੋਵਿਡ ਹੋ ਗਈ ਤੇ ਉਹ 11 ਮਹੀਨੇ ਤੋਂ ਉੱਪਰ ਹੋ ਚੱਲੇ ਆ। ਉਹ ਕਿੱਦਾਂ ਹੁਣ ਦੁਬਾਰਾ ਕਿੱਦਾਂ ਆ ਸਕਦੇ, ਉਹਨਾਂ ਨੇ ਕੀ ਕਰਨਾ ਪੈਣਾ ਪ੍ਰੋਸੀਜਰ? ਗ੍ਰੀਨ ਕਾਰਡ ਹੋਲਡਰ ਤੇ ਤਾਂ ਨਹੀਂ ਉਹਨਾਂ ਨੇ ਟਰੈਵਲ ਰਿਸਟ੍ਰਿਕਸ਼ਨ ਮੇਰੇ ਖਿਆਲ ਲਗਾਈ ਹੈਗੀ, ਉਹ ਤਾਂ ਆ ਸਕਦੇ। ਉਹ ਤਾਂ ਆ ਸਕਦੇ ਜਦੋਂ ਮਰਜ਼ੀ ਆ। ਤੇ ਫਲਾਈਟਾਂ ਚੱਲ ਰਹੀਆਂ ਤੇ ਹੁਣ ਆ ਜਾਣ ਵਾਪਸ। ਹੋਰ ਤਾਂ ਸਾਲ ਤੋਂ ਪਹਿਲਾਂ ਮੁੜ ਆਉਣ ਜੀ। ਨਹੀਂ, ਉਹਨਾਂ ਨੂੰ ਓਵਰਸਟੇ ਹੋ ਗਿਆ ਕੋਵਿਡ ਕਰਕੇ। ਨਹੀਂ, ਤੁਸੀਂ ਕਹਿੰਦੇ 11 ਮਹੀਨੇ ਹੋਏ? ਨਹੀਂ ਓਵਰਸਟੇ ਮਤਲਬ 11 ਮਹੀਨੇ ਤੇ ਰਹਿ ਸਕਦੇ ਸੀ ਨਾ, ਉਹ ਹੁਣ 11 ਮਹੀਨੇ ਤੇ ਟਾਈਮ ਉੱਪਰ ਹੋ ਗਿਆ ਉਹਨਾਂ ਨੂੰ। ਓਕੇ ਅੱਛਾ, ਉਹ ਫਿਰ ਜੀ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਹੁੰਦਾ, ਉਹ ਫਾਈਲ ਕਰੋ। ਹਾਂ, ਤੇ ਹੁਣ ਅੰਬੈਸੀਆਂ ਸਲੋ ਡਾਊਨ ਆ, ਸੋ ਉਸ ਦੇ ਵਿੱਚ ਸਮਾਂ ਲੱਗ ਸਕਦਾ ਆ, ਤੇ ਮੇ ਵੀ ਕੋਵਿਡ ਵਾਲਾ ਬਹਾਨਾ ਨਾ ਵੀ ਚੱਲੇ, ਕਿਉਂਕਿ ਉਹਨਾਂ ਨੇ ਕਹਿਣਾ ਵੀ ਇੱਕ ਅੱਧ ਦਾ ਹੀ ਗ੍ਰੀਨ ਕਾਰਡ ਤੇ ਉਹਨਾਂ ਦੇ ਲਈ ਖੁੱਲ੍ਹਾ ਹੈ। ਇਨਫੈਕਟ ਹੁਣ ਜਦੋਂ ਇਹ ਬੈਨ ਵੀ ਲੱਗਾ ਆ, ਉਦੋਂ ਵੀ ਜਿਹੜੇ ਗ੍ਰੀਨ ਕਾਰਡ ਸਿਟੀਜ਼ਨ ਨੂੰ ਜਿਹੜਾ ਆਉਣ ਤੋਂ ਰੋਕ ਨਹੀਂ ਸੀਗੀ, ਤੇ ਪਿਛਲੇ ਤਕਰੀਬਨ 7-8 ਮਹੀਨੇ ਤੋਂ ਤਾਂ ਆਰਾਮ ਦੇ ਨਾਲ, ਤਕਰੀਬਨ ਸਾਲ ਕੀ ਹੋ ਗਿਆ ਵੀ ਆਰਾਮ ਦੇ ਨਾਲ ਜਿਹੜੀਆਂ ਫਲਾਈਟਾਂ ਆ ਜਿਹੜੀਆਂ ਉਹ ਚੱਲ ਰਹੀਆਂ। ਸੋ ਪਤਾ ਨਹੀਂ ਉਹ ਬਹਾਨਾ ਨੂੰ ਕਬੂਲ ਕਰਨਗੇ ਕਿ ਨਹੀਂ ਕਰਨਗੇ। ਸੋ ਇਹ ਆਪਾਂ ਸਾਰਿਆਂ ਨੂੰ ਪਹਿਲੋਂ ਵੀ ਬੜੇ ਚਿਰ ਤੋਂ, ਕਈ ਮਹੀਨਿਆਂ ਤੋਂ ਆਪਾਂ ਬੇਨਤੀ ਕਰ ਰਹੇ ਹਾਂ ਵੀ ਜਿਹੜਾ ਐਲੀਜੀਬਲ ਹੈਗੇ ਆ ਨਾ ਵੀ ਆ ਸਕਦੇ ਆ, ਤੇ ਹੁਣ ਮੇ ਵੀ ਕੋਵਿਡ ਵਾਲਾ ਬਹਾਨਾ ਨਾ ਵੀ ਲਾਵੇ। ਉਹਦਾ ਕਹਿੰਦੇ ਹੈਗੇ ਸੀਗੇ ਵੀ ਬਾਈਡਨ ਵਾਲਿਆਂ ਨੇ ਇੱਦਾਂ ਕਰ ਦੇਣਾ, ਉੱਦਾਂ ਕਰ ਦੇਣਾ, ਹਾਲ ਦੀ ਘੜੀ ਉਹਨਾਂ ਦੀਆਂ ਸਭ ਹਵਾਈ ਗੱਲਾਂ ਹੀ ਨੇ, ਹੋਇਆ ਕੱਖ ਨਹੀਂ ਹੈਗਾ। ਜੀ ਜੀ, ਜਿਹਨਾਂ ਦਾ ਦਾ ਲੱਗਦਾ ਉਹ ਆ ਜਾਂਦੇ ਨੇ ਇੱਥੇ, ਭਾਵੇਂ ਉਸ ਤੇ ਕੀਤੇ ਨੇ ਕੌਂਸੂਲੇਟ CBP ਵਾਲਿਆਂ ਉਹਨਾਂ ਨੂੰ ਅੰਦਰ ਆਣ ਦੇ ਸਕਦੇ ਨੇ ਵਾਰਨਿੰਗ ਦੇ ਨਾਲ। ਗਰੰਟੀ ਕੋਈ ਨਹੀਂ ਹੁੰਦੀ, ਪਰ ਕਾਫੀ ਜ਼ਿਆਦਾ ਲੋਕੀ ਜਿੱਦਾਂ 2-2 ਸਾਲ ਵੀ ਬਾਹਰ ਰਹਿ ਜਾਂਦੇ ਨੇ। ਜੇ ਉਹਨਾਂ ਦਾ ਦਾ ਲੱਗਦਾ ਉਹ ਆ ਸਕਦੇ ਨੇ, ਹਨਾ, ਜੇ ਫਲਾਈਟ ਵਾਲੇ ਉਹਨਾਂ ਨੂੰ ਚੜਨ ਦੇਣ। ਨਹੀਂ ਤਾਂ ਫਿਰ ਤੁਹਾਨੂੰ ਫਟਾਫਟ ਜਲਦੀ ਤੋਂ ਜਲਦੀ ਤੁਸੀਂ SB1 ਵੀਜ਼ਾ ਕਰੋ। ਜੇ SB1 ਵੀਜ਼ਾ ਤੁਹਾਡਾ ਰਿਜੈਕਟ ਕਰਦੇ ਨੇ ਤੇ ਫਿਰ ਤੁਸੀਂ ਆਪਣਾ ਜਿਹੜੇ ਬੱਚੇ ਹੈਗੇ ਉਹ ਦੁਬਾਰਾ ਉਹਨਾਂ ਨੂੰ ਨਵੀਂ ਪਟੀਸ਼ਨ ਕਰ ਸਕਦੇ ਨੇ। ਸੋ ਆਹੀ 3 ਤਰੀਕੇ ਆ। ਜੀ, ਜਾਂ ਤਾਂ ਉਹ ਰਹਿਮ ਦੇ ਤੌਰ ਦੇ ਉੱਤੇ ਆ ਲੈਣ ਦੇਣ, ਉਹਨਾਂ ਨੇ ਆਉਣ ਦਿੱਤਾ, ਨਹੀਂ ਤਾਂ ਜਿਹੜਾ ਰਿਟਰਨਿੰਗ ਵੀਜ਼ਾ ਉਹ ਤੇ ਫਿਰ ਨਵੀਂ ਪਟੀਸ਼ਨ। ਸੋ ਲੰਮਾ ਚੌੜਾ ਕੰਮ ਆ। ਇੱਦਾਂ ਦੇ ਖੱਜਲ ਖੁਆਰੀ ਦੇ ਵਿੱਚ ਜਿਹੜਾ ਨਾ ਹੀ ਪਾਓ, ਤਾਂ ਸਮੇਂ ਸਿਰ ਜਿਹੜਾ ਉਹ ਆ ਜਾਓ। ਤੇ ਹੁਣ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਇੱਥੇ ਹੀ ਹੁਣ ਸਮਾਪਤ ਹੈਗਾ ਆ। ਤੇ ਜੇ ਤੁਸੀਂ ਅਟਰਨੀ ਟਿਰਕੇਣਾ ਉਹਨਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰਨਾ ਚਾਹੁੰਦੇ, ਇਹਨਾਂ ਦਾ ਫੋਨ ਨੰਬਰ 415-909-0503 4159090503। ਤੇ ਹੁਣ ਆਪਾਂ ਮਿਲਾਂਗੇ ਜੀ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਤੇ ਬਹੁਤ ਬਹੁਤ ਸ਼ੁਕਰੀਆ ਅਟਰਨੀ ਜੇ ਟਿਰਕੇਣਾ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹਿਣਾ ਜੀ ਪੰਜਾਬੀ ਰੇਡੀਓ USA।